ਪੱਲਿਓ ਲੈ ਆ ਬਸ ਠੀਕ ਹੈ। ਇਹ ਉਹਦੇ ਮੂੰਹ ਤੋਂ ਬੜੀ ਵੱਡੀ ਜੁੱਤੀ ਕਿੱਥੋਂ ਪੱਲੇ ਯਾਰ ਇਹਨੂੰ ਸੋਨੇ ਦੇਵ ਨਿਕਲੀ ਤਾਂ ਸੋਨਾ ਸਾਰਾ ਆਕੜਿਆ। ਬਾਅਦ ਪਤਾ ਲੱਗਾ ਕਿਤੇ ਬਾਦਸ਼ਾਹ ਨੇ ਹਲੀਮ ਦੀ ਦੇਗ ਪਾਈ ਜੋ ਸਾਰਾ ਹਲੀਮ ਆਕੜਿਆ ਹੋਇਆ। ਉਹ ਲੱਗੇ ਗੋਲਡਨ ਕੋੜਾ ਕੀ ਖਾਂਦਾ ਲੱਖ ਲਾਣ ਤੱਕ ਕਿਤੇ ਫਿੱਟੇ ਮਟੀਨ ਪਾ ਖੋਲਦਾ ਕਿਤੇ ਨੇ ਓਹੋ ਅੰਦਰ ਕੋਈ ਸ਼ੈ ਚੱਲ ਗਈ ਤੇਰੇ। ਉੱਥੋਂ ਮੈਨੂੰ ਪਤਾ ਲੈਣਾ ਮੈਂ ਨੱਸੇ ਨੇ ਆਉਣਾ 2 ਮਿੰਟ ਜਾ ਕੇ ਚੋਰ ਫੜ ਲੈਣੇ ਜਾਂ ਉਹਨਾਂ ਕੋਲ ਗੋਲੀ ਖਾ ਲੈਣੀ। ਆਹੋ ਉਹ ਵਜੇ ਹਾਂਜੀ ਭਾਜੀ। अस्सलाम वालेकुम जी। टी टाइम में खुश आमदीद। आ गया काम फर्क पै गया कुछ असल च गेम ਵੱਡੀ ਪੈ ਗਈ ਸੀ ਕੋਈ। ਬਚ ਗਏ ਹੋ ਤੁਸੀਂ। ਬਚ ਗਏ ਆ ਸਹੀ ਲਰਜੀ ਟੈਪ ਲਰਜੀ ਜੈਨ ਮਨ ਕਰ ਲਓ। ਕੱਲ ਲਾਲ ਕੀ ਜ਼ਿਆਦਾ ਸੀ ਅੱਜ ਕੱਲ ਨਹੀਂ ਹੁਣ 3-4 ਦਿਨ ਲੱਗਣਗੇ। ਤੁਸੀਂ ਕਾਲੂ ਸਾਹਿਬ ਜੇ ਕੰਮ ਕਰਨਾ ਸਿੱਧੀ ਤਰ੍ਹਾਂ ਕਰੋ ਨਹੀਂ ਕਰਨਾ ਤੇ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਜੁੱਤੀਆਂ ਮਾਰ ਲੈਣਾ। ਆਪ ਸਿੱਧੀ ਕਰ ਜੇ ਤੁਸੀਂ ਸ਼ਾਮ ਨੂੰ 6 ਵਜੇ ਹੁੰਦੇ ਸੀ ਉਨੀ ਦੇਰ ਨੂੰ 2 ਸ਼ੋਅ ਕੀਤੇ ਹੁੰਦੇ ਬਹੁਤ ਆ ਕੇ ਤੋਂ ਬਾਹਰ ਟੀ ਟਾਈਮ ਕਰ ਲੈਣਾ ਇੱਕ ਉਹ ਵੀ ਨੁੱਕਰ ਤੇ ਬਹਿ ਕੇ ਨਾ ਇਸਤਰੀ ਨਾ ਪਤਾ ਕੁਛ ਇੰਜ ਕਰਕੇ ਬੈਠਾ ਜੁਗਤਾਂ ਕਰਕੇ ਘਰ ਚੱਲ ਜਾਣਾ। ਸ਼ਬੀਲੂ ਲਈ ਜਾ ਰਹੇ ਆ ਤੂੰ ਜਿਹੜੇ ਸ਼ੋਅ 'ਚ ਪੈਂਦਾ ਪਿਸਤੌਲ ਦਾ ਹੀ ਉੱਤੋਂ ਕੋਈ ਕੰਮ ਕਹੋ ਅਗਲੇ ਮੁੰਡਿਆਂ ਨੂੰ ਕਹਿ ਰਹੇ ਜਿਹੜੇ ਨਵੇਂ ਨਿੱਕੇ ਨਹੀਂ ਉਹਨਾਂ ਤੇ ਜ਼ਾਲਮ ਜਾਬਰ ਹੁਕਮਰਾਨ ਬਣੇ ਉਸਤਾਦ ਜੀ ਤੁਹਾਨੂੰ ਕਹਿ ਦਿੱਤਾ ਵਾ ਹੁਣ ਜਦੋਂ ਆਈ ਉਹ ਭਾਈ ਤਾਂ ਭਾਈ ਮੈਂ ਜਿਹੜੀ ਪਹਿਲੇ ਪੈਸੇ ਦੇ ਰਿਹਾ ਉਹਦਾ ਤਾਂ ਹੁਣ ਤੂੰ ਪਹਿਲੀ ਨੂੰ ਆਏਗਾ ਤਾਂ ਪਹਿਲੇ ਮਤਲਬ ਤੁਹਾਨੂੰ ਮਾਫੀ ਆ ਸਾਰਾ। ਉਹ ਪਿੱਛੇ ਵੀ ਤੇ ਆਣ ਦੇ ਪਿੱਛੇ 4 ਸਾਲਾਂ ਨਹੀਂ ਨਾ ਆਉਣ ਦਿਆ ਤੂੰ ਬੜਾ ਮੀਸਰੇ ਵਾਂਗੂ ਚੁੱਪ ਕਰਕੇ ਜੇ ਦੱਬੀ ਪੈਰੀ ਤੂੰ ਤੇ ਆਵਾਜ਼ ਨਹੀਂ ਜੁੱਤੀ ਦੀ ਕੱਢਦਾ। ਰਾਤ ਨੂੰ ਕੱਢਦਾ ਜੋ ਜਾਣਾ ਹੁੰਦਾ। ਹਾਂ ਉਹ 6 ਵਜੇ ਇੱਥੇ ਹੁੰਦਾ ਸਾਜ ਮੈਂ ਕੀ ਹੋ ਗਿਆ ਤੁਹਾਨੂੰ ਅੱਜ 6:30 ਪੌਣੇ 7 ਆਇਆ ਉਸਤਾਦ ਜੀ। ਹਾਂਜੀ ਉਹ ਨਹੀਂ ਉਹ 6:30 ਵਜੇ ਇੱਥੇ ਸੀਗਾ ਮੈਂ ਕਿੰਨੇ ਵਜੇ 6:30 ਵਜੇ ਭਾਈ 15 ਮਿੰਟ ਦਾ ਫਰਕ ਆ। ਜਦ ਤੱਕ ਤੂੰ ਉਸਤਾਦ ਦੇ ਕਮਰੇ ਜਾਏਗਾ ਨਹੀਂ ਹਾਜ਼ਰੀ ਲਵਾਏਗਾ ਨਹੀਂ ਚਿਹਰਾ ਦਿਖਾਏਗਾ ਨਹੀਂ ਹਾਜ਼ਰੀ ਨਹੀਂ ਹੈ। ਉਹ ਕਿਹੜੀ ਉਹਨੇ ਸਾਜ ਦੇ ਕਮਰੇ ਚ ਹੁੰਦਾ ਸਾਜ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਸੂਹ ਸਮੇਤ ਕੰਮ ਵਾਪਸ ਮਿਲੇਗਾ। ਭਾਜਨ ਮੈਂ ਤੁਹਾਡਾ ਕੰਮ ਲਾਤਾ ਵਾ ਬੰਦਿਆਂ ਨੂੰ। ਓਏ ਤੁਹਾਡਾ ਕੰਮ ਆ ਸਵੇਰ ਤੂੰ ਨੋਨੀ ਮੈਰ ਗੜਗੀਲਾ ਠੀਕ ਹੈ ਇਹ ਸਾਜ 4 ਬੰਦਿਆਂ ਦਾ ਡਿਊਟੀ ਆ ਸਵੇਰ 10 ਤੋਂ ਲੈ ਕੇ ਰਾਤ ਨੂੰ 6-7-8 ਵਜੇ ਤੱਕ ਘਰਾਂ ਨੂੰ। ਠੀਕ ਹੈ ਸਾਜ ਜੀ ਤੁਹਾਡਾ ਇੱਧਰ ਕੋਈ ਲਿੰਕ ਇੱਧਰ ਦਾ ਹਿਸਾਬ ਕਿਤਾਬ ਹੋਰ ਆ ਤੁਹਾਡਾ ਹੋਰ ਹਿਸਾਬ ਕਿਤਾਬ ਆ ਠੀਕ ਹੈ ਉਹ ਤੁਸੀਂ ਸਾਰਾ ਉਹ ਨਿਜ਼ਾਮ ਦੂਜਾ ਕਰਨਾ ਸਟੋਰੀਜ਼ ਇਹ ਉਹ ਥੋੜਾ ਆਪਣੇ ਮੋਢਿਆਂ ਤੇ ਵੀ ਭਾਰ ਲਵੋ ਕੋ ਥੋੜਾ। ਠੀਕ ਹੈ ਸਾਜ ਟੈਨਸ਼ਨ ਨਹੀਂ ਲੈਣੀ। ਕਾਲੂ ਤੈਨੂੰ ਪਿਓ ਦੀਆਂ ਬੁੱਢੀਆਂ ਹੱਡੀਆਂ ਦਾ ਰਸ ਕਿੰਨੀ ਕਿਦਰ ਚੂਸਣਾ ਤੁਸੀਂ। ਉਸਤਾਦ ਜੀ ਇਹ ਰਸ ਵਾਪਸ ਲਿਆਵਾਂਗੇ ਕੀ ਹੋ ਗਿਆ ਤੁਹਾਨੂੰ ਤੁਸੀਂ ਬੁੱਢੇ ਨਹੀਂ ਹੋ। ਉਹ ਮੈਂ ਬੁੱਢਾ ਹੀ ਆ ਮੈਂ ਬੁੱਢਾ ਜਾਵਾਂ ਬਾਬਾ ਜੀ ਬਾਬਾ ਜੀ ਟਾਈਮ ਦੇ ਨਾਲ ਮੈਨੂੰ ਚਾਹ ਪਿਆ ਦੇ ਯਾਰ ਨੋਨੀ ਬਣਾ ਕੇ ਆਪਣੇ ਹੱਥਾਂ ਨਾਲ। ਤੇਰਾ ਘੁੱਟੀ ਕੁੱਪੀ ਵਰਗਾ ਮੂੰਹ ਆ। ਦੁੱਧ ਫਟ ਗਿਆ ਜੀ ਦੁੱਧ ਫਟ ਗਿਆ ਪਾਸਾ ਪਲਟ ਗਿਆ ਦੁੱਧ ਭਾਈ। ਸ਼ਰਮਾ ਕੀ ਹੋਇਆ ਦੁੱਧ ਲਿਆਂਦਾ ਸੀ ਹਾਂਜੀ ਦੁੱਧ ਦੀ ਟੂਬ ਪਾੜ ਗਈ ਸਾਜ ਜੀ ਫਟ ਨਹੀਂ ਤੇ ਫਿਰ ਕੀ ਹੋਇਆ 2 ਕਿਲੋ ਮੰਗਾਇਆ ਸੀ ਹੁਣ। ਪੂਰਾ ਕਾਗਜ਼ ਬਣ ਗਿਆ ਉਸਤਾਦ ਜੀ ਉਹ ਹਰ 14 ਬੰਦੇ ਨੇ 2 ਕਿਲੋ ਦੁੱਧ ਮੈਂ ਮੰਗਾ ਲੈਣਾ ਤੇ ਫਿਰ ਕਹਿੰਦੇ ਸਾਨੂੰ ਖਾਣ ਨੂੰ ਕੁਝ ਨਹੀਂ ਲੱਭਦਾ। ਕੀ ਬਾਤ ਹੈ ਬਾਬਾ ਜੀ ਵੱਡੇ ਉਸਤਾਦ ਜੀ ਇਹਨੂੰ ਕਹੋ ਕਿ ਟਾਈਮ ਨਾਲ ਕੰਮ ਤੇ ਆਏ ਆਪਣੇ ਫਰਜ਼ ਨੂੰ ਫਰਜ਼ ਸਮਝ ਕਾਲੂ ਤੈਨੂੰ ਪਗਲਾ ਉਸਤਾਦ ਜੀ ਉੱਤੋਂ ਬੱਚਿਆਂ ਤੇ ਜ਼ੁਲਮ ਕਰਦਾ ਹੈ। ਨਹੀਂ ਕੀ ਜ਼ੁਲਮ ਕਰਦਾ ਯਾਰ ਕੀ ਉਹਨਾਂ ਤੇ ਇੱਟਾਂ ਰੱਖ ਕੇ 30 ਇੱਟਾਂ ਰੱਖ ਕੇ ਤੇ ਮੈਂ ਚੱਕਰ ਦਵਾਉਂਦਾ ਵਾਂ ਯਾਰ ਕੀ ਹੋ ਗਿਆ ਇਹੀ ਕਹਿਤਾ ਜਾ ਕੇ ਦੁੱਧ ਲਿਆਓ ਸਾਜ ਇਹਦੇ ਵਿੱਚ ਜ਼ੁਲਮ ਵਾਲੀ ਕਿਹੜੀ ਗੱਲ ਆ ਪਹਿਲਾਂ ਮੈਨੂੰ ਇਹ ਦੱਸੋ। ਆਪਣੇ ਕੰਮ ਸਾਥੀ ਉਹਨਾਂ ਕੋਲੋਂ ਕਰਾਨਾ ਤੂੰ ਮੇਰੀ ਗੱਡੀ ਨੂੰ ਟਾਕੀ ਮਾਰ ਮੇਰਾ ਉਸਤਾਦ ਜੀ ਫੁੱਲ ਸੀਨੀਅਰ ਬਣਿਆ ਮੈਂ। ਗੱਡੀ ਤੇ ਮੇਰੇ ਕੋਈ ਹੈ ਨਹੀਂ ਸਾਜ ਇੱਥੇ ਫੜਿਆ ਗਿਆ ਓਏ ਤਾਂ ਪੜਿਆ ਗਿਆ ਝੂਠ ਯਾਰ, ਝੂਠ ਝੂਠ ਦੱਸ ਇਹ ਕਿੰਨਾ ਕੁ ਝੂਠ ਹੈ। ਟਾਈਮ ਹੋਰ ਤੂੰ ਕਿੰਨਾ ਕੁ ਟਾਈਮ ਨੂੰ ਚਾਹੁੰਦਾ ਐਨ ਟਾਈਮ ਤੇ ਆਉਂਦਾ ਜਦੋਂ ਆਪਾਂ ਖਾਂਦੇ ਹੁੰਦੇ ਉਹ ਹੋਰ ਦੱਸ ਤੂੰ ਕਿੰਨਾ ਚਾਹੁੰਦਾ ਇਹ ਕਿੱਧਰ ਗਿਆ ਵਾ ਹੁਣ। ਗਾਇਬ ਹੋ ਇਹ ਗਿਆ ਤਾਂ ਦੁੱਧ ਲੈ ਗਿਆ ਔਰ ਨਹੀਂ ਇੱਥੇ ਹੀ ਬੈਠਾ ਉਸਤਾਦ ਜੀ ਦੀ ਉਮਰ ਹੁਣ ਨਹੀਂ ਨਜ਼ਰ ਚਲੋ ਗੱਲ ਕਰ ਯਾਰ ਉਹ ਬੈਠਾ ਉਸਤਾਦ ਅੱਛਾ ਜੀ ਅੱਛਾ ਬੜਾ ਦੁੱਧ 2 ਕਿਲੋ ਫੁੱਟਿਆ ਨਹੀਂ ਇਹ ਗਵਾਸ ਇਹ ਸੀ ਹਾਂਜੀ ਨਹੀਂ ਇਹ ਕਿੱਧਰ ਦੁੱਧ ਲੈਣ ਗਿਆ ਦੁੱਧ ਵਾ? ਵਾਪਸ ਹਾਂਜੀ, ਕਰ ਹਾਂਜੀ। ਗਿਆ ਵਾਪਸ ਕਰਨ ਗਿਆ ਰਿਟਰਨ ਆਫ ਦਾ ਡੇ। ਇਹੀ ਕਿਉਂ ਗਿਆ ਵਾ ਬਾਕੀ ਕਹਿ ਰਹੇ ਹੁੰਦੇ ਉਹ ਲਿਆਇਆ ਇਹ ਸੀ ਨਾ ਜ਼ਮਾਨਤ ਦੀ ਆ। ਉਹ ਹੁਣ ਮੰਨ ਜੂਗਾ ਵੀ ਤੂੰ ਖਰਾਬ ਤੂੰ ਅਗਲਾ ਕੋ ਤੂੰ ਜਾਂਦੇ ਆ ਭਾਈ ਕੋ ਗੇਮ ਬਾਅਦ ਉਹ ਤੇਰੀ ਕੀ ਸਲਾਹ ਵੀ ਉਹ ਮੰਨ ਕੇ ਤੈਨੂੰ 2 ਕਿਲੋ ਦੁੱਧ ਹੋਰ ਦੇ ਦੂਗਾ। ਮੈਂ ਤਾਂ ਕਿਹਾ ਸਫਰ ਬਕਾਰ ਆ ਪੈਟਰੋਲ ਵੀ ਜ਼ਾਇਆ ਕਰਨਾ 1.5 ਵਜੇ ਦਾ ਦੁੱਧ ਲਿਆਂਦਾ ਵਾਲਾ ਹੀ ਨਹੀਂ ਤੋਇਆ ਕਿਸੇ ਨੇ ਉਹ ਆਪੇ ਵਾਲਾ ਖਾ ਗਿਆ ਤੇ ਫਿਰ ਹੁਣ ਉਹਦੀ ਵਾਪਸੀ ਤੇ ਨਹੀਂ ਬਣਦੀ। ਬਣਦੀ ਨੀ। ਹਾਂ ਤੇ ਇਹੀ ਨਾ ਗੱਲ ਹੱਕ ਆ ਗਿਆ ਵਾ ਵੀ ਤੁਸੀਂ ਆਉਂਦਿਆਂ ਉਹਨੂੰ ਬਾਲਾ ਦਵਾਓ ਬਾਲਾ ਦਵਾ ਕੇ ਫ੍ਰਿਜ 'ਚ ਰੱਖੋ। ਹੁਣ ਤੁਸੀਂ ਰੱਖੋ ਖਰਾਬ ਹੋ ਗਿਆ ਤੇ ਮੋੜਨ ਚਲਾ ਗਏ। ਉਸਤਾਦ ਜੀ ਲੇਕਿਨ ਉਹ ਜਦੋਂ ਦੁੱਧ ਆਇਆ ਨਾ ਉਸੇ ਟਾਈਮ ਉਹਦੀ ਚਾਹ ਬਣਾਈ ਗਈ ਉਦੋਂ ਵੀ ਉਹਦਾ ਕੋਈ ਐਸਾ ਤੁਸੀਂ ਦੱਸੋ ਜੀ ਉਹ ਦੁੱਧ ਮੋੜ ਲੇਗਾ ਕਿ ਨਹੀਂ। ਹਾਂ ਦੱਸੋ ਸ਼ਰਤ ਲਾਓ ਮੇਰੇ ਤਜਰਬੇ ਦੇ ਮੁਤਾਬਕ ਉਹਨੇ ਨਹੀਂ ਮੋੜਨਾ। ਤੁਸੀਂ ਦੱਸੋ ਜੀ। ਮੇਰਾ ਉਸਤਾਦ ਜੀ 50-50 ਆ ਤੁਸੀਂ ਨਹੀਂ ਦੱਸੋ। ਮੋੜਨਾ ਸਾਜ ਨਹੀਂ ਮੋੜੇਗਾ ਹਾਂਜੀ ਬਣਨਾ ਹੀ ਨਹੀਂ ਤਾਂ ਬਣਦਾ ਹੀ ਨਹੀਂ ਮੋੜਨਾ। ਮੇਰਾ ਲੇਕਿਨ 50-50 ਹੈ ਵਾ ਕਿ ਉਹ ਮੋੜੇਗਾ ਉਹ ਫਿਰ ਜ਼ਿਆਦਤੀ ਆ ਉਹਦੇ ਨਾਲ। ਨਹੀਂ ਉਹ ਕਿਉਂਕਿ ਦੁੱਧ ਲਿਆਂਦਾ ਨਾ ਜਿਸ ਟਾਈਮ ਉਸ ਟਾਈਮ ਹੀ ਖਰਾਬ ਸੀ ਉਹਨੂੰ ਹੋਰ ਵੀ ਗਾਹਕਾਂ ਦਾ ਆਇਆ ਹੋਣਾ ਲਾ ਓਕੇ ਫਿਰ ਠੀਕ ਆ। ਨਹੀਂ ਦਾਨ ਸਾਹਿਬ ਜੀ ਅੱਧੇ ਘੰਟੇ ਦੀ ਤੁਹਾਡੇ ਹਿਸਾਬ ਨਾਲ ਦੁੱਧ ਜਿਹੜਾ ਵਾ ਸਾਡੇ ਕੋਲ ਖਰਾਬ ਹੋਇਆ ਜਾਂ ਉਹ ਕਰੋਲਾ ਪਹਿਲੇ ਦੁੱਧ ਚ ਆਇਆ ਸੀ। ਉਸਤਾਦ ਜਿੰਨਾ ਟਾਈਮ ਹੋ ਗਿਆ ਨਾ ਇਹ ਸੜਦੀ ਪੈਣਾ 5-6 ਘੰਟੇ ਹੋ ਗਏ ਲਿਆਏ ਨੂੰ। ਉਹ ਨਹੀਂ 5-6 ਘੰਟੇ ਤੇ ਤੈਨੂੰ ਆਇਆ ਨਹੀਂ ਹੋਇਆ ਹਲੇ। ਉਸਤਾਦ 3 ਵਜੇ ਦੁੱਧ ਆਇਆ ਹੁਣ ਕੀ ਟਾਈਮ ਹੋਣ ਡਿਆ 4 5 6 7 8 9 ਹਾਲੇ ਤੇ 4 7 ਵਜੇ ਤੈਨੂੰ ਨਹੀਂ ਹੋਏ 5 ਘੰਟੇ ਆਇਆ ਨੂੰ।
ਤੇਰੇ ਤੋਂ ਪਹਿਲੇ ਦਾ ਆਇਆ ਪਿਆ ਮੇਰਾ ਮੋਬਾਈਲ 2 ਘੰਟੇ ਤੇਰਾ, ਹਾਂਜੀ ਤੇਰਾ ਮੋਬਾਈਲ ਅੱਗੇ ਪਿੱਛੇ ਆ। ਉਸਤਾਦ ਜੀ ਉਹ ਮੈਨੂੰ ਲੱਗਦਾ ਪਹਿਲੇ ਹੀ ਖਰਾਬ ਹੋਣਾ, ਕਿਉਂਕਿ ਪਹਿਲੇ ਵੀ ਦੁੱਧ ਤੇ ਹੁੰਦਾ ਹੀ ਆ, ਤੇ ਪਹਿਲੇ ਖਰਾਬ ਉੱਥੇ ਹੀ ਆਇਆ ਵਾ। ਦਾਂਸ਼ ਦੀ ਗੱਲ ਸਹੀ ਆ, ਜੇ ਉੱਥੇ ਕੋਈ ਹੋਰ ਬੰਦਾ ਵੀ ਆਇਆ ਫਿਰ ਦੁੱਧ ਖਰਾਬ ਪੱਕੀ ਗੱਲ ਆ। ਜੇ ਨਾ ਉਹਨੇ ਆਇਆ ਕੱਲ ਦਾ ਦੁੱਧ ਦਿੱਤਾ ਸਾਨੂੰ, ਮੇ ਵੀ ਉਸਤਾਦ ਜੀ, ਕਿਉਂਕਿ ਦੁਪਹਿਰ ਦੇ ਟਾਈਮ ਐਡਾ ਖਾਲਸ ਦੁੱਧ ਨਹੀਂ ਪੁਰਾਣਾ ਦੁੱਧ। ਨਾਲੇ ਇਹਨੂੰ ਪਤਾ ਨਹੀਂ ਖਰਾਬ ਦੁੱਧ ਦੀ ਕੀ ਮਜ਼ੇ ਨੇ, ਇਹਦਾ ਖੋਇਆ ਮਾਰਨਾ। ਪਨੀਰ ਨਹੀਂ 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 ਨਹੀਂ, ਖੋਇਆ ਖਾ ਕੇ ਦੇਖੋ ਚੱਲ ਫੁੱਟ ਜਾਂਦਾ ਦੁੱਧ। ਇੱਕ ਦਿਨ ਗੜਗੀਲਾ ਪਤਾ ਨਹੀਂ 17 ਬੰਦਿਆਂ ਸੇ ਚਾਹ ਬਣਾ ਰਿਹਾ ਏਡੇ ਤੇਜ਼ ਵਿੱਚ, ਕਰੀ ਗਿਆ ਕਰਦਿਆਂ ਉਹ ਫੁਟਕੜੀਆਂ ਟੈਪ ਤੇ ਜਿਵੇਂ ਦੇਸੀ ਘਿਓ ਨਹੀਂ ਨਿਕਲਦੇ ਇਸ ਟਾਈਪ ਦਾ ਹੋ ਗਿਆ। ਆਹ ਦੇਸੀ ਘਿਓ ਮੈਂ ਕਿਹਾ ਹਾਂ ਗੜਗੀਲੇ, ਕਹਿੰਦਾ ਉਸਤਾਦ ਜੀ ਮਿੱਟੀ। ਮੈਂ ਕਿਹਾ ਬਾਹਰ ਜਾ ਕਹਿ ਦੇ ਉਹਨਾਂ ਨੂੰ ਫਿਰ, ਜਿਹੜਾ ਇੰਤਜ਼ਾਰ ਕਰ ਰਹੇ ਆ। ਤਾਂ ਜੇ ਪੱਤੀ ਨਾ ਪਈ ਹੋਵੇ ਦੁੱਧ ਫੁੱਟ ਜਵੇ, ਉਹਦੀ ਲੱਸੀ ਬਣਾਓ, ਉਹਦੀ ਕੜੀ ਜਿਹੜੀ ਬਣਦੀ ਆ, ਉਹ ਸੁਭਾਨ ਅੱਲਾਹ ਸਾਜ ਉਹਦਾ ਖੋਇਆ। ਕੜੀ ਯਾਰ ਕੜੀ, ਲੇਕਿਨ ਕੜੀ ਅਸਲ ਲੱਸੀ ਦੀ, ਹਾਂ ਖਟਾਸ ਵਾਲੀ, ਅਨਾਰ ਦਾਣੇ ਵਾਲੀ। ਉਸਤਾਦ ਜੀ ਉਹ ਮਾਵਾਂ ਨਹੀਂ ਰਹੀਆਂ ਹੁਣ ਤੇ ਕੜੀ ਅੱਧੇ ਘੰਟੇ 'ਚ ਕੜੀ ਪਕਾ ਲੈਂਦੀਆਂ ਬੁੱਢੀਆਂ ਯਾਰ। ਇਹ ਕਿਹੜੀ ਕੜੀ ਹੁੰਦੀ ਹੈ? ਨਹੀਂ ਉਹ ਕੜੀ ਨਹੀਂ। ਕੜੀ ਦਾ ਮਤਲਬ ਹੀ ਹੈ ਕਿ ਕੜੀ ਜਾ ਰਹੀ ਆ, ਉਹ ਇਸ ਲਈ ਕੜੀ ਆ। ਕਾਲੇ ਚਨੇ ਤੇ ਕੜੀ, ਹਾਂਜੀ ਓਏ ਮੀਂਹ ਵਰਸਾ ਦੇ ਜ਼ੋਰੋ ਜ਼ੋਰ। ਇਹ ਛੇਤੀ ਠੰਡੇ ਨਹੀਂ ਹੁੰਦੇ। ਸਹੀ ਗੱਲ। 2 ਸਾਲਨ ਐਸੇ ਨੇ ਕਿ ਤੁਸੀਂ ਗਰਮ ਕਰਕੇ ਖਾ ਰਹੇ ਨਾ, ਆਖਰੀ ਬੁਰਕੀ ਤੱਕ ਇਹ ਗਰਮ ਰਹਿਣਗੇ। ਕਾਲੇ ਚਨੇ ਕੜੀ ਵੀ ਛੇਤੀ ਠੰਡੀ ਨਹੀਂ ਹੁੰਦੀ, ਮਤਲਬ ਸਾਲਨ ਆਇਆ 2-4 ਬੁਰਕੀਆਂ ਨੇ ਠੰਡ ਨਹੀਂ। ਅੱਛਾ ਜੀ। ਹਾਂ ਲੌਂਗ ਟਾਈਮ ਗਰਮ ਰਹਿੰਦੇ ਨੇ। ਆਪਣੇ ਬੜ ਸਾਹਿਬ ਨੇ ਇੱਕ ਨਵਾਂ ਹੀ ਸ਼ੋਸ਼ਾ ਛੱਡਤਾ, ਕਹਿੰਦਾ ਵੀ ਸੌਣ ਭਾਦੋਂ ਦੇ ਵਿੱਚ ਮਾਹਾਂ ਦੀ ਦਾਲ ਨਹੀਂ ਖਾਣੀ ਚਾਹੀਦੀ। ਤੇ ਹੋਰ ਭਲਾ ਕਿਹੜੀ ਦਾਲ ਸੀ? ਨਹੀਂ ਸੀ ਮੂੰਗੀ ਬੱਟ ਕਿਹੜਾ ਢੋਲਕ ਵਾਲਾ? ਹਾਂਜੀ ਮੂੰਗੀ ਮਸਰਾਂ ਦੀ ਯਾਰ। ਇੱਥੇ ਤੁਰੇ ਗਿਆ ਕਿੱਥੇ ਹੈ? ਬੱਟ ਦਾ ਚੈਨਲ ਚੱਲ ਪਿਆ। ਬੱਟ ਦੇ ਸਬਸਕ੍ਰਾਈਬਰ ਕਿੰਨੇ ਹੋ ਗਏ ਨੇ? ਖੁਸ਼ੀ ਨੇ ਦਿਖਾਇਆ ਕਰੇ 500 ਦੇ ਲਾਗੇ ਚਲੇ ਗਏ। ਯਾਰ ਟੱਪ ਗਏ ਆ। ਜ਼ਿਆਦਾ ਹੋ ਗਏ ਹੋਣੇ, 1000 ਤੋਂ ਉੱਤੇ ਹੋ ਗਏ ਹੋਣੇ। 1300 ਹੋਣੇ। ਰਾਤੀ ਮੈਂ ਵੇਖਿਆ ਬੱਟ ਢੋਲਕ ਨਹੀਂ ਠਹਿਰ ਜਾ ਕੇ 50 ਸੀਗੇ। ਯਾਰ ਤੋਂ ਵੀ ਟੱਪ ਗਿਆ ਕੰਮ। ਅੱਛਾ ਜੀ। ਓਏ ਉਹ ਜੀਓ ਬੱਟ, ਠਹਿਰ ਜਾ ਮਿੰਟ ਉਸਤਾਦ। ਬੱਟ ਦੇ ਭਾਜਨ ਸਬਸਕ੍ਰਾਈਬਰ ਹੋ ਗਏ ਨੇ 1.04K ਔਰ ਵਿਊਜ਼ ਹੋ ਗਏ ਨੇ 1.3K 5 ਘੰਟਿਆਂ ਚ। 5 ਘੰਟੇ ਅਗੋ ਨਹੀਂ, 5 ਘੰਟੇ ਅਗੋ ਕਿਦਾਂ? ਇਹ ਤਾਂ 2 ਦਿਨ ਹੋ ਗਏ, 3 ਦਿਨ, 5 ਡੇ ਅਗੋ। ਓਕੇ ਨਹੀਂ ਬੱਟ ਨੈਸ਼ ਹੈ ਪੂਰਾ। ਬੱਟ ਢੋਲਕ ਦਾ ਤੁਸੀਂ ਉਹਨੂੰ ਮੈਂ ਹੁਣ ਕਿਹਾ, ਮੈਂ ਕਿਹਾ ਇੰਗਲਿਸ਼ ਗਾਣਿਆਂ ਤੇ ਵਜਾ। ਹੁਣ ਇੱਕ ਗਾਣੇ 'ਚ ਢੋਲਕ ਵੱਜੀ ਸੇਮ, ਤੂੰ ਉਹ ਵਜਾਤੀ, ਠੀਕ ਆ ਵੀ ਲੋਕੀ ਲਾਈਵ ਦੇਖ ਰਹੇ। ਮਾਈਕਲ ਜੈਕਸਨ ਦੇ ਗਾਣੇ ਤੇ ਓਹ ਉੱਤੇ ਵਜਾ ਲੋਕ, ਯਾਨੀ ਚੇਂਜ ਆਵੇ ਡਿਫਰੈਂਟ। ਬਿਲਕੁਲ ਉਸਤਾਦ ਜੀ। ਉਹ ਕਹਿੰਦਾ ਠੀਕ ਆ ਉਸਤਾਦ ਜੀ। ਉਹ ਗਾਣਾ ਨਹੀਂ ਜਿਹੜਾ ਇੱਕ ਗਾਣਾ ਜਿਹੜਾ ਸਭ 8 ਬਿਲੀਅਨ ਵਿਊਜ਼ ਨੇ, ਟ੍ਰਿਲੀਅਨ ਬਿਲੀਅਨ ਨਹੀਂ 8 ਟ੍ਰਿਲੀਅਨ। ਹਾਂਜੀ ਉਸਤਾਦ ਜੀ। ਹਾਂ ਉਹ ਗਾਣਾ ਹੈਗਾ। ਉਹ ਮਸ਼ਕੀਰਾ ਦਾ ਕੀ ਨਾਮ? ਨਹੀਂ ਮਸ਼ਕੀਰਾ ਵਾਲਾ ਦੂਜੇ ਨੰਬਰ ਤੇ ਆ। ਗੰਗਮ ਸਟਾਈਲ। ਨਹੀਂ ਉਹ ਯਾਰ ਹੋਰ ਉਹਦੀ ਵੀਡੀਓ ਆਡੀ ਵੀ ਬਹੁਤ ਮਜ਼ੇਦਾਰ ਬਣੀ। 8T 8.7T। ਇਹਨੂੰ ਕਿੰਨੇ ਕੁ ਪੈਸੇ ਆਏ ਹੁਣ YouTube? ਇੱਕ 10 ਲੱਖ ਦਾ ਤੇ 1 ਮਿਲੀਅਨ ਹੁੰਦਾ। ਹਾਂਜੀ। ਕਿੰਨੇ ਲੱਖ ਦਾ 1 ਟ੍ਰਿਲੀਅਨ ਹੁੰਦੇ? ਕਿੰਨੇ ਮਿਲੀਅਨ ਹੁੰਦੇ? 10 ਜਾਂ 100? 10 ਬਿਲੀਅਨ ਹੋਣ ਤੇ 10 ਬਿਲੀਅਨ ਹੋਣ। ਕਰੋੜ ਹੋਵੇ। ਓ ਯਾਰ ਉਹ 10 ਮਿਲੀਅਨ ਬਿਲੀਅਨ ਬਣ ਜਿਹੜੀ ਗਏ। ਪਹਿਲੇ ਪਹਿਲੇ ਮਿਲੀਅਨ ਆਉਂਦਾ, ਫਿਰ ਬਿਲੀਅਨ ਆਉਂਦਾ, ਫਿਰ ਟ੍ਰਿਲੀਅਨ। ਟ੍ਰਿਲੀਅਨ। ਉਹ 8 ਟ੍ਰਿਲੀਅਨ ਆ ਦਾਰੇ 100 ਬਿਲੀਅਨ ਹੋਣ ਤੇ 1 ਟ੍ਰਿਲੀਅਨ ਬਣਦਾ। ਜੀ ਭਾਈ। ਨਹੀਂ ਉਹ ਗਾਣਾ ਕੀ ਤੇ ਕਿਹਾ? ਫਿਰ 100 ਟ੍ਰਿਲੀਅਨ ਹੋਣ ਤੇ 1 ਟ੍ਰਿਲੀਅਨ। ਨਹੀਂ 100 ਬਿਲੀਅਨ 1 ਟ੍ਰਿਲੀਅਨ। ਹਾਂਜੀ ਇਹ ਕਿਦਾਂ ਅੱਗੋਂ ਤਰਤੀਬ ਕਿਉਂ ਖਰਾਬ ਹੋ ਗਈ? 10 ਮਿਲੀਅਨ 10 ਲੱਖ 1 ਮਿਲੀਅਨ, 1 ਮਿਲੀਅਨ 10 ਮਿਲੀਅਨ 100 ਮਿਲੀਅਨ 1 ਬਿਲੀਅਨ, ਨਹੀਂ ਤੇ 10 ਬਿਲੀਅਨ 1 ਟ੍ਰਿਲੀਅਨ ਨਹੀਂ ਹੋਣਾ ਚਾਹੀਦਾ। ਨਹੀਂ 100 ਆ। ਨਹੀਂ ਉਹ ਗਾਣਾ ਇਹਨਾਂ ਕਿਉਂ ਚੱਲਿਆ? ਉਹਨੇ ਗਾਣੇ 'ਚ ਕਸਮਾਂ ਪਾਈਆਂ ਵੀ ਆ ਦੇਖੋ ਲਾਜ਼ਮੀ। ਭਾਈਜਾਨ ਤੂੰ ਗਾਣਾ ਤੇ ਵੇਖੀ ਉਹ ਤਾਂ ਉਹਦੇ ਕੰਪੋਜੀਸ਼ਨ, ਉਹਦੇ ਲਿਰਿਕਸ। ਮੈਂ ਉਹ ਭਾਈ ਆਬਦ ਨੂੰ ਭੇਜਿਆ ਰਾਤੀ। ਮੈਂ ਕਿਹਾ ਇਹਦੇ ਤੇ ਮੈਨੂੰ ਉਰਦੂ ਜਾਂ ਪੰਜਾਬੀ ਸੇਮ ਲਿਖ ਕੇ ਤੇ ਆਪਾਂ ਸੇਮ ਗਾਉਂਦੇ। ਉਹ ਮੈਨੂੰ ਇੰਨਾ ਅੱਛਾ ਲੱਗਾ ਤਰਸ। ਤੁਹਾਨੂੰ ਆਉਂਦਾ ਗਾਣਾ? ਨਹੀਂ ਮੈਂ ਕਿਹਾ ਦੀ ਸ਼ਾਇਰੀ ਚੇਂਜ ਕਰ ਦੇ। ਇਹ ਪੰਜਾਬੀ ਆ ਕਿਹੜਾ? ਮੈਂ ਕਿਹਾ ਉਹਨੂੰ ਨਵਾਂ ਲਿਖ ਕੇ ਦੇ ਮੈਨੂੰ ਕਿਸੇ, ਜਿਹੜਾ ਰੀਜਨਲ ਬਹੁਤ ਉਹ ਪਤਾ ਨਹੀਂ ਕੋਈ ਬੋਲੀ ਹੋਰ ਆ। ਉਸਤਾਦ ਜੀ ਚਲਾ ਕੇ ਦਿਖਾਓ ਯਾਰ। ਸਟਾਪਾ ਚਾਚੀ ਕਾ ਉਹ ਤਾਂ ਨਹੀਂ ਕਿਤੇ ਨਹੀਂ ਆਹੋ ਇਦਾਂ ਦਾ ਹੀ ਆ। ਨਹੀਂ ਉਹ ਨਹੀਂ ਬੇਟਾ ਜੀ ਤਿੱਖੀ ਆਵਾਜ਼ ਆ ਉਸ ਸਿੰਗਰ ਦੀ। ਸੁਣਾਓ। ਮੋਸਟ ਹਾਈ ਦਿਖਾਓ ਜਿਹੜਾ ਮੋਸਟ ਹਾਈ। ਤੀਜੇ ਨੰਬਰ ਤੇ ਆਪਣਾ ਹੋਣਾ ਹੈ ਚਿੱਠੀ ਨਾ ਕੋਈ ਸੰਦੇਸ਼ ਵਾਲਾ। ਲੀਲਾ ਲਾ ਲੀਲਾ ਲਾ ਰਾ ਰਾ, ਇਹ ਵੀ ਉਹਨੇ ਗਾਇਆ ਉਸਤਾਦ ਜੀ। ਨਹੀਂ ਯੁਗ ਨਹੀਂ ਹੈ ਤੀਜੇ। most highest view in YouTube ਹੁੰਦਾ ਹੀ ਉਹ ਅੱਗੇ ਸਿੱਧਾ ਹੀ ਪਹਿਲਾਂ ਹੀ। ਉਸਤਾਦ ਜੀ ਗਾਣਾ ਸਰਚ ਕਰਕੇ ਨਾ, ਗਾਣਾ ਸਰਚ ਕਰਕੇ ਬਾਅਦ ਚ ਹੋਰ ਚੀਜ਼ ਸਰਚ ਕਰਨੀ। ਡਿਫਰੈਂਸ ਮਿੱਠਾਪੁਰੀਆ ਰੋਨਾਲਡੋ। ਉਸਤਾਦ ਜੀ ਭੁੱਖ ਲੱਗ ਗਈ ਆ, ਠਹਿਰ ਦਿਓ ਕਮੇਟੀ। ਆ ਗਿਆ ਕਿੰਨੀ ਖਾ ਗਏ? ਆ ਗਿਆ ਭਾਜਣ ਨੇ ਤੇ ਹੁਣ ਤੁਸੀਂ ਜਰਾ ਕਮੈਂਟ ਬਾਵਾ ਚੈੱਕ ਕਰੀ। 8.7 ਬਿਲੀਅਨ ਬਿਲੀਅਨ ਸੌਰੀ, ਕਮੈਂਡ ਉਹ ਟੀ ਵਾਲੇ ਵੀ ਹੈਗੇ ਆ। ਇਹ
ਕਾਈ ਦਾਈ ਸੈਕੜਾ ਹਜ਼ਾਰ 10,000 ਲੱਖ 10 ਲੱਖ ਕਰੋੜ 10 ਕਰੋੜ ਅਰਬ 8 ਅਰਬ 77 ਕਰੋੜ ਆ ਵਿਊ ਆ ਹਾਂਜੀ ਉਹ ਇੰਨੀ ਤਾਂ YouTube ਹੈ ਹੀ ਨਹੀਂ ਟੋਟਲ। ਯਾਰ ਇਹ ਬਹੁਤ ਮਜ਼ੇਦਾਰ ਗਾਣਾ ਇਸ ਤਰ੍ਹਾਂ ਯਾ ਨਹੀਂ ਮਤਲਬ ਓਹੋ ਸਕੇਲ ਕੀ ਛੜਿਆ ਨਾ ਕਮੀਨੋ ਵੀ ਗਿਆ ਉਹਦੇ ਵਿੱਚ ਨਹੀਂ ਓਏ ਲੱਗੇ ਤਾਂ ਤੂੰ ਮੈਂ ਉਰਦੂ ਲਹਾ ਰਿਹਾ ਜਾਂ ਪੰਜਾਬੀ ਤੇ ਟ੍ਰਿਲੀਅਨ ਵਾਲਾ ਗਾਣਾ ਕਿਹੜਾ ਵਾ? ਉਹ ਵੀ ਟ੍ਰਿਲੀਅਨ ਹੀ ਹੋ ਗਿਆ ਨਾ ਇਹ ਸਾਜ ਬੜਾ ਗਰੁੱਪ ਹੈ ਟ੍ਰਿਲੀਅਨ ਤੇ ਲਾਗੇ ਚਲਾ ਗਿਆ ਹਾਂਜੀ 8.7 ਬਿਲੀਅਨ ਉਹ ਕਾਪੀਰਾਈਟ ਹੈ ਜੇ ਆਹੋ ਆਇਆ ਵਾ। ਹਾਂ ਇਹਦਾ ਹੀ ਵਾਹ ਇਹ ਕਾਲੂ ਸਾਹਿਬ ਇਹ ਸਭ ਤੋਂ ਮਜ਼ੇਦਾਰ ਇਹਦਾ ਸ਼ਾਟ ਹੈ ਜਿਹਦੇ ਵਿੱਚ ਤੁਹਾਨੂੰ ਵੱਜੇ ਨੇ ਵਿਊਜ਼ ਆ ਦੇਖੀ 1 2 ਏ ਆ ਵਾਹ 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 ਸਾਜੀ ਇਹ ਮਿਹਨਤਾਂ ਵਾ ਹਾਂਜੀ ਰਾਤ ਨੂੰ ਉਸਤਾਦ ਜਾ ਜੀ- ਕੇ ਉਹਨਾਂ ਨੇ ਕਿਤੇ ਹਾਂ ਹਾਂ ਇਹ ਟੀਪੀ ਗੋਲਡ ਵਾਲਾ ਨੇ ਕੀਤਾ ਅਪਲੋਡ। ਨਹੀਂ ਉਹਨੇ ਜੋ ਟੀਪੀ 골ਡ ਮੇਰਾ ਗਾਣਾ ਵੀ ਮਿਲੀਅਨ ਵਰਤਨ ਟੱਪ ਚੱਲਾ ਮਾਰ ਚਲਾ ਮਿਲੀਅਨ ਵਰਤਨ ਬਾਰਿਸ਼ ਵਾਲਾ ਜਿੱਦਾਂ ਗਿਲੀਅਨ ਹੋਇਆ ਸੀ ਨਾ। ਸਾਜੀ ਐਨਰੀਕ ਐਗਲੇਸੀਆ ਇਹਨਾਂ ਦਾ ਨਾਮ ਆ ਸਿੰਗਰ ਦਾ। ਇਹ ਇੰਗਲਿਸ਼ ਵਰਜਨ ਵੀ ਬਣਾਉਂਦੇ ਗਾਣੇ ਦਾ। ਲੇਕਿਨ ਇਹ ਬੋਲੀ ਕੋਈ ਹੋਰ ਆ ਹਾਂਜੀ ਇਹ ਹੋਰ ਹਾਂ। ਬ੍ਰਾਜ਼ੀਲ ਟੈਪ ਇਹਦੇ ਤੇ ਆਪਾਂ ਲਹਾਈਏ ਪੰਜਾਬੀ ਓਕੇ ਉਰਦੂ ਤੇ ਆਪਾਂ ਸਾਰੇ ਇਹਦੀ ਇਦਾਂ ਦੀ ਵੀਡੀਓ ਬਣਾਈਏ ਕਿਤੇ ਜਾ ਕੇ ਹਾਏ ਹਾਏ ਚੱਲ ਔਰ ਕਿਤੇ ਨਿਕਲ ਕੇ ਜਾ ਕੇ ਸਾਜੀ ਚਨਿਓਟ ਸੁਰਖ ਪਹਾੜ ਨਹੀਂ ਤਾਂ ਨਾਰਾਇਣ ਖਾਨ ਸਟਾਪ ਕਰਕੇ ਸਲਮਾਨ ਦੀ ਕਾਪੀ ਕਰਦੇ ਆ। ਨਹੀਂ ਨਿਸਾਜ ਜੀ ਉਧਰ ਜਾਈਏ ਉਹ ਜਿਹੜਾ ਹੁੰਜ਼ਾ ਹੁੰਜ਼ਾ ਯੈਸ ਉਹ ਕੇ ਪੁੱਛ ਲੈਂਦੇ ਕੀ ਆ ਜਾ ਬੇਟਾ ਆ ਜਾ ਕਹਿੰਦਾ ਕੁੱਟੀ ਕੁੱਪੀ ਰਕਾ ਮੂੰਹ ਆ ਅੱਜ ਕਿਹਾ ਸੀ 50% ਹਾਂ ਨਹੀਂ ਮੁੜਿਆ ਭਾਂ ਦੁੱਧ ਅੱਜ ਤੁਹਾਨੂੰ ਪਤਾ ਜਦੋਂ ਮੈਂ ਜਾ ਤੇ ਉਹਨੇ ਨਾ ਕਰਤੀ ਨਕਸੀਰ ਚਲਾ ਕੇ ਆਇਆ ਉਹਦੇ। ਨਹੀਂ ਫਿਰ ਵੀ ਲੈ ਕੇ ਆਇਆ ਦੁੱਧ 400 ਦਾ। ਹਟ ਨਵਾਂ ਉਹ ਗੈਰ ਤੇ ਜਾ ਗੱਲ ਪਿੱਛੇ ਹੋ ਕੇ ਬੈ ਪਿੱਛੇ ਹੋ ਕੇ ਬਹਿ ਲੈ ਪਿੱਛੇ ਹੁਣ ਤੇ ਸ਼ੋਅ ਸ਼ੁਰੂ ਹੋ ਗਿਆ ਹੁਣ ਤੂੰ ਜਿਹੜਾ ਪਹਿਲਾ ਦੁੱਧ ਲੈ ਕੇ ਗਿਆ ਹਾਂਜੀ ਉਹਨੇ ਵਾਪਸ ਕਰਕੇ ਉਹਨਾਂ ਪੈਸਿਆਂ ਦੇ ਨਵਾਂ ਦਿੱਤਾ ਜਾਂ ਤੂੰ ਪੈਸੇ ਦੁਬਾਰਾ ਦਿੱਤੇ ਉਸਤਾਦ ਜੀ ਤੁਹਾਨੂੰ ਪਤਾ ਤੁਹਾਡੀ ਖਾਤਰ ਜਾਨ ਵੀ ਆਦਰ ਮੈਂ ਕੋਲੋਂ ਪੈਸੇ ਦਿੱਤੇ। ਹਾਂ ਯਾਨੀ ਉਹਨੇ ਉਹ ਨਹੀਂ ਮੋੜਿਆ ਹਾਂ ਠੀਕ ਹੋ ਗਿਆ ਝੂਠ ਹੈ ਉਸਤਾਦ ਜੀ। ਸਾਜੇ ਤੁਹਾਡੀ ਖਾਤਰ ਸਹੀ ਦੱਸ ਨਹੀਂ ਨਹੀਂ ਉਸਤਾਦ ਜੀ ਉਹ ਦੁੱਧ ਗਿਆ 3 ਵਜੇ ਲੈ ਕੇ ਆਇਆ ਸੀ। ਓਕੇ ਉਹ ਕਹਿੰਦਾ ਤੁਸੀਂ ਉਦੋਂ ਹੀ ਕਹਿੰਦਾ ਕਿਉਂ ਨਹੀਂ ਵਾਪਸ ਕਰਨਾ। ਮੈਂ ਕਿਹਾ ਅਸੀਂ ਕੰਮ ਕਰਨ ਲੱਗੇ ਸੀ। ਤੇ ਉਹਨੇ ਕਿਹਾ ਬਹੁਤ ਹੀ ਦਿਨ ਚ ਖਰਾਬ ਹੋ ਗਿਆ ਕਹਿੰਦਾ ਮੈਂ 400 ਲੀਟਰ ਦੁੱਧ ਵੇਚਿਆ ਕਿਸੇ ਦਾ ਲਾਮਾ ਨਹੀਂ ਆਇਆ। ਉਹ ਮੌਸਮ ਵੀ ਕਹਿੰਦਾ ਉਹ ਤੁਸੀਂ ਫੌਰੀ ਕਹਿੰਦਾ ਉਬਾਲ ਕੇ ਤੈਨੂੰ ਉਤਲੇ ਖਾਨੇ ਚ ਰੱਖੋ। ਬਿਲਕੁਲ ਸਹੀ ਕਿਹਾ ਮੈਂ ਕਿਹਾ ਤੇ ਬਾਰਿਸ਼ਾਂ ਦੇ ਦਿਨ ਵਾ ਇੱਥੇ ਤੇ ਮੌਸਮ ਖਰਾਬ। ਨਹੀਂ ਬਿਲਕੁਲ ਉਹਨੇ ਸਹੀ ਕਿਹਾ ਮੈਂ ਤੇਰੇ ਤੋਂ ਪਿੱਛੇ ਇਹ ਗੱਲ ਕਹਿਤੀ ਸੀ ਅੱਛਾ ਜੀ ਹਾਂ ਅੱਧੇ ਘੰਟੇ ਦਾ ਬਾਕੀ ਜੋ ਵੀ ਹੈ ਮੈਂ ਕਿਹਾ ਇੱਥੇ ਕਤਲੋ ਗਾਰਤ ਨਾ ਸ਼ੁਰੂ ਕਰਾ ਦੀ। ਹਾਂ ਨਹੀਂ ਲੰਡਨ ਮੈਂ ਇਸੇ ਮੈਂ ਤਾਂ ਇੱਥੇ ਡਰਿਆ ਬੈਠਾ ਤਾਂ ਮੈਂ ਕਿਹਾ ਹੁਣੇ ਆਏ ਆ ਵੀ ਮੈਰ ਨੇ ਉੱਥੇ ਕੁਝ ਕਰ ਕਰ ਦੇਣਾ ਸਹੀ ਗੱਲ ਆ ਮੁੰਡਾ ਅਥਰਾ ਭੇਜ ਬੈਠਾ ਮੈਂ ਨਹੀਂ ਉਹ ਮੈਂ ਬਾਵਾ ਟੰਗ ਕੇ ਜਦੋਂ ਨਹੀਂ ਉਹ ਤਾਂ ਮੈਂ ਇਹੀ ਸੀ ਮੈਂ ਕਿਹਾ ਵੀ ਅੱਲਾ ਖੈਰ ਹੀ ਕਰੇ ਮੈਰ ਨੂੰ ਭੇਜਤਾ ਵਾ ਉਹਨੇ ਨਹੀਂ ਵੇਖਣਾ ਅੱਗੇ 40 ਬੰਦੇ ਆ 50 ਬੰਦੇ ਆ ਨਹੀਂ ਉਹਨੇ ਸ਼ੁਰੂ ਹੋ ਜਾਣਾ ਨਹੀਂ ਸਾਜੀ ਦੁੱਧ ਨਹੀਂ ਮਿਲ ਲਿਆਂਦਾ। ਹਾਂ ਦੁੱਧ ਮੈਂ ਕਿਦੋਂ ਲੈ ਕੇ ਆਇਆ ਵਾਂ? ਉਹਨੇ ਨਹੀਂ ਮੋੜਿਆ ਉਹ ਨਾ ਉਹਨੇ ਪੈਸੇ ਦਿੱਤੇ। ਮੈਂ ਉਹਨੂੰ ਗੁੱਸੇ 'ਚ ਜਦੋਂ ਮੈਂ ਗਿਆ ਨਾ ਮੈਂ ਕਿਹਾ ਤੂੰ ਮੋੜਨਾ ਵਾ ਕਿ ਨਹੀਂ ਕਹਿੰਦਾ ਨਹੀਂ ਹਾਂ ਤੇ ਬਸ ਮੈਂ ਆ ਗਿਆ। ਇਸ ਤੋਂ ਕਿਤੇ ਬਣ ਗਿਆ ਵੈਰੀ ਗੁੱਡ ਯਾਰ ਬਹਿਸ ਤੇ ਕਰਦਾ ਹੀ ਨਹੀਂਗਾ ਬਹਿਸ ਨਹੀਂ ਫਿਰ ਹੁਣ ਤੂੰ ਲੈ ਕੇ ਆਇਆ ਮੈਂ ਚਾਹ ਪੀਣੀ ਆ ਹੁਣ ਤਾਂ ਮੈਂ ਲਿਆਇਆ ਫਿਰ ਮੈਂ ਪੱਲਿਆਂ ਲੈ ਕੇ ਆਇਆ। ਪੱਲਿਓ ਲੈ ਆਇਆ ਹਾਂਜੀ। ਬਸ ਠੀਕ ਆ ਇਹ ਉਹਦੇ ਮੂੰਹ ਤੋਂ ਬੜੀ ਵੱਡੀ ਜੁੱਤੀ ਆ ਵਾਹ ਵਾਹ ਜੀ ਇਹ ਸਾਰੀ ਜ਼ਿੰਦਗੀ ਦਾ ਦਾਗ ਇਹ ਉਹਦੇ ਤੇ ਬਹੁਤ ਵੱਡੀ ਉਹਦੀ ਸਾਰੀ ਜ਼ਿੰਦਗੀ ਦੀ ਕਿਸੇ ਨਾਲ ਹੁਣ ਅੱਗੇ ਤੋਂ ਵੀ ਨਹੀਂ ਮੈਂ ਕਿਹਾ ਮੋੜੂਗਾ ਤੂੰ ਸਾਨੂੰ ਜਾਣਦਾ ਨਹੀਂ ਐ ਕਿ ਇੱਥੇ ਕੰਮ ਨਵਾਂ ਨਾ ਸ਼ੁਰੂ ਹੋ ਜਾਵੇ ਤੇ ਢਿੱਡ 'ਚ ਛੁਰੀ। ਮੈਂ ਕਿਹਾ ਪਤਾ ਕੀ ਗੱਲ ਆ ਮੈਂ ਇਹੀ ਡਰਦਾ ਰਹਿਣਾ ਵਾਂ ਕਿ ਯਾਰ ਅਥਰੇ ਆ ਗਿਆ ਹੁਣ ਤੇਰੇ ਤੋਂ ਬਾਅਦ ਅਗਰ ਮੈਂ ਮਿਸਾਲ ਮਿੱਠੇ ਨੂੰ ਭੇਜ ਦਿੰਦਾ ਤੋਬਾ ਠੀਕ ਆ ਅਗਲੀ ਦੁਕਾਨ ਤੇ ਬੰਬ ਸਟਾਉਣ ਵਾਲੀ ਗੱਲ ਆ। ਸਾਜੀ ਆ ਮੈਂ ਬੋਤਲ ਨੂੰ ਹੱਥ ਪਾਇਆ ਗੁੱਜਰ ਜੂ ਚਲਾ ਜਾਏ ਜਿਹਦਾ ਕੰਮ ਹੀ ਦੁੱਧ ਦਾ ਵਾ ਦੁੱਧ ਦਿੰਦਾ ਹਾਂਜੀ। ਉਹਨੂੰ ਉਹਨੇ ਕਿੱਦਾਂ ਕਹਿਣਾ ਸੀ ਵੀ ਦੁੱਧ ਦੇ ਮੁਤਲਕ ਓਏ ਹੋਏ ਇਹਦਾ ਦੁੱਧ ਦਾ ਕੰਮ ਆ ਤੇ ਇਹਨੂੰ ਕਹਿੰਦੇ ਦੁੱਧ ਨੂੰ ਹੱਥ ਲਾਈਆਂ ਹਾਂ ਉਸ ਤੋਂ ਬਾਅਦ ਇੱਕ ਮਿਸਾਲ ਆ ਸਾਰੇ ਤੁਸੀਂ ਜੇ ਨੇਰ ਪਾਉਂਦੇ ਤੇ ਖੁਦਾ ਨਾ ਅੱਲਾ ਮਾਫੀ ਕਿਤੇ ਕਾਲੂ ਨੂੰ ਕੋਈ ਦੱਸ ਦਿੰਦਾ ਵੀ ਉੱਥੇ ਲੜਾਈ ਹੋਈ। ਓਏ ਲਾਸ਼ਾਂ ਆਂਦੀਆਂ ਬਸ ਉਸਤਾਦ ਜੀ ਇੱਕ ਛੋਟਾ ਜਿਹਾ ਵਾਕਿਆ ਸੀ ਦੁੱਧ ਵਾਲਾ ਤੇ ਉਹਦੇ ਖਾਤਰ ਕੀ ਕੁਛ ਕਰਾਤਾ। ਸਾਜੀ ਮੈਂ ਬੋਤਲ ਕੋਕ ਦੀ ਨੂੰ ਹੱਥ ਪਾਇਆ ਨਾਲ ਜਿਹੜੀ ਪਾਣ ਵਾਲੀ ਦੁਕਾਨ ਉਹ ਡਾਲੇ 'ਚ ਖਾਲੀ ਬੋਤਲਾਂ। ਮੈਂ ਕਿਹਾ ਲੈ ਵੀ ਇਹਦਾ ਖੁੱਲਾ ਖੁੱਲੇ ਹੀ ਖੁੱਲੇ। ਹਾਂ ਸਾਜੀ ਮੈਂ ਇੰਜ ਕਰਕੇ ਬੋਤਲ ਨੂੰ ਹੱਥ ਪਾਇਆ ਉਹਨੇ ਦੋ। ਉਹ ਨਹੀਂ ਬਾਵਾ ਜਦੋਂ ਤੂੰ ਇਹ ਗੱਲ ਕਹਿਤੀ ਨਾ ਕਿ ਠੀਕ ਆ ਤੂੰ ਨਵੇਂ ਪੈਸੇ ਲੈ ਲਾ ਦੇ ਦੇ ਉਸ ਤੋਂ ਕਿ ਉਹ ਮਰ ਗਿਆ ਉਹਦੀ ਲਾਸ਼ ਆ ਉਹ ਹੁਣ ਹਾਂ, ਉਹ ਹੁਣ ਕਿਸੇ ਨੂੰ ਮੂੰਹ ਵਹਾਉਣ ਦੇ ਕਾਬਿਲ ਦੁੱਧ ਵਹਾਉਣ ਦੇ ਕਾਬਿਲ ਨਹੀਂ ਰਿਹਾ ਦੇਖ ਲਈ ਜੇ ਖਾਨਦਾਨੀ ਹੋਇਆ ਨਾ ਨਾਲੇ ਤੂੰ ਕੋਲੋਂ ਦੁੱਧ ਲਿਆ ਕੇ ਸਾਡੇ ਮੂੰਹ ਤੇ ਵੀ ਜੁੱਤੀ ਮਾਰੀ ਆ।
ਅੱਛਾ ਹਾਂ ਆਦੇ ਵੀ ਸ਼ਰਮਿੰਦਾ ਕੀਤਾ ਤੂੰ। ਇਹ ਬੜੀ ਵੱਡੀ ਤੂੰ ਕੰਮ ਪਾਇਆ ਜਿਹੜਾ ਤੂੰ ਪਾਇਆ। ਕਿਉਂਕਿ 60 ਤੋਂ ਵੱਧ ਤੇ ਕੋਈ ਪੈਸੇ ਨਹੀਂ ਹੁੰਦੇ, ਤੂੰ 200 ਕਿੱਥੋਂ ਦੇ ਆਇਆ? ਚਾਹ ਦੀ ਮੈਨੂੰ ਬਹੁਤ ਤਲਬ ਹੋ ਰਹੀ ਹੈ ਯਾਰ, ਪਤਾ ਨਹੀਂ ਸਾਜੀ ਕਿਉਂ। ਆ ਰਹੀ ਚਾਹ ਬਸ। ਜਦੋਂ ਇਹਦੇ ਆਪਣੇ ਬੱਚੇ ਪੈਦਾ ਹੋਣੇ ਆ ਨਾ, ਇਹਨਾਂ ਨੇ ਉਹਨੂੰ ਵੀ ਨਹੀਂ ਆਪਣੇ ਪੱਲਿਆਂ ਦੁੱਧ ਲਿਆ ਕੇ ਦੇਣਾ, ਤੇ ਇੱਥੇ ਅਦਾਰੇ ਲਈ ਕਿੱਦਾਂ ਲਿਆ ਸਕਦਾ? ਦੱਸ ਮਿੱਠੇ। ਇਹਦੇ ਬੱਚਿਆਂ ਨੂੰ ਵੀ ਘੂਰੀਆਂ ਪਾਉਣੀਆਂ ਵਾ ਨਹੀਂ ਸਾਜੀ, ਆਪਾਂ ਓਲ ਪੋਲ ਦੇ ਡੱਬੇ ਇਸਤੇਮਾਲ ਕਰਦੇ ਆ। ਆਲ ਪੋਲ ਔਲ ਪਰ ਓਏ ਆਲ ਪਰ ਓਏ ਆਲ ਪਰ ਓਏ ਆਲ ਫੋਲ। ਸਕਾਟਲੈਂਡ ਦੇ ਵਿੱਚ ਇੱਕ ਬੰਦੇ ਨੇ ਯਾਨੀ ਕਿ ਦੁੱਧ ਵਾਲੇ ਡੱਬੇ ਲਏ ਆ 2, ਉਹਨੇ ਕੋਈ ਸਿਸਟਮ ਇਦਾਂ ਦਾ ਲਾਇਆ ਵਿੱਚ ਚਿਪ ਸਾਜ ਇਦਾਂ ਦੀ ਲਾਈ ਆ, ਉਹ ਜਦੋਂ ਖਰਾਬ ਹੋਣ ਲੱਗਣਾ ਵਾ ਮਿੱਠਾ ਜੀ ਵੈਰੀ ਗੁੱਡ। ਫ੍ਰਿਜ ਨੇ ਰੋਲਾ ਪਾ ਦੇਣਾ। ਸੈਂਸਰ ਬੋਰਡ ਬਹਿ ਕੇ ਦੋਵੇਂ ਨਾਲ ਨਾਲ, ਸੈਂਸਰ ਬੋਰਡ ਇਹ ਆ ਤਾਂ ਸਹੀ ਉਹ ਦੋਵੇਂ ਨਾਲ ਨਾਲ ਬਹਿ ਕੇ ਆਇਨਸਟਾਈਨ ਤੇ ਪਾਇੰਟ ਸਟੈਂਡ। ਨਹੀਂ ਉਹ ਦੂਜਾ ਛੋਟੇ ਪਾਇੰਸਟਾਈਨ ਜਿਹਨੇ ਫੋਨ ਨਿਊਟਨ ਤੇ ਆਇਨਸਟਾਈਨ ਬਹਿ ਕੇ ਦੋਵੇਂ ਸਹੀ ਮੈਂ ਮਾਰਕੂਨੀ ਆ। ਮਿੱਠੇ ਦੱਸੀ ਹਾਂ ਇਹ ਹੁੰਦਾ ਵਾ ਉਸਤਾਦ ਜੀ, ਤੁਹਾਨੂੰ ਨਹੀਂ ਪਤਾ। ਨਾਲੇ ਉੱਥੇ ਜਦੋਂ ਤੁਸੀਂ ਫ੍ਰਿਜ ਖੋਲਣੀ ਨਾ ਤਾਂ ਬਿੱਲੀ ਦੀ ਆਵਾਜ਼ ਆਉਣੀ। ਹਾਂਜੀ ਨਹੀਂ 12 ਲੈ ਆ ਕੇ ਬਚਾ ਕੇ ਆ ਗਿਆ ਨਾ, ਉੱਥੇ ਹੀ ਰਹਿ ਗਿਆ ਨਾ ਦੁੱਧ ਵਾਲਾ, ਬਸ ਠੀਕ। ਮਿਆਨੀ ਦੇ ਵਿੱਚ ਸਾਜੀ, ਮਿਆਨੀ ਦੇ ਵਿੱਚ ਉੱਥੇ ਨਹੀਂ, ਤੈਨੂੰ ਇੱਥੇ ਦੇ ਕਬਰਸਤਾਨ ਮਿਆਣੀ ਨਹੀਂ। ਫੈਸਲਾਬਾਦ। ਨਹੀਂ ਇਹ ਵਸੀਅਤ ਸਾਨਾ ਚੈਨਲ- ਕਰ, ਐਡਾ ਭਾਰ ਨਹੀਂ ਸਾਡੇ ਕੋਲ, ਇੱਥੋਂ ਕਿਤੋਂ ਚੁੱਕਦੇ ਫਿਰਾਂਗੇ ਅਸੀਂ। ਨਹੀਂ ਉੱਥੇ ਹੀ ਇਹਦੇ ਲਾਗੇ ਹੀ। ਸਾਦੇ ਮੁਹਤਰਮ ਮਿਆਮੀ ਦੇ ਵਿੱਚ ਚਾਈਨਾ ਦਾ ਸ਼ਹਿਰ ਆ, ਉੱਥੇ ਮਿਆਮੀ ਚਾਈਨਾ ਦਾ ਵਾ ਜੀ। ਉਹਨੂੰ ਨਹੀਂ ਕਹਿੰਦਾ ਮਿਚਾਚਮੀ, ਉਹ ਵਾ ਮਿਚਾਚਮੀ। ਕੋਈ ਯਾਰ ਕਿਹੜਾ ਸੀਗਾ ਯਾਰ? ਅੱਛਾ ਮਿਆਮੀ ਹੈਗਾ। ਹਾਂਜੀ ਮਿਆਮੀ ਪਤਾ ਨੀ ਕਿਹੜਾ ਸ਼ਹਿਰ। ਤਾਂ ਜੋ ਉੱਥੇ ਰਿਵਾਜ ਆ, ਕਹਿੰਦੇ ਜਦੋਂ ਕੁੜੀ ਦੀ ਸ਼ਾਦੀ ਕਰਦੇ ਨਾ, ਕੁੜੀ ਨੇ ਮਹੀਨਾ ਪਹਿਲੇ ਰੋਣਾ ਬਹਿ ਕੇ, ਫਿਰ ਜਦੋਂ 20 ਦਿਨ ਰਹੇ ਨੇ ਫਿਰ ਉਹਦੀ ਮਾਂ ਨੇ ਨਾਲ ਬਹਿ ਕੇ ਰੋਣਾ, ਫਿਰ ਜਦੋਂ 10 ਦਿਨ ਰਹੇ ਨੇ ਗੱਲ ਸੁਣੀ, ਫਿਰ ਪੂਰਾ ਟੱਬਰ ਬਹਿ ਕੇ ਰੋਂਦਾ ਸਾਜੀ। ਪੂਰੀ ਬਰਾਤ ਨੇ ਰੋਣਾ ਵਾ ਸਾਰਿਆਂ ਨੇ। ਇਹ ਪੱਟੀ ਵੀ ਚੱਲੀ ਸੀ ਪਿਛਲੇ ਹਫਤੇ ਦੀ ਗੱਲ, ਮਿਆਮੀ ਦੀ ਗੱਲ ਆ ਉਹ। ਹਾਂਜੀ ਉਸ ਤੋਂ ਬਾਅਦ ਜਦੋਂ ਕੁੜੀ ਘਰ ਆਈ ਨਹੀਂ, ਫਿਰ ਪੂਰੇ ਮਹੱਲੇ ਨੇ ਰੋਣਾ। ਹਾਂਜੀ ਇਹ ਰਿਵਾਜ ਆ ਸਾਜੀ। ਜਦੋਂ ਉੱਥੋਂ ਕੁੜੀ ਨੇ ਆਏ ਨਾ, ਫਿਰ ਪਿੱਛੋਂ ਪੂਰੇ ਮਹੱਲੇ ਨੇ ਰੋਣਾ। ਜਦੋਂ ਕੁੜੀ ਨੇ ਅਗਲੇ ਦੇ ਘਰ ਚੱਲ ਜਾਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਹੈਪੀ ਹੋ ਜਾਣਾ ਤੇ ਮੁੰਡੇ ਵਾਲਿਆਂ ਨੇ ਰੋਣਾ। ਫਿਰ ਸਾਜੀ ਜਿਨ੍ਹਾਂ ਦੇ ਇੱਕ ਬੱਚਾ ਜਾਂ 2 ਬੱਚੇ ਨਹੀਂ ਹੁੰਦੇ, ਉਹਨੇ ਉਹਨਾਂ ਦੇ ਘਰ ਰੋਈ ਜਾਣਾ ਹੋ ਕੇ ਆਣਾ ਉਹ ਵੀ। ਤੇ ਫਿਰ ਉਹ ਰੋਂਦੇ ਰੋਂਦੇ ਦੁਆ ਕਰੀ ਸਾਡਾ ਬੱਚਾ ਖੁਸ਼ਹਾਲ ਪੈਦਾ ਹੋਵੇ। ਹਾਂਜੀ ਇਹ ਜ਼ਿਆਦਤੀ, ਇਹ ਨਹੀਂ ਮੈਨੂੰ ਸਮਝ ਆ ਰਹੀ ਗੱਲ। ਲੇਕਿਨ ਉਹ ਬੰਦੇ ਤੇ ਜਦੋਂ ਬੱਚਾ ਹੋ ਜਾਣਾ, ਪੈਦਾ ਹੋ ਗਿਆ ਬੱਚਾ, ਉਹਨਾਂ ਦੇ ਘਰ ਵਾਲਿਆਂ ਨੇ ਧੀ ਪੁੱਤ ਦਿੱਤਾ, ਉਹ ਕਹਿੰਦੇ ਫਿਰ ਖੁਸ਼ੀਆਂ ਆਣ ਆਪਣੀਆਂ ਤੇ ਫਿਰ ਅਗਲਾ ਬੱਚਾ ਨਹੀਂ ਜਿਹੜਾ ਬੱਚਾ ਜੰਮਣਾ ਨਾ ਉਹ ਨਾ ਰੋਵੇ। ਜੇ ਉਹ ਰੋਏਗਾ ਫਿਰ ਅਬਸ਼ੁਗਨ ਹੋਏਗਾ, ਤੁਹਾਡੇ ਰੋਣੇ ਦੇ ਅਸਰ ਪਏਗਾ, ਤੁਹਾਡਾ ਰੋਣਾ ਘਟ ਜਾਏਗਾ। ਬੱਚਾ ਜਿਹੜਾ ਜੰਮਦਾ ਉਹ ਨਾ ਰੋਵੇ, ਉਤਲੇ ਜਿਹੜੇ ਉਹ ਰੋਣ। ਉਹ ਰੋਣ, ਕਿਉਂਕਿ ਜਦੋਂ ਉਹ ਜੰਮਣਾ ਜੰਮਦੇ ਜਿਹੜੇ ਕਹਿੰਦੇ ਤੇਰੇ ਜੰਮਦਿਆਂ ਨੂੰ ਰੋਂਦਾ। ਵਾਹ ਫਿਰ ਸਕਾਟਲੈਂਡ ਦੇ ਵਿੱਚ ਸਾਜੀ ਇੱਕ ਬੜਾ ਮਸ਼ਹੂਰ ਆ ਕਿ ਜਦੋਂ ਸ਼ਾਦੀ ਕਰਨ ਤੋਂ ਪਹਿਲੇ ਦੋਵਾਂ ਜੋੜਿਆਂ ਨੂੰ ਕੂੜੇ ਵਾਲੀ ਗੱਡੀ 'ਚ ਪਾਉਂਦੇ, ਉੱਤੇ ਕੂੜਾ ਸੁੱਟਦੇ, ਠੀਕ ਆ। ਫਿਰ ਪੂਰੇ ਇਲਾਕੇ ਦਾ ਗੇੜਾ ਕਢਾਉਂਦੇ ਆ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਤੇ ਮੁਸੀਬਤਾਂ ਨਾ ਲੱਗਣ। ਸ਼ੁਰੂ ਤੋਂ ਦੱਸਿਆ ਕਰਨਾ ਸਾਰਾ ਚਾਵਲਾ ਜਿਹਾ। ਪਹਿਲੇ ਉਹਨੇ ਸ਼ਾਦੀ ਤੋਂ ਪਹਿਲੇ ਪੂਰਾ 15 ਦਿਨ ਕੂੜਾ ਇਕੱਠਾ ਕਰਨਾ ਵਾ। ਹਾਂਜੀ ਤੇ ਕੂੜਾ ਛਾਣਨਾ, ਸਿਰਫ ਫਲ ਫਰੂਟ ਦਾ ਕੂੜਾ ਲੈਣਾ ਵਾ। ਐਕਸਟਰਾ ਕੂੜਾ ਵਿੱਚ ਜੂਸ ਦਾ ਪੈਕਟ ਕੋਈ ਨਾ ਹੋਵੇ, ਜਿੱਥੇ ਬੋ ਆਵੇ ਜਾਣੀ ਕਿ ਉਹ ਨਹੀਂ ਹੈ। ਉਹ ਸਾਰਾ ਛਾਟੀ ਕਰਨਾ, 15 ਦਿਨ ਢੇਰੀ ਲਾਉਣੀ ਪੂਰੀ। ਫਿਰ ਵਿੱਚ ਉਹਦੀ ਰਾਹ ਬਣਾ ਕੇ ਵੜਨਾ ਵਾ। ਹਾਂਜੀ ਫਿਰ ਇਧਰੋਂ ਬਣਨਾ, ਵਿਆਹ ਤੋਂ ਪਹਿਲੇ। ਹਾਂਜੀ ਇਧਰੋਂ ਬਣਨਾ, ਉਧਰੋਂ ਨਿਕਲਣਾ, ਉਧਰੋਂ ਫਿਰ ਉਹਨੂੰ ਵੇਲਾ ਕਰਾਉਣਾ। ਫਿਰ ਕੂੜੇ ਦੀ ਮਸਹਿਰੀ ਹੋਣੀ ਆ ਸਾਜੀ। ਹੈਂ? ਕੂੜੇ ਦੀ ਮਸਹਿਰੀ ਬਣਾਉਂਦੇ ਆ ਪੂਰੇ ਭਾਰ ਨਾਲ। ਮਤਲਬ ਜਿਹੜੀਆਂ ਲੜੀਆਂ ਵਾ ਉਹਨਾਂ ਦੇ ਵਿੱਚ ਜੂਸ ਦਾ ਡੱਬਾ, ਪੈਕਟ, ਪੈਂਪਰ ਉਹ ਟੰਗੇ ਵਿੱਚ, ਉਹ ਟੰਗੇ ਹੋਣ। ਤਹਿਕੀਕ ਫਿਰ ਰੂੜੀ ਨਾਲ ਪਿੱਛੇ ਲਿਖਦੇ ਹੈਪੀ ਮੈਰਿਜ, ਢੋ ਦੇ ਉੱਪਰ ਅੱਛੇ ਤਰੀਕੇ ਨਾਲ। ਤਾਂ ਸਾਡੇ ਕੋਲ ਵੱਧ ਤੋਂ ਵੱਧ ਵਾ। ਹੈ 80 ਸਾਲ ਦੇ ਬਾਬੇ ਨੇ ਤੁਰਿਆ ਜਾਣ ਡਿਆ ਵਾ। ਸੁਣਿਓ। ਮਿਆਂਮਾਰ ਦੀ ਗੱਲ ਆ। ਹਾਂ ਬਾਬਾ 80 ਸਾਲਾਂ ਤੁਰਿਆ ਜਾਣ ਡਿਆ ਵਾ। ਮਿਆਂਮਾਰ ਹਾਂ ਤੇ ਉਸਤਾਦ ਜੀ ਇੰਜ ਕਰਕੇ ਉਹਨੇ ਦਰਖਤਾਂ ਨਾਲ ਢੋਲ ਲਾਈ। ਦਰਖਤ ਨੂੰ ਕਿਦੋਂ ਤੋਂ ਛਿਲਤਰ ਫੇਰੀ ਆ, ਉਹਨੂੰ ਗੁੱਸਾ ਜਿਹੜਾ ਇੰਜ ਕਰਕੇ ਜਿੱਦਾਂ ਐਦਾਂ ਬਚਾ ਲੈਂਦਾ ਦਰਖਤ ਪੱਟ ਰਹੇ ਐ ਖੜੇ ਦਰਖਤ ਹੀ ਪੜਤਾ। ਗੁੱਸੇ 80 ਚ ਸਾਲ ਦੇ ਬਾਬੇ ਨੇ। ਦਰਖਤ ਚੀਕਾਂ ਮਾਰਦਾ ਰਿਹਾ, ਰੋਲਾ ਪਾਉਂਦਾ ਰਿਹਾ, ਉਹਨੇ ਨਹੀਂ ਛੱਡਿਆ। ਹਾਂ ਨਹੀਂ ਛੱਡਿਆ। ਇਦਾਂ ਹੀ ਹਾਂਜੀ ਹੱਡੂ ਤੇ ਦਵਾਜਾ ਇਕੱਠੇ ਬੈਠੇ ਅੱਜ ਭਾਈ। ਉਹ ਵੀ ਦੱਸ ਚਾਈਨਾ 'ਚ ਸਾਜ ਇੱਕ ਬੰਦੇ ਨੇ ਬਲਬ ਬਣਾਇਆ, ਅੱਗੇ 2 ਲਿਪਸ ਵੀ ਲਾਏ ਐਂ ਕਰਕੇ। ਬਲਬ ਐ ਬਲਦਾ ਵਾ। ਜਦੋਂ ਚੱਲਦਾ ਉਦੋਂ ਇੰਜ ਕਰ। ਤੂੰ ਨਹੀਂ ਕੁਝ ਬਣਾਇਆ ਕਦੀ? ਮੈਂ ਬਣਾਉਣਾ ਇੱਕ ਚੁੰਮੀਆਂ ਵਾਲਾ ਬਸ। ਹਾਂਜੀ ਇਹ ਦੇਖੋ ਤੇਰਾ ਬਟਨ ਸੁੱਟੋ, ਤੇਰਾ ਬਲਬ ਬਲੇਗਾ ਦੇਖੋ। ਟੋਂ ਐਂ ਕਰਕੇ ਬਹੁਤ ਅੱਛਾ ਉਹ ਨਾਈਸ। ਡਬਲ ਚਮਕੇ ਵਾਲਾ ਬਲਬ ਆ ਜੀ। ਹਾਂਜੀ ਅੱਛਾ ਉਸਤਾਦ ਜੀ ਮੂੰਹ ਤੇ ਬੋਲਣ ਲੱਗੇ, ਫੇਰ ਹੱਥ ਨਾਲ ਬਣਾ ਕੇ ਦਿਖਾਣੇ ਤੂੰ ਐ ਕਰ। ਨਹੀਂ ਉਹ ਯਾਰ ਉਹ ਫਲੈਕਸ ਇਹ ਅਸਲ ਬੜੀ ਸਾਜ ਜੀ। ਫਿਰ ਇੱਕ ਫਿਲੀਪੀਨ ਦੇ ਵਿੱਚ ਪਹਾੜ ਆ, ਮਿੱਠੇ ਉਹ ਦੱਸਿਆ ਵਾ। ਕਿਹੜਾ? ਯਾਰ ਤੂੰ ਦੱਸਿਆ ਨਹੀਂ ਹੈਗਾ ਯਾਰ। ਉਹਨੂੰ ਆਹੀ ਫਿਲੀਪੀਨ ਵਾਲਾ ਪਹਾੜ। ਨਹੀਂ ਇਹਨੂੰ ਕੁਝ ਯਾਦ ਆ ਗਿਆ। ਇਹ ਨਹੀਂ ਹੈਗਾ। ਨਾਈਜੀਰੀਆ ਦੇ ਵਿੱਚ ਜਿਹੜੇ ਕੇਲੇ ਪੈਦਾ ਹੁੰਦੇ ਨਾ, ਵਿੱਚ ਕੇਲਾ ਨਹੀਂ ਹੁੰਦਾ। ਅੱਛਾ ਜੀ ਬੰਦਾ ਲੰਮੇ ਪਿਆ ਵਿੱਚ। ਗਿਰੀ ਤੋਂ ਬਗੈਰ ਯਾਨੀ ਕੋਈ ਕੱਲਾ ਛਿੱਲੜ ਜਿਹਾ ਹੀ। ਗਿਰੀ ਕਿਹੜੀ ਹੁੰਦੀ ਹੈ ਉਹ ਕੇਲੇ ਦੀ ਕਿਤੇ? ਓਏ ਅੰਦਰ ਕੇਲੇ ਤੋਂ ਬਗੈਰ, ਯਾਨੀ ਉਹਨੂੰ ਖੋਲੋ ਦੇ ਵਿੱਚ ਕੁਝ ਵੀ ਕੁਛ ਨਹੀਂ। ਨਹੀਂ, ਉਹ ਗਿਰੀ ਨਹੀਂ ਹੈ। ਹਾਂਜੀ ਉਹ ਗਿਰੀ ਨਹੀਂ, ਉਹ ਪਾਈ। ਗਿਰੀ ਕਿਹੜੀ ਹੁੰਦੀ ਯਾਰ ਕੇਲੇ 'ਚ? ਕੇਲੇ ਦੇ ਵਿੱਚ ਮਟਰ ਹੁੰਦੇ ਪੁੱਤਰ, ਉਹ ਨਹੀਂ ਹੈ। ਯਾਰ ਕੇਲਾ ਅਸਲ ਹੁੰਦਾ ਜਿਹੜਾ ਅੰਦਰ ਲਾ। ਉਹ ਹੈ ਨਹੀਂ, ਉਹਨੂੰ ਉਹ ਹੈ ਮੈਂ ਹੀ ਨਹੀਂ। ਛਿਲਕਾ ਹੀ ਖਾਣਾ ਤੁਸੀਂ। ਕਵਰ ਆ ਕੱਲੇ।
ਮਤਲਬ ਜਦੋਂ ਇੰਜ ਉਹਨੂੰ ਸਾਰੇ ਨੂੰ ਖੋਲ ਲਿਆ ਤੇ ਉੱਥੇ ਰਹਿ ਕੁਝ ਨਹੀਂ ਗਿਆ ਖਾਣ ਵਾਲਾ ਤੇ ਕਿੱਥੇ ਮੂੰਹ ਮਾਰਨਾ ਛਿਲਕਾ ਹੀ ਖਾਣਾ ਉਹ ਛਿਲਕਾ ਤੇ ਥੱਲੇ ਚਲਾ ਗਿਆ ਨਾ ਛਿਲੜਾ ਨਹੀਂ ਨਾ ਅੱਛਾ ਹਲਕਾ ਧੋਤਾ ਹੋਇਆ ਕਰਕੇ ਲਿਆ ਯਾਰ ਛੁਰੀ ਲਿਆ ਆ ਕੱਟ ਕੇ ਉੱਥੇ ਲੈ ਉਸਤਾਦ ਜੀ ਕੇ ਕਹਿੰਦੇ ਉਹ ਦਰਖਤ ਦੇ ਥੱਲੇ ਨਾ 2 ਜੋੜੇ ਵੱਡੇ ਸੀ, ਉਹਨਾਂ ਨੇ ਬਦਵਾ ਦਿੱਤੀ ਸੀ, ਉਸ ਤੋਂ ਬਾਅਦ ਉਹ ਫਲ ਹੀ ਨਹੀਂ ਲੱਗਦਾ, ਹੁਣ ਕੱਲੇ ਛਿਲਕਾ ਹੀ ਉਹਨੇ ਝੋਲੀ ਅੜ ਕੇ ਜਾ ਤੇ ਕੇਲਾ ਨਾ ਪੈਦਾ ਹੋਵੇ ਛਿਲਕਾ ਹੀ ਪੈਦਾ ਹੁੰਦਾ ਅੱਛਾ ਛਿਲਕਾ ਹੀ। ਯਾਨੀ ਕੇਲਾ ਪੈਦਾ ਹੋ ਰਿਹਾ ਵਿੱਚ ਕੇਲਾ ਨਹੀਂ ਹੁੰਦਾ ਕੇਲਾ ਜਿਹੜਾ ਨਾ ਅਕੇਲਾ ਪਿਆ ਕੇਲੇ ਦੇ ਛਿਲਕੇ ਪੈਦਾ ਹੋ ਰਹੇ ਆ ਹਾਂਜੀ ਤੇ ਬਣਿਆ ਉਦਾਂ ਦਾ ਹੀ ਹੁੰਦਾ ਬਿਲਕੁਲ ਕਿਲਾ ਦੇ ਸੇਮ ਵੀ ਇੰਜ ਲੱਗਦਾ ਵੀ ਇਹਦੇ ਅੰਦਰ ਕੇਲਾ ਹੈ ਲੇਕਿਨ ਤੁਸੀਂ ਘੁੱਟਣਾ ਨਹੀਂ ਘੁੱਟਣਾ ਵਾ ਫੇਰ ਤੁਹਾਨੂੰ ਮਹਿਸੂਸ ਹੋਣਾ ਯਾਰ ਕੋਈ ਵਿਸ਼ਾ ਹੈ ਕੁਝ ਇਸ ਗੱਲ ਨੂੰ ਉਸਤਾਦ ਅਕਲ ਮੰਨਦੀ ਹੈ ਕਿਉਂਕਿ ਮੂੰਗਫਲੀ ਦੇ ਦਾਣੇ ਵੀ ਖਾਲੀ ਨਿਕਲ ਆਉਂਦੇ ਨਾ ਓ ਯਾਰ ਦਰਸ਼ ਮੂੰਗਫਲੀ ਤੋਂ ਹੀ ਓ ਯਾਰ ਸ਼ਿਕਾਗੋ ਦੇ ਵਿੱਚ ਫੇਰ ਇੱਕ ਹੋਰ ਸਿਟੀ ਨੂੰ ਨਾਮ ਭੁੱਲ ਗਿਆ ਦਾ ਪਤਾ ਨਹੀਂ ਕਿਹਦਾ ਐ ਜਿਹੜੀ ਮੂੰਗਫਲੀ ਪੈਦਾ ਹੋਈ ਸ਼ਿੰਗਾਪੀ ਦੇ ਵਿੱਚ ਸ਼ਿੰਗਾਪੀ ਐ ਜਿਹੜੀ ਮੂੰਗਫਲੀ ਸ਼ਿਕਾਗੋ ਐ ਜਿਹੜੀ ਮੂੰਗਫਲੀ ਪੈਦਾ ਹੋਈ ਆ ਪੈਦਾ ਵੱਡੀ 27 ਕਿਲੋ 28 ਕਿਲੋ ਦਾ ਇੱਕ ਦਾਣਾ ਹੋਇਆ ਹਾਂਜੀ ਮੂੰਗਫਲੀ ਦਾ ਹਾਂਜੀ ਭਾਈ ਤੁਸੀਂ ਮੂੰਗਫਲੀ ਮੋਢੇ ਤੇ ਰੱਖ ਕੇ ਲਿਆਉਣੇ ਤੇ ਘਰ ਲਿਆ ਕੇ ਕੱਟ ਕੇ ਲਿਆ ਕੇ ਇੱਕ ਦਾਣਾ ਹੀ ਹਾਂਜੀ। ਮੂੰਗਫਲੀ ਦੇ ਫਾੜੀਆਂ ਕਰਕੇ ਤੇ ਬੱਚਿਆਂ ਨੂੰ ਵੱਡੀ ਫਾੜੀ ਨਹੀਂ ਉਹ ਟੁੱਟਣੀ ਅੰਦਰੋਂ ਤੇ ਥੋੜਾ ਥੋੜਿਆਂ ਦੇ ਨਾਲ ਪੂਰਾ ਟੱਬਰ ਉਹਨੂੰ ਤੋੜ ਦਿੰਦੇ ਆ। ਉਹਦੇ ਉੱਤੇ ਬਹਿ ਕੇ ਉਹ ਨਹਿਰ ਵੀ ਪਾਰ ਕਰਦਾ ਰਾਹ ਦੇ ਵਿੱਚ ਹਾਲੇ ਚੱਪੂਆਂ ਨਾਲ। ਇਹ ਤੈਨੂੰ ਪਤਾ ਸੀ ਨਹੀਂ ਲੇਕਿਨ ਉਹਨਾਂ ਦਾ ਗੱਲ ਟੋਰ ਨਹੀਂ ਤੇ ਆਣਾ ਨਹੀਂ ਸਾਜੀ ਗੱਲ ਸਾਜੀ ਇਹ ਹੈ ਕਿ ਝੂਠ ਜਿਹੜਾ ਨਾ ਉਹਦਾ ਕੋਈ ਪੈਰ ਨਹੀਂ ਹੁੰਦਾ, ਮਿੱਠਾ ਜਿਹੜਾ ਬੋਲਦਾ ਚਲੋ ਸਮਝ ਆਂਦੀ, ਇਹ ਕੋ ਲਹਿਦਾ ਰਲਾ ਦਿੰਦਾ ਕੋਈ ਇਹ ਅਸਲ ਚ ਨਾ ਮਿੱਠਾ ਦੇਸੀ ਗੱਲ ਕਰ ਰਿਹਾ, ਇਹ ਕਰ ਰਿਹਾ ਇੰਟਰਨੈਸ਼ਨਲ। ਹਾਂ ਇਹ ਉਹ ਹਿਸਾਬ ਆ। ਇੰਡੀਆ ਦੇ ਵਿੱਚ ਸਾਜੀ ਇੱਕ ਪੀਂਗ ਆ ਦਰਖਤ ਦੇ, ਕਹਿੰਦੇ ਸੱਚੇ ਦਿਲ ਵਾਲਾ ਬੰਦਾ ਜਦੋਂ ਬਹਿੰਦਾ ਉਹ ਪੀਂਗ ਦੇ ਝੂਟਾ ਲੈਂਦਾ, ਪੀਂਗ ਝੂਟੇ ਦਿੰਦੀ ਆ ਆਪੀ ਹਾਂਜੀ। ਝੂਠਾ ਬੰਦਾ ਬਹੇਗਾ ਉਹ ਪੀਂਗ ਨਹੀਂ ਹਿੱਲੇਗੀ। ਭਾਵੇਂ ਵੀ ਕਰੋ ਜੋ ਮਰਜ਼ੀ ਕਰੀ ਜਾ ਯਾਰ ਦਾਨਸ਼, ਤੂੰ ਪਿੱਛੋਂ ਭਾਂ ਜੈਕ ਲਾ ਭਾਂ ਕਰੇਨਾ ਲਿਆ ਮਿੱਠੇ ਦੱਸ ਯਾਰ ਸੱਚੇ ਦਿਲ ਵਾਲੇ ਬੰਦੇ ਬਾਦ ਐ ਪੀਂਗ ਆਇਆ ਚੱਲ। ਉਹ ਤਾਂ ਫਿਰ ਸਦੀਆਂ ਤੋਂ ਨਹੀਂ ਹਿੱਲੀ ਹੋਣੀ ਪੀਂਗ ਕੋਈ ਨਾ ਕਿਤੇ ਬੰਦੇ ਕੋ ਝੂਠ ਬੋਲਿਆ ਹੀ ਜਾਂਦਾ। ਨਹੀਂ ਗੋਰਾ ਸੱਚੀ ਗੱਲ ਹੀ ਕਰਦਾ ਵਾ ਗੋਰਾ ਸੱਚਾ ਵਾ ਉਹ ਨਹੀਂ ਹੈ, ਓਏ ਗੋਰੇ ਵੀ ਬੜੇ ਬੜੇ ਝੂਠੇ ਆ। ਹਰ ਤਰ੍ਹਾਂ ਦਾ ਬੰਦਾ ਹਰ ਤਰ੍ਹਾਂ ਦਾ ਗੋਰਾ ਹੁੰਦਾ। ਤੂੰ ਨਹੀਂ ਕੁਛ ਗੋਰੇ ਤੋਂ ਸਾਜੀ ਯਾਦ ਆਇਆ, ਹਾਂ ਮੈਨੂੰ 6 ਛੁੱਟੀਆਂ ਚਾਹੀਦੀਆਂ ਨਾਲ 30,000 ਰੁਪਏ। ਇਹਦੇ ਚ ਗੋਰੇ ਦਾ ਕੀ ਲਿੰਕ? ਗੋਰੇ ਨੇ ਕਿਹਾ ਦੱਸਦਾ ਨਾ, ਨਹੀਂ 6 ਛੁੱਟੀਆਂ 6 ਛੁੱਟੀਆਂ ਨਾਲ 30,000 ਰੁਪਏ ਮੇਰੇ ਡ੍ਰਿਪਾਂ ਲੱਗਣੀਆਂ। ਡ੍ਰਿਪਾਂ ਲੱਗਣੀਆਂ ਹਾਂਜੀ 6 ਦਿਨ 6 ਦਿਨ ਡ੍ਰਿਪਾਂ ਲੱਗਣੀਆਂ। ਉਹ ਕਾਹਦੇ ਵਾਸਤੇ? ਗਲੂਟਾ ਵਾਈਟ ਤੇ ਦੀਆਂ 6 ਤੇ 30,000 30,000 ਰੁਪਏ 5,000 ਰੁਪਏ ਦੀ ਇੱਕ ਡ੍ਰਿਪ। ਕਾਦੀ ਉਹ ਗਲੂਟਾ ਵਾਈਟ ਦੀ, ਤੇ ਉਦੋਂ ਇੱਥੇ ਲਵਾ ਲਈ। ਗਲੂਟਾ ਵਾਈਟ ਥਾਇ। ਇੱਥੇ ਅਸੀਂ ਲਵਾਵਾਂਗੇ, ਅਸੀਂ ਤੈਨੂੰ ਲਵਾ ਦੇਵਾਂਗੇ। ਹਾਂ ਛੁੱਟੀਆਂ ਕਾ ਤੋਂ ਇੱਥੇ ਲਵਾਈ 6 ਦਿਨ ਇੱਥੇ ਰਹਿ ਤੂੰ। ਇੱਥੇ ਲੰਮੇ ਪੈ ਕੇ ਨਾਲ ਡ੍ਰਿਪ ਲਾਵਾਂਗੇ ਨਾਲ ਟੀ ਟਾਈਮ ਕਰਾਂਗੇ। ਨਾਲੇ ਏਸੀ ਚੱਲਣ ਡਏ ਆ ਫਲ ਫਰੂਟ ਤੈਨੂੰ ਮਿਲੇਗਾ ਹਰ ਸ਼ੈ। ਨਹੀਂ ਨਹੀਂ ਟੀ ਟਾਈਮ ਚ ਨਹੀਂ ਗਿਆ, ਫਿਰ ਕਿਹੜੀ ਉਹ ਬੋਡੀ ਵਾਈਟਨਿੰਗ ਦੀ ਆ। ਚੱਲ ਹਾਂਜੀ ਉਹ ਜਾ ਅੱਛਾ ਜਿਹੜਾ ਸਕਿਨ ਉਹ ਪਿੰਕ ਕਲਰ ਦੀ ਬੋਤਲ ਹੁੰਦੀ ਆ ਪੂਰੀ, ਗਲੂਟਾ ਵਾਈਟ ਗਲੂਟਾ। ਉਹ ਭਾਈ ਆ ਵੇਖੋ ਉਸਤਾਦ ਜੀ ਥਾਇਓਨ। ਜਿਤਨੇ ਬਿਨ ਤੈਨੂੰ ਕਹਿ ਤਾਂ ਜਾ ਖੁਸ਼ ਰਿਹਾ ਜੇ ਹੁਣ ਬਣਨ ਦੀ ਕਿਹੜੀ ਲੋੜ ਆ ਵੀ ਚਿੱਟੇ ਦੱਸ ਜਾ ਉਹ ਭਾਈ ਉਹ ਚਿੱਟਾ ਹੋਰ ਰੰਗ ਸਾਫ਼ ਕਰਨ ਕਿਉਂ ਦੀ ਆ। ਕਰਨਾ ਰੰਗ ਚਿੱਟਾ? ਵੈਸੇ ਹੀ ਸਾਜੀ ਹੋਣਾ ਨਹੀਂ ਚਾਹੀਦਾ। ਵੈਸੇ ਕਿਉਂ ਹੋਣਾ ਚਾਹੀਦਾ ਇਨਸਾਨ ਦਾ ਰੰਗ ਸਾਫ਼ ਹੋਣਾ। ਆ ਮੇਰੇ ਆ ਧੁੱਪ ਦੇ ਵਿੱਚ ਨਿਕਲ ਗਿਆ ਮੇਰੇ ਥੋੜਾ ਜਿਹਾ ਸਕਿਨ ਨੱਕ ਦਾ ਕੁਛ ਕਰ, ਇਸਤਰੀ ਦੀ ਮੁੱਠਰ ਦਾ ਨੱਕ ਤੇਰਾ ਕਰ ਹਾਂਜੀ। ਆਪਣਾ ਨੱਕ ਦਾ ਕੁਛ ਕਰ ਨਾਲੇ ਪੁੱਤ। ਸਿਹਤ ਬਣਾ ਯਾਰ, ਕੁਝ ਖਾ ਪੀ ਆ, ਅਗਰ ਚਿੱਟੇ ਹੋਣ ਨਾਲ ਕੀ ਹੁੰਦਾ? ਕੁਝ ਵੀ ਨਹੀਂ ਹੁੰਦਾ। ਪੁੱਤ ਇੱਧਰ ਨੱਕ ਦੇਖ ਦਾ ਕੀ ਕੁਛ ਕਰਦੇ ਆ ਕਰ ਅਸੀਂ। ਨੱਕ ਤੇਰਾ ਬਰਨਰ ਲਰਗਾ ਵਾ ਘਰ ਦਾ ਕੁਝ ਸੋਚ। ਉਹ ਜਿੰਨਾਂ ਦੇ ਪਟਾਕੇ ਕੱਢਣ ਵਾਲੇ ਆ, ਤੈਨੂੰ ਸਮਝ ਨਹੀਂ ਆਉਂਦੀ। ਮੇਰਾ ਕੱਢ ਦਿੱਤਾ। ਤੂੰ ਜੇ ਉਸਤਾਦ ਜੀ ਉਹ ਦੱਸੀ ਜਰਾ ਮਾਲੂਮਾਤ ਤੁਹਾਨੂੰ ਸਹੀ ਦੱਸਾਂ ਦੇਖੀ ਹੁੰਦੇ ਇਹਨੇ ਸਟਾਰਟ ਲੇਕਿਨ ਸਹੀ ਦੱਸਣਾ ਨਹੀਂ ਜੇ ਇਹ ਪੱਕੀ ਗੱਲ। ਸਕਾਟਲੈਂਡ ਦੇ ਵਿੱਚ ਜਿੰਨ ਗਾਇਬ ਹੋ ਕੇ ਨਹੀਂ ਆ ਸਕਦੇ, ਨਹੀਂ ਹੁੰਦੇ। ਸੈਂਸਰ ਲੱਗੇ ਜਦੋਂ ਉਧਰ ਵੜਨਗੇ ਨਜ਼ਰ ਆਉਂਦੇ। ਹਾਂ ਉਸ ਏਰੀਏ 'ਚ ਹਾਂਜੀ ਅਲਾਰਮ ਉਹ ਬੋਲਣ ਲੱਗ ਜਾਂਦੇ ਟੂ ਚਮਕਾ ਭਾਈ ਦਾ ਚਮਕਾ ਜਿੰਨ ਲੈਟ ਲੱਗੀ ਸਾਰੀ। ਉੱਥੇ ਨਹੀਂ ਗਾਇਬ ਹੋ ਸਕਦੇ। ਨਹੀਂ ਹੋ ਹਾਂਜੀ ਉਹਦੇ ਜਿੰਨ ਲੈਟ ਲੱਗੀ ਇਨਸਾਨਾਂ ਤੇ ਦੀ ਪਈ ਅੱਜ ਤੇ ਮੈਂ ਇੱਥੇ ਵੀ ਨਹੀਂ ਹੋ ਸਕਦੇ ਪਿੱਛੇ ਮੇਰੇ। ਮਰ ਗਏ। ਤੂੰ ਰਹਿ ਨਾ, ਅੱਜ ਤੇਰੀ ਮੈਂ ਮੁਲਾਕਾਤ ਕੌਣ ਤੂੰ। ਕਿਉਂ ਉਸਤਾਦ ਜੀ ਉੱਥੇ ਸੋ ਜਾਏਗਾ ਡਰਦਾ। ਯਾਰ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇੱਕ ਦਿਨ ਉਹਨਾਂ ਨਾਲ ਮੁਲਾਕਾਤ ਕਰ ਲਈ ਨਾ, ਬਜ਼ੁਰਗਾਂ ਨਾਲ। ਬਹੁਤ ਅੱਛੇ ਆ ਸਾਜੀ ਮੇਰੀ ਕਰਾਓ, ਮੈਂ ਤੁਹਾਨੂੰ ਗੱਲ ਕੀ ਕਿਹਾ ਤੇਰੀ ਮੈਂ ਕਰਾ ਦਿੰਦਾ। ਉਹ ਤਾਂ ਤੇਰੀਆਂ ਗੱਲਾਂ ਹੀ ਆ ਕੀ ਗੱਲਾਂ ਹੀ ਆ? ਤੇਰੇ ਪਟਾਕੇ ਦੀ ਤੇਰੇ ਵਾਲ ਤਹਿਨ ਤੇਰੇ ਨੈਣਕ ਨਹੀਂ ਪਛਾਣਦੇ। ਸਾਡਾ ਮੁੰਡਾ ਵਾ ਬਾਬਾ ਜੀ ਬਹੁਤ ਮਾੜਾ ਹਾਲ ਕਰਦੇ ਆ। ਹਵਾ 'ਚ ਭੱਜਣਾ ਜਿਹੜੇ ਇਹਨੇ, ਛੱਤ ਸੁੱਟ ਕੇ ਏਸੀ ਫਿਰ ਰਹੇ ਆ, ਤੇਰਾ ਕੀ ਕਰਨਗੇ ਉਹ? ਨਹੀਂ ਮੈਂ ਕਿਹੜਾ ਉਹਨਾਂ ਨੂੰ ਤੰਗ ਕੀਤਾ ਜਾਂ ਕੁਝ ਕਿਹਾ ਵਾ। ਉਹਨਾਂ ਨੂੰ ਬੜਾ ਪਿਆਰ ਕਰਦੇ ਆ। ਮੁਹੱਬਤ ਵਾਲੇ ਨਾਲੇ ਪੈਦਲ ਆਉਣ ਵਾਲੇ ਨਾਲ ਨਹੀਂ ਯਾਰੀ ਪਾਉਂਦੇ। ਹਾਂ ਤੂੰ ਪੈਦਲ ਆਉਣਾ, ਤੇਰੇ ਬੂਟਾਂ 'ਚ ਦੁਪਹਿਰੇ ਇਹਨਾਂ ਨਾਲ ਪਾਣੀ ਬਾਹਰ ਆਉਣੇ, ਪਿੱਛੇ ਦੀ ਆਵਾਜ਼ ਪਿੱਛੇ ਪਾਣੀ ਬਾਹਰ ਆਉਂਦਾ। ਨਹੀਂ ਮਿੱਠੇ ਤੂੰ ਰਹਿ ਯਾਰ ਇੱਕ ਦਿਨ। ਮਿੱਠਾ ਜਿਹਾ ਯਾਰ ਮੈਂ ਵੀ ਤੇਰੇ ਨਾਲ ਜਾਊਂਗਾ। ਨਹੀਂ ਫਿਰ ਤੁਸੀਂ ਮੁੜ ਕੇ ਲੈਪਟਾਪ ਲੈ ਕੇ ਰਹਿਣਾ, ਉਹਨੇ ਮੇਰੇ 6 ਪੀਸ ਕਰ ਦੇਣੇ। ਉਹ ਕੁਛ ਨਹੀਂ ਹੁੰਦਾ। ਇਹ ਉਹਨਾਂ ਨੂੰ ਸਮਝਣ ਕੀ ਦਿਆ ਵੀ। ਓ ਯਾਰ ਉਹ ਬਜ਼ੁਰਗ ਆ। ਉਹ ਜੋ ਲਓ ਜੀ ਮੇਰੇ ਕੋ ਕਸਮ ਲੈ ਲਓ ਉਸਤਾਦ ਜੀ, ਪਰਸੋਂ ਚੌਥ ਰਾਤ ਨੂੰ 2:30 ਵਜੇ ਬਾਰਿਸ਼ ਪਈ, ਮੈਂ ਉੱਠਿਆ ਸਾਡੀ ਕੰਧ ਦੇ ਉੱਪਰ ਉਹ ਨਹੀਂ ਉਹ ਜਾਣ ਡਿਆ। ਮੈਂ 2:30 ਵਜੇ ਦੇਖਿਆ ਤੇ ਉਸ ਮੈਂ ਆਪਣੇ ਛੋਟੇ ਭਾਈ ਉਠਾਇਆ, ਮੈਂ ਕਿਹਾ ਤੂੰ ਮਾਰ ਓਏ। ਉਹ ਉਬੜ ਕਰਦਾ ਉਠਿਆ, ਮੈਂ ਤੇਰੇ ਸਾਹਮਣੇ ਤੂੰ ਨਹੀਂ ਮਾਰ ਸਕਦਾ, ਤੂੰ ਕਹਦਾ ਭਾਈ ਸਾਹਿਬ ਵੱਡਾ ਹੋ ਗਿਆ। ਮੈਂ ਕਿਹਾ ਤੈਨੂੰ ਮਾਰ ਕੇ ਫੇਰ ਉਹ ਨੀਂਦ ਚੁਨੇ ਤੈਨੂੰ ਇੰਨੀਆਂ ਗੱਲਾਂ ਕਰਦੀਆਂ। ਉਹ ਕਰ ਦਿੰਦਾ ਵਾ ਇੱਡੀ ਕਰਦੇ ਛੋਟਾ ਭਾਈ ਗੱਲਾਂ। ਨਾ ਉਹ ਤੈਨੂੰ ਬਿਲਕੁਲ ਨਹੀਂ ਲੱਗੇਗਾ
ਆ ਪੈਰ ਇੱਧਰ ਨੂੰ ਪੁੱਠ, ਇਦਾਂ ਦਾ ਕੋਈ ਚੱਕਰ ਨਹੀਂ, ਸਿੱਧਾ ਹੀ ਹੈ। ਤੈਨੂੰ ਪਿਆਰ ਆਏਗਾ ਵੇਖ ਕੇ। ਤੁਹਾਨੂੰ ਪਤਾ ਬਾਬਾ ਜੀ ਮੇਰੇ ਫੇਵਰਿਟ ਕਰੈਕਟਰ ਨੇ, ਮੈਂ ਬਾਬਿਆਂ ਨਾਲ ਬੜੀ ਮੁਹੱਬਤ ਕਰਦਾ, ਲੇਕਿਨ ਛੱਤ ਸੁੱਟਣ ਵਾਲੇ ਬਾਬੇ ਉਹਨਾਂ ਨੇ ਸਿੱਟੀ ਕਿਉਂ ਆ? ਇੱਕ ਉਹ ਮੇਰੀਆਂ ਹਰਕਤਾਂ ਨਹੀਂ ਸੀ ਸਹੀ, ਕਿਹਦੀਆਂ? ਮੇਰੀਆਂ ਹਾਂਜੀ। ਅਜ਼ਾਨ ਹੁੰਦੀ ਮੈਂ ਹੈੱਡਫੋਨ ਲਾ ਕੇ ਮੈਂ ਗਾਣਾ ਲਾ ਕੇ ਤੇ ਉਹਦਾ ਕੰਮ ਕਰਨ ਡਿਆ, ਉਹ ਮੈਨੂੰ ਨਹੀਂ ਪਤਾ ਲੱਗਾ, ਉਹਨਾਂ ਨੇ 2-4 ਵਾਰੀ ਕਿਹਾ, ਫਿਰ ਜਦੋਂ ਛੱਤ ਡਿੱਗੀ ਆ ਤੇ ਫਿਰ ਮੇਰਾ ਹੈੱਡਫੋਨ ਪਤਾ ਨਹੀਂ ਕਿੱਥੇ ਹੈ। ਤੇ ਮੈਂ ਵੀ ਤਾਂ ਥੋੜਾ ਕਿ ਮੈਂ ਕਦੋਂ ਮੁੱਤ ਕੀ ਪਰਹੇਜ਼ਗਾਰ। ਨਹੀਂ ਤੂੰ ਮੇਰਾ ਪੁੱਤ ਰਾਤ ਨੂੰ ਜਦੋਂ ਧੱਜੇ ਦਾ ਟਾਈਮ ਹੋਣਾ, ਤੂੰ ਮੈਂ ਤੈਨੂੰ ਕਹਿਣਾ ਵਜ਼ੂ ਕਰ, ਤੂੰ ਵਜ਼ੂ ਕਰਨਾ, ਲਾਈਟਾਂ ਅਸੀਂ ਬੰਦ ਕਰ ਦੇਣੀਆਂ ਨੇ, 2 ਮੋਮਬੱਤੀਆਂ ਜਲਾਉਣੀਆਂ, 4 ਅਗਰਬੱਤੀਆਂ ਲਾਉਣੀਆਂ। ਇਹਨੂੰ ਪੁੱਛ ਰਾਤ ਨੂੰ ਮੈਂ ਜਦੋਂ ਇੰਨਾ ਕੁਝ ਕਰਨਾ, ਜਦੋਂ ਤੁਸੀਂ ਮੈਨੂੰ ਵਯੂ ਦਾ ਕਹਿਣਾ, ਬਾਬਾ ਜੀ ਨੇ ਫੇਰ ਤਾਂ ਖਿਜਣਾ ਵੀ ਤੁਸੀਂ ਕਿਹਨੂੰ ਕਹਿਣ ਡਏ? ਨਹੀਂ ਸਾਜ ਜੀ ਸਾਡੇ ਉੱਥੇ ਮੱਕੋਣੇ ਪੁਰਾਣਾ ਘਰ ਸੀ ਇਦਾਂ, ਬੜਾ ਪੁਰਾਣਾ ਤੂੰ ਘਰ। ਝੂਠ ਹੀ ਬੋਲਣਾ, ਉਹ ਸੀਰੀਅਸ ਹੋ ਕੇ ਕਾਰਟੂਨ ਦੇਖਣ ਵਾਲੇ ਆ। ਓਏ ਮੱਕੂ ਵਾਲੇ ਨਵਾਂ ਘਰ ਕਿਹੜਾ ਹੁੰਦਾ? ਸਾਜ ਜੀ ਮੱਕੋਣੇ ਮੈਂ ਨਹੀਂ ਬਣਾਇਆ, ਹੁਣ ਲੈ ਕੋਠੀ ਦੇ ਕੰਮ ਘਰ ਬਣਾਇਆ। ਉਹ ਨਵਾਂ ਬਣਾਇਆ, ਪੁਰਾਣੇ ਨੂੰ ਚੰਗਾ। ਉਹ ਨਹੀਂ ਉਸਤਾਦ ਜੀ, ਉਹ ਕੰਧ ਢੋਂਦੇ ਸੀ, ਯਕੀਨ ਕਰੋ ਇਹ ਐਡੀ ਸੁਰਮੇਦਾਰੀ ਨਿਕਲੀ ਕੰਧ ਚੋਂ, ਚਾਂਦੀ ਦੀ, ਚਲੋ ਪੁਰਾਣੇ ਵਕਤਾਂ ਦੀ। ਹਾਂਜੀ ਇਹ ਗੱਲ ਇਹ ਬਹੁਤ ਨਿਕਲੀ ਆ ਲੋਕਾਂ ਨੂੰ। ਯਕੀਨ ਕਰੋ, ਤੇ ਸੁਰਮ ਚੋਂ ਨਹੀਂ ਲੱਭਣ ਦਿਆ ਸਾਜ ਜੀ, ਉਹ ਪਤਾ ਕਿੱਥੇ। ਯਾਰ ਜਿਹੜੇ ਉਹ ਲੋਕ ਨਾਲ ਹੀ ਲੈ ਗਿਆ ਸੀ ਜਿਹਨੇ ਰੱਖੀ ਸੀ। ਭਾਈਜਾਨ ਜਦੋਂ ਇਹ ਬਟਵਾਰਾ ਹੋਇਆ ਨਾ ਪਾਰਟੀਸ਼ਨ, ਉਸ ਤੋਂ ਬਾਅਦ ਬਹੁਤ ਲੋਕ ਇੱਧਰ ਉੱਧਰ ਗਏ ਨੇ ਆਪਣਾ ਸਮਾਨ ਲੈ। ਸਾਡੇ ਘਰੋਂ ਵੀ ਤੇ ਸੋਨੇ ਦੀ ਦੇਗ ਨਿਕਲੀ ਸੀ, ਪੂਰੀ ਦੇਗ ਸੀ, ਉਹ ਸੋਨਾ ਸੀ। ਓਏ ਉਹ ਮੇਰੀ ਉਹ ਫਿੱਟੇ ਓਏ ਹਰ ਬੰਦਾ ਹੀ ਦੇਖ ਕੱਢਣ ਡਿਆ ਵਾ। ਤੁਹਾਡੇ ਘਰੋਂ ਜ਼ਿੰਦਗੀ 'ਚ ਕਦੀ ਚੌਲਾਂ ਵਾਲੀ ਨਹੀਂ ਨਿਕਲੀ ਪੂਰੀ। ਤੂੰ ਦੇਖ ਦੀ ਗੱਲ ਕਰ ਰਿਹਾ, ਤੁਹਾਡੇ ਘਰ ਥਾਲੀ ਨਹੀਂ ਨਿਕਲਦੀ ਦੇਖ। ਮਿੱਠੇ ਜਦੋਂ ਦੱਸੀ ਪਾਰਟੀਸ਼ਨ ਹੋਈ ਹੈ ਨਾ, ਮੇਰੇ ਦਾਦਾ ਜੀ ਅੱਲਾ ਜਨਤਾ ਜੀ ਘਰ ਦੇ ਤਾਂ ਹੀ ਪੌਣੇ 5 ਕਿਲੋ ਚਾਂਦੀ, 2.5 ਕਿਲੋ ਸੋਨਾ, ਇਹ ਅਮਾਨਤਾਂ ਸੀ ਲੋਕਾਂ ਦੀਆਂ। ਵੀ ਕਹਿੰਦੇ ਸੀ ਭਾ ਇਹਨਾਂ ਸਾਰਿਆਂ ਨੂੰ ਵਰਤਾ ਦੇ, ਇਹਦੇ ਹੱਕ ਓ ਯਾਰ ਮਿੱਠਾ ਜੀ ਮੇਰੀ ਗੱਲ ਸੁਣੋ, ਉਦੋਂ ਬੈਂਕ ਨਹੀਂ ਸੀ, ਹਾਂਜੀ ਅਮਾਨਤ ਬਣਾਉਂਦੇ। ਰੱਖਣ ਵਾਸਤੇ ਕੋਈ ਚੀਜ਼ ਨਹੀਂ ਸੀ, ਹਾਂਜੀ ਧੋਰਮੇ ਨਹੀਂ ਸੀ ਹੁੰਦੇ, ਸੋਨਾ ਹੁੰਦਾ ਸੀ, ਮੋਤੀ ਟੈਪ ਹੁੰਦੇ ਸੀ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਮਹਿੰਗੀਆਂ। ਹਾਂਜੀ ਹੁਣ ਉਹਨੂੰ ਕਿਸੇ ਚੀਜ਼ 'ਚ ਪਾ ਕੇ ਉਹਨੂੰ ਕਿੱਥੇ ਸੇਵ ਕਰਨ? ਚੋਰੀਆਂ ਡਕੈਤ ਤੇ ਉਦੋਂ ਵੀ ਹੁੰਦੇ ਸੀ, ਸਾਰਾ ਕੁਝ ਮੇਰੇ ਦਾਦੇ ਨੂੰ ਫੜਾਉਂਦੇ ਸੀ। ਕੰਧਾਂ 'ਚ ਚੁਣਵਾ ਦਿੰਦੇ ਸੀ, ਕੰਧਾਂ 'ਚ। ਹਾਂਜੀ ਹਾਂਜੀ ਯਾਰ ਇੱਟਾਂ ਥੱਲੇ ਕੰਧਾਂ 'ਚ ਚੁਣਵਾ ਤਾਂ ਅੱਗੇ ਬਾਰੀ ਬਣਾਤੀ, ਪਤਾ ਲੱਗਾ ਇਹ ਜ਼ਮੀਨ 'ਚ ਦਵਾ। ਉਹ ਫਿਰ ਜਦੋਂ ਇੱਧਰ ਵੀ ਉੱਧਰ ਵੀ ਫਿਰ ਬਾਅਦ 'ਚ ਬੜੇ ਲੋਕ ਆ ਕੇ ਲੈ ਕੇ ਗਏ ਨੇ ਆਪਣੀਆਂ ਆਪਣੀਆਂ ਚੀਜ਼ਾਂ, ਔਰ ਕਈਆਂ ਨੂੰ ਖੁਦਾਈ ਦੇ ਵਿੱਚ ਨਿਕਲੀਆਂ ਨੇ ਚੀਜ਼ਾਂ। ਹਾਂਜੀ ਸਾਜੀ ਤੋਂ 13 ਚੱਕ ਚ ਲੈ ਸਭ ਕੇ ਤੋਂ ਆ ਬਹੁਤ ਸਰਦਾਰ। 2.5 ਕਿਲੋ ਸੋਨਾ ਦਾਦਾ ਜੀ ਕਹਿੰਦੇ। ਉਹ ਬਾਕੀ ਤਾਂ ਲੋਕਾਂ ਨੂੰ ਚੀਜ਼ਾਂ ਫੜਾਉਂਦੇ ਸੀ। ਮੇਰੇ ਦਾਦੇ ਨੂੰ ਸਾਰੇ ਉੱਥੇ ਕਹਿੰਦੇ ਸਦੀਕ HBL, ਉਹ ਫਿਰ ਸਾਰਾ ਉਹ ਮੇਰੇ ਦਾਦੇ ਨੂੰ ਫੜਾਉਂਦੇ ਬੈਂਕ ਟੈਪ ਨਾ, ਸਾਰਾ ਕੁਝ ਦਾਦਾ ਜੀ ਫੜਾਉਣਾ। ਉਹਨੇ ਬਾਕੀ ਬੱਚਿਆਂ ਨੂੰ ਵੀ ਪਿੰਡ 'ਚ ਖਿਲਾ ਰਿਹਾ ਸੀ, ਉਹ ਬੱਚੇ ATM ਬਣੇ। ਸਰਦਾਰ ਜੀ ਉਹ ਤੁਹਾਨੂੰ ਦੱਸਣ ਦੇ 13 ਚੱਕ ਦੇ ਵਿੱਚ ਆਏ ਆ, ਉਹ ਤਾਰ ਬੰਨੀ ਹੋਈ ਸੀ ਏਦਾਂ ਬੜੀ ਪੁਰਾਣੀ, ਉਹਨਾਂ ਦੇ ਉੱਪਰ ਉਹਦੇ ਉੱਪਰ ਯਾਨੀ ਕਿ ਮੈਂ ਜੇ ਉਹ ਉੱਥੇ ਕੱਪੜੇ ਸੁੱਕਣੇ ਪਾਉਂਦੇ ਰਹੇ, ਯਾਨੀ ਕਿ ਦਿਨ ਵੀ ਰੱਖਤੀ ਤਾਂ ਜੀ ਉਹ ਸੋਨੇ ਦੀ ਸਾਰੀ। ਹਾਂ ਯਕੀਨ ਕਰੋ ਕੁੰਡੇ ਕੁੰਡੇ ਵੀ ਸੋਨੇ ਦੇ। ਹਾਂਜੀ ਉਹਨੂੰ ਕੁੰਡੇ ਪੱਟ ਕੇ ਲੈ ਗਏ ਉਹਨਾਂ ਨੇ, ਫਿਰ ਏਦਾਂ ਕੰਧ ਢਾਈ ਵਿੱਚੋਂ ਉਹਨਾਂ ਨੇ ਵਿੱਚ ਬੜਾ ਇੱਕ ਅਲਮਾਰੀ ਕੱਢੀ ਸਾਜੀ। ਸਾਜੀ ਆਪਣੇ ਆਪਣੇ ਘਰ ਨਾਲ ਇੱਕ ਵਾਰੀ ਰਿਸਕ ਲਵੋ, ਪੱਟ ਪਟਾਈਆ ਕਰਕੇ ਦੇ ਰਿਸਕ ਲਵੋ ਸਾਰੇ ਹੀ। ਰਿਸਕ ਕੀ ਲੈਣਾ? ਪੁਰਾਣੇ ਘਰ ਸਾਜੀ, ਨਵੇਂ ਨਹੀਂ ਆ ਜਿਹੜੇ ਹੁਣ ਬਣੇ। ਨਵੇਂ ਵੀ ਬਾਅਦ 'ਚ ਬਣੇ ਆ ਨਾ, ਹੁਣ ਤੂੰ ਘਰ ਉੱਤੇ ਬਣਾ ਲਿਆ ਨਵਾਂ, ਲੇਕਿਨ ਜਿਹੜੀ ਤੇਰੀ ਜ਼ਮੀਨ ਥੱਲੇ 15 ਫੁੱਟ ਆ ਉਹ ਤੇ ਪੁਰਾਣੀ ਹੈ ਨਾ ਜ਼ਮੀਨ। ਸਾਡੇ ਮਕਾਨ ਤੇਰੇ ਕੰਧ 'ਚ ਕੁਝ ਨਹੀਂ ਨਿਕਲੇ, ਜਿਹੜੀਆਂ ਤੂੰ ਢਾਈਆਂ। ਇਹਦੇ ਸਲਾਹ ਵੀ ਜਿਹੜੀ ਚੜੀ ਸੀਗੀ, ਚੀਜ਼ਾਂ ਤਿਆਰ ਕਿਉਂ ਪੁਰਾਣੇ ਸੀਗੇ। ਇਹਨੇ ਕੰਧ ਢਾਈ, ਨਹੀਂ ਸਾਜੀ ਕੁਛ ਨਹੀਂ ਨਿਕਲਿਆ। ਇਹਨੇ ਕੰਧ ਢਾਈ ਵਿੱਚੋਂ ਸੱਪ ਨਿਕਲਿਆ ਆ। ਕੁਛ ਸੋਨੇ ਦਾ ਸੱਪ ਨੇ ਹਾਰ ਪਾਇਆ ਸੋਨੇ ਦਾ, ਉਹਨੇ ਕਿਹਾ ਜੀ ਪਿਓ ਦਾ ਤੇ ਲਾ ਲਾ। ਸਭ ਕਹਿੰਦਾ ਮੈਂ ਖਜ਼ਾਨੇ ਵਾਲਾ ਨਹੀਂ, ਮਾਰਨਾ ਤੇ ਖਜ਼ਾਨੇ। ਨਹੀਂ ਉਹ ਕਹਿੰਦੇ ਕਈ ਐਸੀਆਂ ਦੇਗਾਂ ਹੁੰਦੀਆਂ ਉਹਦੇ ਉੱਤੇ ਸੱਪ ਵੀ ਨਿਗਰਾਨੀ ਤੇ ਬੈਠਾ, ਹਾਂਜੀ ਸਾਜੀ ਵਿੱਚ ਲਪੇਟਿਆ ਹੁੰਦਾ ਹੈ। ਖਜ਼ਾਨੇ ਦੇ ਉੱਤੇ ਐ ਕਰਕੇ ਬੈਠਾ। ਹਾਂਜੀ ਉਹ ਉਹ ਐ ਕਰਕੇ ਕਹਿ ਦਿੰਦਾ ਆ ਲੈ ਲੈ ਫੜ ਆ ਆ ਹਾਂ। ਨਹੀਂ ਕਈਆਂ ਨੂੰ ਸੇਵਰ ਸੱਪ ਆਪ ਕੱਢ ਕੇ ਦਿੰਦੇ, ਨਹੀਂ ਕਰਕੇ ਨਾਲ ਫਾੜੋ ਤੇਰਾ ਹਿੱਸੇ ਵੰਡਦਾ ਹੁੰਦਾ। ਖਜ਼ਾਨੇ ਵਾਲੀ ਦੇਖ ਤੇ ਰੋਲਾ ਪਾਇਆ, ਵਰਤਾਵਾ ਕਿੰਨੇ ਬਣਨਾ। ਨਹੀਂ ਇਹ ਜੈਨੂਇਨ ਗੱਲਾਂ ਨੇ, ਇਹਦੇ 'ਚ ਕੋਈ ਮਜ਼ਾਕ ਨਹੀਂ। ਇਹ ਹੁੰਦਾ ਸੀ ਕਿਉਂਕਿ ਉਦੋਂ ਨਹੀਂ ਸੀ ਸਮਾਨ ਐਡਾ, ਹਾਂਜੀ ਠੀਕ ਹੈ ਨਾ। ਹੁਣ ਇਹਨਾਂ ਨੂੰ ਇਹਨਾਂ ਵਰਗੇ ਲੋਕਾਂ ਨੂੰ ਬਾਦਸ਼ਾਹਾਂ ਨੇ ਬਹੁਤ ਨਵਾਜ਼ਿਆ। ਹਾਂਜੀ ਜੀ ਐਸਾ ਲੈ ਜਾਣਾ, ਅਗਲੇ ਨੇ ਕਹਿਣਾ ਲੈ ਜਾ ਸਾਰਾ ਕੁਝ। ਹਾਂਜੀ ਆ ਹੁਣ ਉਹ ਕਿੱਥੇ ਦਬਣਾ ਆ ਕੇ ਸਾਰਾ ਕੁਝ। ਜੀ ਮਤਲਬ ਸਰੀਲਾ, ਕੋਈ ਗਾਇਕੀ ਵਾਲਾ। ਹਾਂਜੀ ਉਹੀ ਕਹਿ ਰਹੇ ਸਿੰਗਰ, ਹਾਂਜੀ ਇਦਾਂ ਕੋ ਨਾ, ਸਿੰਗਰ ਹੀ ਐਸਾ ਲੈ ਜਾਣਾ, ਉਹਨਾਂ ਨੇ ਸੁਣਨਾ, ਉਹਨਾਂ ਨੇ ਕਹਿਣਾ ਆਪਣੀ ਚੈਨਲ ਲਾ ਦੇਣੀਆਂ ਲਾ ਕੇ ਥਾਲ ਭਰ ਕੇ ਉਹਨੇ ਕਹਿਣਾ ਦੇ ਦੇ ਲੋਕ ਲੁੱਟ ਕੇ। ਹੁਣ ਇਹੋ ਜਿਹੇ ਜਾ ਕੇ ਉਹਨਾਂ ਨੇ ਕਿੱਥੇ ਰੱਖਣਾ? ਓਏ ਡਕੈਤੀ ਦਾ ਡਾਕੂ ਉਦੋਂ ਵੀ ਸੀ, ਉਹ ਜਿਹੜੇ ਕਾਲੇ ਨਹੀਂ ਪਾ ਕੇ ਅੰਚ ਵਾਲੇ ਘੋੜਿਆਂ ਵਾਲੇ, ਉਹ ਉਦੋਂ ਵੀ ਸੀ। ਹਾਂਜੀ ਊਂਠਾਂ ਵਾਲੇ ਉਹ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਰ ਸਾਹਿਬ ਅੱਛਾ ਨਿਜ਼ਾਮ ਕਰਕੇ ਬਾਦਸ਼ਾਹ ਨੂੰ ਲੁੱਟ ਲਿਆਏ ਨੇ, ਮੇਰੇ ਬਾਦਸ਼ਾਹ ਨੇ ਨਜ਼ਰ ਕਰਤੀ। ਨਜ਼ਰ ਨਿਆਜ਼ ਉਹ ਉਹਨਾਂ ਨੂੰ ਪਤਾ ਕਰਦਾ। ਹੁਣ ਘਰ ਉਹਨੇ ਕਿਹਾ ਜੀ ਉਹ ਤੇ ਸਾਡੇ ਹੈ ਨਹੀਂ, ਲੱਭ ਨੂੰ ਉਹਨੂੰ ਥੱਲੇ ਦੱਬ ਦਿੱਤਾ, ਕੰਨਾਂ 'ਚ ਚਨਵਾ ਦੇਣਾ ਇਹ ਟੈਪ। ਸਾਜੀ ਮੇਰਾ ਪੜਨਾਨਾ ਤੁਹਾਨੂੰ ਮੈਂ ਕੀ ਦੱਸਾਂ, ਉਹਦੇ ਕੋਲ ਜ਼ਮੀਨ ਜਾਇਦਾਦ ਹਜੇ ਤੱਕ 2.5 ਮਰਬੇ ਆ ਏਦੀ। ਇਹਨੇ 2 ਮਾਸ਼ੇ ਸੋਨਾ ਕੰਧ 'ਚ ਪੂਰੇ ਚਨਵਾ ਤੱਕ 2 ਮਾਸ਼ੇ, ਉਹ ਤੋਂ ਵੀ ਘੱਟ, ਯਾਨੀ ਤੋਲੇ ਦਾ ਵੀ ਪਤਾ ਨਹੀਂ 8ਵਾਂ ਹਿੱਸਾ। ਨਹੀਂ ਉਹ ਸੀਮੈਂਟ ਜੀ 4.5 ਲੱਖ ਛੱਤ ਤੇ ਕੰਧ ਤੇ ਲਾਤਾ, ਤੇ ਉਹ ਸਾਰਾ 3200 ਦਾ ਸੀ। ਤੇ ਔਲਾਦ ਨੂੰ ਕਹੀ ਜਾ ਰਿਹਾ ਪੁੱਤ ਮੇਰੇ ਮਰਨ ਤੋਂ ਬਾਅਦ ਢਾਉਣਾ ਇਹਦੇ ਅੰਦਰ ਜਿਹੜਾ ਖਜ਼ਾਨਾ। ਆਰਟੀਫੀਸ਼ੀਅਲ ਸੈੱਟ ਤੇ ਸੱਪ ਬਿਠਾਇਆ ਹੋਇਆ ਇੰਜ ਕਰਕੇ। ਲੈ ਬੇਟੇ ਬੋਲ ਤਾਂ ਕਾਹਦਾ ਬਿਠਾਉਣਾ? ਸਾਜੀ ਪੜਨਾਨੇ ਮੇਰੇ ਨੇ ਬੜੀ ਵੱਡੀ ਕਾਰਨਾਮਾ ਕੀਤਾ ਸੀ। ਮੈਂ ਕਹਿੰਦਾ ਬੜੀ ਵੱਡੀ ਬੜੇ ਚੋਰੀ ਮਾਰੀ ਪਤਾ ਨਹੀਂ ਬੜੇ
ਬਾਦਸ਼ਾਹ ਦੀ ਧੀ ਕੋ ਨਾਮ ਲਿਆ ਸੀ ਉਹਨਾਂ ਨੇ ਹੈਂ? ਬਾਦਸ਼ਾਹ ਦੀ ਧੀ ਕੋ ਨਾਮ ਲਿਆ ਅੱਛਾ ਹਾਂਜੀ ਸ਼ਰਮ ਨਹੀਂ ਆਈ ਧੀ ਭੈਣ ਕੋਲੋਂ ਲੰਗਰ ਪਕਾ ਕੇ ਨਹੀਂ ਉਸਤਾਦ ਜੀ ਨੂੰ ਬਿਮਾਰੀ ਲੱਗੀ ਸੀ, ਬੜੇ ਹਕੀਮ ਬੜੇ ਉੱਥੇ ਆਏ ਆ ਆਲੇ ਦੁਆਲੇ ਦੇ, ਯਾਨੀ ਕਿ ਜਨਾਤੀ ਜੋ ਵੀ। ਉਸਤਾਦ ਜੀ ਉਹਨੂੰ ਨੀਂਦ ਨਹੀਂ ਸੀ ਆਉਂਦੀ, ਕੁੜੀ ਨੂੰ ਨੀਂਦ ਨਹੀਂ ਆਤੀ ਹੈ ਰਾਤੋਂ ਹਾਂਜੀ ਨੀਂਦ ਨਹੀਂ ਸੀ ਆਉਂਦੀ। ਪੜਾਨਾ ਮੇਰਾ ਸੀਗਾ ਉਹਦਾ ਸੇਪੀ ਵਾਲਾ ਨਾਈ, ਬਾਦਸ਼ਾਹ ਦੀ ਸੇਵ ਕਰਨ ਦਿਆ ਸੀ। ਕਹਿੰਦੇ ਯਾਰ ਰਾਜਾ ਕੁੜੀ ਨਹੀਂ ਮੇਰੀ ਸੌਂ ਦੀ, ਇਹਦਾ ਕੋਈ ਹੱਲ ਕੱਢ। ਉਹਨੇ ਕਿਹਾ ਵੀ ਟੈਂਡ ਕਰੋ। ਉਹਨੇ ਕਿਹਾ ਟਿੰਡ ਕਰੋ। ਹਾਂਜੀ ਉਸਤਾਦ ਜੀ ਇੱਕ ਨਾੜ ਹੁੰਦੀ ਆ ਨੀਂਦ ਵਾਲੀ। ਉਹਦੀ ਕਿਤੇ ਫੁੱਲੀ ਹੋਈ ਸੀਗੀ, ਉਹਨੇ ਆ ਪੁੱਠਾ ਉਸਰਾ ਮਾਰਿਆ। ਉਹਨੇ ਕਿਹਾ ਰਾਜਾ ਜੇ ਤਾਂ ਮੇਰੀ ਕੁੜੀ ਨੂੰ ਆ ਗਈ ਨੀਂਦ, ਜਾ ਤੂੰ ਜੋ ਮਰਜ਼ੀ ਕਰ, ਜੋ ਤੂੰ ਕਵੇਂ ਉਹ ਹੋਊਗਾ। ਅੱਛਾ ਰਾਜਾ ਜੋ ਕਹੇਗਾ ਉਹ ਹੋਏਗਾ। ਸਾਜੀ ਟੈਂਡ ਕੀਤੀ, ਕੁੜੀ ਵਾਕਈ ਸੌਂ ਗਈ। 3 ਦਿਨ ਇਹਨੇ ਉੱਠੀ ਸੁੱਤੀ ਪਈ। ਨਹੀਂ ਪੱਕੀ ਸਵਾਤੀ ਸੀ। ਨਹੀਂ ਹਵਾ ਫਿਰੀ ਨਾ ਕਿਤੇ ਦੇਣ ਨੂੰ, ਫਰੈਸ਼ ਹੋ ਗਈ, ਉਹ ਸੌਂ ਗਈ। ਬਾਕੀ ਮੇਰੇ ਤੱਕ ਜੋ ਰਿਪੋਰਟ ਪਹੁੰਚੀ ਹੈ, ਮੁੜ ਕੇ ਪਰਨਾਨਾ ਵੀ ਨਹੀਂ ਉੱਠਿਆ। ਨਹੀਂ ਸਵਾਤਾ ਉਹ ਮੇਰੀ ਜਾਨ ਹਕੀਕਤ ਗੱਲ ਆ, ਮਜ਼ਾਕ ਨਹੀਂ ਗਾ। ਹਕੀਕਤ ਹੀ ਨਹੀਂ, ਮਜ਼ਾਕ ਉਹ ਭਾਈ 3 ਦਿਨ ਬਾਅਦ ਉੱਠੀ ਆ, ਫਰੈਸ਼ ਹੋ ਗਈ। ਉਹਨੇ ਕਿਹਾ ਵਾਲ ਘਰ ਦੀ ਖੇਤੀ ਜਦੋਂ ਮਰਜ਼ੀ ਆ ਜਾਵੇ। ਤਾਤੇ ਮੋਤਮ ਉਹਨੇ ਮੇਰੇ ਨਾਨੇ ਨੂੰ ਗਿਆ, ਪੜਨਾਨੇ ਨੂੰ। ਉਹਨੇ ਕਿਹਾ ਮੰਗ ਰਾਜਾ ਕੀ ਮੰਗਣਾ? ਕਹਿੰਦਾ ਨਾਲ ਮਾਫੀਆਂ ਮੰਗਣ ਲੱਗ ਨਹੀਂ ਉਹਨੇ ਕਿਹਾ ਨਾਲ ਦੇ ਰਿਆਸਤਾਂ ਦੀ ਜਿੰਨੀ ਵੀ ਰਿਆਸਤ ਆ ਉਹਨੇ ਸੇਪੀ ਲਿਆ ਦੇ ਮੈਨੂੰ। ਤਾਜੀ ਇਹ ਤਾਂ ਹਮਾਰਾ ਨੇ ਚਵਲਾ ਸਹਿਜ ਦੱਸਣ ਲੱਗਾ। ਡੋਨੇਸ਼ੋ ਜਿਹੜਾ ਸ਼ਹਿਰ ਵਾ, ਕਿਹੜਾ? ਡੋਨੇਸ਼ੋ ਸ਼ਹਿਰ ਚਾਈਨਾ ਦਾ, ਤੁਹਾਨੂੰ ਪਤਾ ਉਹਦੇ ਵਿੱਚ ਚਿੜੀ ਨੂੰ ਦੂਜਾ ਪਰ ਖੋਲਣ ਦੀ ਇਜਾਜ਼ਤ ਨਹੀਂ ਹੈ। ਨਹੀਂ ਹੈਗੀ ਇਹ 2 ਪਰ, ਇਹ ਪਰ ਕਿੱਥੇ ਰੱਖਣਾ, ਇੱਕ ਪਰ ਉੱਡਣਾ। ਜੇ ਦੂਸਰਾ ਖੋਲੇਗੀ ਉਸ ਮੁਲਕ ਤੇ ਕੋਈ ਨਾ ਕੋਈ ਆਫਤ ਆ ਜਾਏਗੀ। ਮਗਰਬ ਤੋਂ ਬਾਅਦ ਦੂਸਰਾ ਪਰ ਖੋਲ ਸਕਦੀ, ਉਹ ਵੀ ਇਜਾਜ਼ਤ ਲੈਣ ਨੋਟ ਤੇ ਲਿਖਣਾ ਪੈਣਾ ਕਿ ਮੈਂ ਦੂਜਾ ਪਰ ਖੋਲ੍ਹਣਾ। ਮੈਸੇਜ ਕਰਨਾ ਪੈਂਦਾ ਉਹਨਾਂ ਨੂੰ। ਹਕੀਕਤ ਆ ਸਾਜੀ। ਫਿਰ ਉੱਥੇ ਹੀ ਉਸ ਅਗਲੇ ਇਲਾਕੇ 'ਚ ਜਿੰਨੇ ਵੀ ਉੱਲੂ ਆ ਧੂਮ ਵਾਲੀ ਸਿਟੀ ਵਜਾਉਂਦੇ ਆ ਸਾਜੀ, ਸਾਰੇ ਉੱਲੂ ਹਕੀਕਤ ਪਹਿਰੇਦਾਰ ਉੱਡੂ ਸਾਰੇ। ਹਾਂਜੀ ਸਾਰੇ ਧੂਮ ਵਾਲੀ ਸਿਟੀ ਵਜਾਉਂਦੇ ਨੇ ਯਾਰ। ਉਹਨੇ ਕਹਤਾ ਯਾਰ ਜਿਹੜੇ ਕਾਂ ਹੂ ਕਰਦੇ ਉਹ ਦੱਸ ਹਾਏ ਹਾਏ ਕੀ ਕਰਦੇ ਹਾਂਜੀ ਵੀ ਕਾਂ ਕਰਦੇ। ਰਾਤ ਨੂੰ ਵਾਇਸਾਂ ਚੇਂਜ ਉਧਰ ਸਾਰੇ ਦੇਖਦੇ ਕੀ ਵੀ ਉੱਥੇ ਹਾਥੀ, ਵੱਡਾ ਹਾਥੀ, ਉਹ ਇੰਜ ਕਰ ਰਿਹਾ। ਭੁੱਲ ਗਿਆ ਵਾ। ਮੈਂ ਮੈਨੂੰ ਨਹੀਂ ਪਤਾ ਜਾ ਲੈਂਦੇ ਆ ਤੂੰ ਵੀ ਚੀਜ਼ ਚੱਲ ਜੂ ਮਿੰਟ ਤੇ ਕੀ ਹੈ। ਯਾਰ ਖਜ਼ਾਨੇ ਦੇਗਾ ਜੀ, ਤੇ ਸੱਸ ਨੇ ਸਾਰੀ ਫੋਲਤੀ, ਕਹਿੰਦੀ ਮੈਂ ਤਾਂ ਟਾਪਸ ਲੱਭਣ ਨਹੀਂ ਮਿਲੀ। ਉਹ ਖਜ਼ਾਨੇ ਉਹਦੇ ਜੋ ਤੋਂ ਹੋਰ ਹੈ ਸਾਜੀ ਇੰਨਾ ਵਿੱਚ ਸੋਨਾ ਨਹੀਂ ਸੀ ਹੁੰਦਾ ਕਿ ਨੱਕ ਤੱਕ ਭਰੀ ਆ। ਨਹੀਂ ਥੋੜੇ ਹੁੰਦੇ ਸੀ। ਦੇਗ ਦੇ ਵਿੱਚ ਦੇਗ, ਉਹਦੇ ਵਿੱਚ ਦੇਗ, ਫੇਰ ਉਹਦੇ ਵਿੱਚ ਦੇਗ, ਫੇਰ ਉਹਦੇ ਵਿੱਚ ਦੇਗ, ਫੇਰ ਨਹੀਂ ਕੀ। ਦੇਖ ਕੇ ਆਵੀਂ। ਹਾਂ ਕੋਈ ਵੇਖੇ ਨਾ। ਯਾਰ ਇਹਨੂੰ ਸੋਨੇ ਦੇਗ ਨਿਕਲੀ ਤਾਂ ਸੋਨਾ ਸਾਰਾ ਆਕੜਿਆ। ਬਾਅਦ ਪਤਾ ਲੱਗਾ ਕਿਤੇ ਬਾਦਸ਼ਾਹ ਨੇ ਹਲੀਮ ਦੀ ਦੇਗ ਪਾਈ, ਜੋ ਸਾਰਾ ਹਲੀਮ ਆਕੜਿਆ ਹੋਇਆ। ਉਹ ਲੱਗੇ ਗੋਲਡਨ ਸਾਰਾ ਨਾ। ਤੇ ਬਾਦਸ਼ਾਹ ਦੀ ਤੇ ਹਲੀਮ ਦੀ ਦੇਖ ਦਰਪੀ ਸੀ, ਉਹ ਸੁੱਕ ਕੇ ਇੰਜ ਲੱਗਣ ਤੇ ਸੋਨਾ ਤੇ ਅੱਧੇ ਮਹੱਲੇ ਨਾਲ ਦੁਸ਼ਮਣੀ ਪਾਈ ਉਹਦਾ ਕਰਕੇ। ਸਾਜੀ ਝੂਠ ਨਹੀਂ ਬੋਲਦਾ ਐਵੇਂ। ਤੁਹਾਡੇ ਨਹੀਂ, ਇਹਨੇ ਮੈਨੂੰ ਅੱਗੇ ਵੀ ਦੱਸਿਆ ਦੂਰ ਹੀ ਨਿਕਲੀ ਪਤੀਲੀ ਸੀ। ਪਤੀਲਾ ਦੇਗ ਨੀ ਨਿਕਲੀ, ਬਾਦਸ਼ਾਹ ਦਾ ਗੁੱਟੀ ਹੋ ਨਿਕਲਿਆ ਤੇ ਨਾ ਖਾਣੇ ਵਾਲਾ। ਪਤੀਲੀ ਸੀ ਸੀਗੀ 20 ਕਿਲੋ ਵਾਲੀ ਪਤੀਲੀ, ਸਾਰੀ ਹੀਰਿਆਂ ਦੇ ਨਾਲ ਸੀ ਭਰੀ ਹੋਈ। ਉਹ ਸੁੱਕੀ ਖੀਰ ਦੀ ਸੀਗੀ। ਕੀ ਹੋ ਗਿਆ ਤੈਨੂੰ? ਖੀਰ ਸੁੱਕੀ ਸੀ ਉੱਤੇ। ਡਾਇਮੰਡ ਸੀਗੇ ਸਾਜੀ। ਉਹਦਾ ਫਿਰ ਸਾਡੇ ਸਾਰਿਆਂ ਨੇ, ਕਿਸੇ ਨੇ ਅੰਗੂਠੀਆਂ ਬਣਾ, ਕਿਸੇ ਨੇ ਚੈਨਾ ਬਣਾ, ਕਿਸੇ ਨੇ ਕਾਂਟੇ ਬਣਾ। ਉਹ ਮੇਰਾ ਦਾਦਾ ਸੀਗਾ, ਉਹ ਮੇਰੇ ਦਾਦੇ ਨੇ ਸਾਜੀ ਡਾਇਮੰਡ ਤੁੱਥ ਦਾ ਬੇੜ ਲਵਾ ਲਿਆ ਸੀਗਾ। ਨਹੀਂ ਉਹ ਕਿੱਥੇ ਗਿਆ ਸਾਰਾ ਕੁਝ? ਮੰਡੀ ਵੇਚ ਖਾ ਪੀ ਲਿਆ ਸੀ ਸਾਜੀ। ਹੀਰੇ ਉਰੇ ਕਿੱਥੇ ਗਏ? ਉਹਦੇ ਪਾਪੜ ਖਾ ਲਏ ਸਾਜੀ, ਲਟਾ ਤੇ ਨਿਮਕੋਆਂ ਖਾ ਲੀਆਂ, ਗੋਲ ਗੱਪੇ ਖਾ ਲਏ। ਨਿੰਬੂਆਂ ਦੇ ਖਾ ਲਏ। ਲਟਾ ਕਿੱਥੇ ਦਿੱਤੇ? ਮਤਲਬ ਕਿ ਉਹ ਯੈਸ਼ ਪ੍ਰਸਤੀ ਵਾਲਾ ਦਿਮਾਗ ਸੀਗਾ ਨਾ। ਆਹੋ। ਗਾਣੇ ਸੁਣ ਲੈ, ਡਰਾਮੇ ਦੇਖ ਲੈ, ਕੋਈ ਘਰ ਫਨਕਾਰ ਬੁਲਾ ਲੈ, ਕੋਈ ਮੰਗਣ ਵਾਲਾ ਆ ਗਿਆ ਉਹਨੂੰ ਦੇ ਦਿੱਤਾ। ਹੁਣ ਆਪ ਮੰਗਣ ਵਾਲਾ ਹੋਇਆ ਪਿਆ, ਤੂੰ ਪਹਿਲੇ ਹੀ ਥੋੜਾ ਸੋਚ ਸਮਝ ਕੇ ਵਰਤ ਲੈਂਦੇ। ਐ ਹੀ ਰੌਲਾ ਮਾੜੇ ਬੰਦੇ ਕੋ ਪੈਸੇ 4 ਆ ਜਾਣ ਨਾ, ਉਹਦੀ ਤਬਾਹੀ ਖਰਾਬ ਹੋ ਜਾਂਦੀ। ਅੱਲਾ ਮਾਫੀ ਦੇ। ਆਹ ਬੜੀ ਗੱਲ ਆ। ਤੁਸੀਂ ਨਾ ਇਹ ਆਉਂਦਾ ਦੇਖਣਾ ਕੰਮ ਤੇ, ਜਦੋਂ ਆਉਂਦਾ ਬੂਟ ਜਿਹੜਾ ਛਾਪੜ ਚਿੱਕੜ ਮੈਟ ਲਵਾਇਆ ਨੇ ਅੱਡੀਆਂ ਤੇ ਇੰਜ ਕਰਕੇ ਵੀ ਛਿੱਟੇ ਨਾ ਪੈਣ ਪਿਛਲੇ ਬੰਦੇ ਤੇ। ਬੂਟਾਂ 'ਚ ਛਪ ਛਪ ਦੀ ਆਵਾਜ਼ ਆਉਂਦੀ ਹੈ। ਔਰ ਜਰਾਬਾਂ ਵੀ ਨਹੀਂ ਪਾਉਂਦਾ ਨਾਲ। ਮੁੱਕ ਗਈਆਂ ਤੁਹਾਡੀਆਂ ਚਪਲਾਂ। ਓਏ ਹਕੀਕਤ ਆ ਜੀ ਟੋਕੀਓ ਜਾਪਾਨ ਦੇ ਵਿੱਚ ਇੱਕ ਬੰਦੇ ਨੇ ਤਜਰਬਾ ਕੀਤਾ, ਗੱਡੀ ਬਣਾਈ ਹੈ ਕਾਲੇ ਚਨਿਆਂ ਦੇ ਸ਼ੋਰਬੇ ਦੇ ਨਾਲੋਂ ਚੱਲਦੀ। ਕੋਈ ਪੈਟਰੋਲ ਨਹੀਂ, ਕੋਈ ਡੀਜ਼ਲ ਨਹੀਂ। ਹਾਂਜੀ ਕਾਲੇ ਚਨਿਆਂ ਦਾ ਸ਼ੋਰਬਾ ਉਹਦਾ ਫਿਊਲ ਆ। ਚਣਿਆਂ ਦੇ ਪੰਪ ਬਣੇ ਸਾਜੀ। ਉਹਨੂੰ ਲੇਕਿਨ ਏਜੰਸੀਆਂ ਨੇ ਚੁੱਕ ਲਿਆ। ਕਿਉਂ? ਬਚਿਆ ਨਹੀਂ, ਉਹ ਲੋਕ ਪਤਾ ਹੀ ਨਹੀਂ ਮਾਰਤਾ ਸੀ। ਕਾਲੇ ਚਨਿਆਂ 'ਚ ਬੜੀ ਪਾਵਰ ਹੁੰਦੀ ਹੈ। ਘੋੜਾ ਉਹੀ ਖਾਂਦਾ। ਹਾਂਜੀ, ਹੋ ਜਾ ਉਹਦਾ ਅਸਰ ਸਾਰਾ ਜਦੋਂ ਹਾਰਸ ਪਾਵਰ। ਹਾਂਜੀ ਆ ਗੱਡੀ ਦਾ ਇੰਜਨ ਦਾ ਤੇ ਕਿੰਨੇ ਹਾਰਸ ਪਾਵਰ ਆ। ਹਾਂਜੀ ਹੁਣ ਗੱਡੀ ਦੇ ਇੰਜਨ ਦੱਸਣ ਲੱਗਿਆ, ਘੋੜੇ ਦਾ ਜ਼ਿਕਰ ਕਰਨ ਦਾ ਕੀ ਤੁੱਕ ਬੰਦਾ? ਹਿਸਾਬ ਲਾ। ਹਾਰਸ ਪਾਵਰ ਹੁੰਦਾ। ਸੁਣੀਏ ਗੱਲ ਕਿ ਇੰਨੇ ਹਾਰਸ ਪਾਵਰ ਆ। ਘੋੜਾ ਉਸ ਬਲਾ ਦਾ ਨਾਮ ਆ। ਘੋੜਾ ਕੀ ਖਾਂਦਾ? ਲੱਖ ਲਾਲ ਤੱਕ ਕਿਤੇ ਫਿੱਟੇ ਮਟੀਨ ਪਾ ਖੋਲਦਾ ਕਿਤੇ ਨੇ। ਅੰਦਰ ਕੋਈ ਸ਼ੈ ਚੱਲ ਗਈ ਤੇਰੇ। ਇਹ ਤਾਂ ਆ ਕੇ ਕੱਪੜਾ ਖਿੱਚਦਾ ਜੱਕ ਤੋਂ। ਕੀ ਹੋਇਆ ਕਾਲੂ ਚੰਦ ਸਾਹਿਬ? ਬਾਜੀ ਇਹ ਛਿੱਕ ਨਹੀਂ ਹੁੰਦੀ ਕਾਲੂ ਸਾਹਿਬ। ਛੇਕ ਨਹੀਂ ਆਦਾ, ਕਿਤੇ ਗੇਟ ਹੀ ਖੋਲਿਆ ਵਾ ਕਾਲੂ ਜੀ, ਕਿਤੇ ਬਾਹਰ ਹੀ ਟੁੱਟਾ ਵਾ। ਡਬਲ ਕੰਮ ਹੋਇਆ ਵਾ। ਕਿਤੇ ਡਬਲ ਵਾਲਾ ਆ ਗਿਆ ਕਾਲੂ, ਕਿਤੇ ਗੈਸ ਨਿਕਲ ਇਹ ਗਈ। ਯਾਰ ਇਹ ਛਿੱਕ ਮੈਂ ਵੀ ਬੜੀ ਦੇਖੀ ਹੈ। ਇਹ ਕੁਝ ਹੋਰ ਸੀ। ਇਹ ਤੇ ਆ ਬੈਂਟੇ ਵਾਲੀ ਬੋਤਲ ਖੁੱਲੀ ਉੱਥੇ
ਕਲਰ ਬਸਟ ਹੋ ਗਿਆ ਉਹ ਭਾਈ। ਸਾਜ ਮੈਨੂੰ ਏਦਾਂ ਹੀ ਹੁੰਦੀ ਸੀ। ਤੇ ਇੱਧਰ ਟੂ ਪਟਾਕਾ ਮਾਰ ਉਹ ਕੇ ਨਹੀਂ ਉਹਨੇ ਕਹਿੰਦਾ ਮੈਂ ਤੇ ਉਤਰਦਾ ਹੀ ਇਦਾਂ ਕਿਤੇ ਕੁੱਕਰ ਹੀ ਖੋਲਿਆ ਕਹਿੰਦਾ ਮੈਨੂੰ ਇਦਾਂ ਹੀ ਛੇਕ ਆਉਂਦੀ ਹੈ। ਉਹ ਮੇਰੀ ਬਾਹ ਭਰਤੀ ਇੱਕ ਵਾਰੀ ਬਾਹ ਧੋ ਕੇ ਆਇਆ ਮੈਂ, ਹਾਂਜੀ ਸੌਰੀ ਬਾਹ ਧੋ ਕੇ ਆਇਆ, ਚੰਗੀ ਫੁਹਾਰ ਬਣੀ ਆ ਪੂਰੀ। ਇਹ ਵੀ ਹੋ ਗਿਆ ਹੁਣ। ਚੱਲ ਆ ਲਾ ਹੁਣ ਠੀਕ ਹੈ ਚਲੋ ਲੋ ਜੀ ਕੰਟੀਨਿਊ ਐ ਲੱਗਦਾ ਭੇਡੂ ਜਸ਼ਨ ਕਰਨ ਡਿਆ। ਦੁਬਾਰਾ ਫੇਰ ਪਹਿਲੇ ਦੱਸ ਦਿਆ ਕਰ ਥੋੜਾ ਨਹੀਂ ਉਹ ਇਸ਼ਾਰਾ ਕਰ ਦਿਆ ਕਰ। 5 ਮਿੰਟ ਬਾਅਦ ਫੇਰ ਸ਼ਾਇਦ ਹੋ ਸਕਦਾ। ਚਲ ਦੱਸ ਮੈਂ ਤਾਂ ਐ ਲੱਗਣੇ ਜਿਵੇਂ ਪੈਟਰੋਲ ਤੋਂ ਗੈਸ ਤੇ ਕੀਤਾ ਨਹੀਂ ਆਵਾਜ਼ ਹੀ ਨਹੀਂ ਸੀ ਛੇਕ ਵਾਲੀ। ਉਹੀ ਬੇਟੇ ਮੈਂ ਚੱਲ ਕੇ ਕਿਸੇ ਦੇ ਦਿਲ ਹੀ ਨਹੀਂ ਲਾਈ ਬਜੇ ਸ਼ਾਬਾ। ਨਹੀਂ ਐ ਸੀ। ਛੋਟੇ ਛੋਟੇ ਸਫ਼ਰਾਂ ਲਈ ਇੱਕ ਬਾਈਕ ਬਣੀ ਹੈ ਹਾਂਜੀ ਬੀਜਿੰਗ ਚਾਈਨਾ ਦੇ ਵਿੱਚ। ਆਹੋ 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 ਜਿੱਥੇ ਵੀ ਤੁਸੀਂ ਜਾਣਾ ਨਾ, ਗੱਡੀ ਦਾ ਪਿਛਲਾ ਚੱਕਾ ਉੱਥੇ ਹੀ ਹੈ ਜਿੱਥੇ ਤੁਸੀਂ ਗਏ। ਹਾਂਜੀ ਪਿਛਲਾ ਚੱਕਾ ਉੱਥੇ ਹੀ ਹੈ ਜਿੱਥੋਂ ਕੰਮ ਸ਼ੁਰੂ ਹੋਇਆ, ਅੱਗੇ ਤੁਸੀਂ ਕੰਮ ਹੋ ਕੇ ਆਗੇ ਵਾਪਸ। ਤੇ ਜਿਹੜਾ ਵਿੱਚ ਇਹ ਤਾਂ ਇੰਜਨ ਲੰਘਣਾ ਕਿਸੇ ਨੇ ਉਹ ਨਿੱਕੇ ਨਿੱਕੇ ਭਾਜੀ ਟਾਇਰ ਤੁਸੀਂ ਬਸ ਬਾਈਕ- ਕਰਦੇ ਯਾਰ ਗੁਜਰਾਤ ਉਸਤਾਦ ਜੀ ਬਾਈਕ ਉਹ ਮੈਂ ਬੜੀ ਬਾਈਕ ਇਕੱਠੀ ਕਰੀ ਨਹੀਂ ਆ ਕਰਕੇ। ਇਹਨਾਂ ਕੋ ਮੱਝਾਂ ਸੀ ਗੁਜਰਾਂ ਕੋ ਐਸੀਆਂ। ਉਹ ਜਦੋਂ ਤੁਰਦੀ ਸੀ ਨਾ ਪਿੱਛੋਂ ਤੇ ਖਲੋਂਦੀ ਸੀ, ਅੱਗੋਂ ਤੇ ਜਾਂਦੀ ਸੀ। ਉਹ ਕਿੰਨੀ ਲੰਮੀ ਸੁੰਡੀ ਟੈਪ ਹੋ ਜਾਂਦੀ ਸੀ। ਹਾਂ ਅਰੇ ਜਿਹੜੀ ਨਹੀਂ ਬਾਈਕ ਕਈ ਵਾਰੀ ਉਹਨਾਂ ਦੀ ਆਪਸ ਚ ਵਾਪਸ ਆਉਣ ਲੱਗਿਆ ਗੰਢਾਂ ਵੱਜ ਗਈਆਂ, ਖੋਲਦੇ ਰਹੇ ਬੋਲੋ। ਜਿੱਦਾਂ ਬਿੱਲੀ ਚੋਵੇ ਵਾਲੇ ਕਾਰਟੂਨ ਹਾਂਜੀ ਬਸ ਕਰਦੇ ਗੁਜਰਾ ਮਾਫੀ ਦੇ ਦੇ ਯਾਰ। ਸਾਜੀ ਨਾਮ ਨੂੰ ਰਾਤ ਸਾਜੀ ਜਿਹੜੇ ਇਹ ਨਾਗਾ ਪਰਬਤ ਪਹਾੜੀ ਸਿਲਸਿਲਾ ਇਹਦੇ ਬਾਰੇ ਹਾਂਜੀ ਹਾਂਜੀ ਮੰਗਾ ਪਰ ਮਾਂਗਾ ਪਰਬਤ ਨਹੀਂ ਨਾਗਾ ਪਰਬਤ। ਅੱਛਾ ਅੱਛਾ ਨਾ ਖਬਰ। ਸਾਜੀ ਇਹਨਾਂ ਚ ਕਈ ਪਹਾੜ ਐਸੇ ਆ ਕਿ ਜਿਨ੍ਹਾਂ ਤੇ ਜਾ ਕੇ ਸਵੇਰ ਨੂੰ ਸੋਚ ਲਾਈਦੇ ਤੇ ਉਹ ਫੇਰ ਤਾਂ ਨੂੰ ਹੋ ਜਾਂਦੇ ਆ। ਹਾਂ ਲੋ ਫੜ ਰਾਤ ਹਾਂਜੀ ਨੂੰ ਕੱਢੀ ਤੁਸੀਂ ਦੇ। ਦੋਵੇਂ ਬੇਟਾ ਫਰਕ ਕਰਤੇ ਕਿ ਨਹੀਂ ਉਹਨੇ ਕਹਿਆ। ਸ਼ਿਕਾਗੋ ਦੇ ਵਿੱਚ ਜਿਹੜਾ ਸ਼ਹਿਦ ਦਾ ਪੈਟਰੋਲ ਪੰਪ ਪਿਆ ਵਾ, ਹਾਂ ਕਿਹਦਾ ਸ਼ਹਿਦ ਦੇ ਪੈਟਰੋਲ ਪੰਪ ਹੈ ਜਿਹੜੇ। ਸ਼ਹਿਦ ਦਾ ਹਾਂਜੀ ਪੈਟਰੋਲ ਰੇਟ ਪੰਪ ਲਿਖਿਆ ਨਾ ਹੋਇਆ। ਗਿਆ ਸ਼ਹਿਦ ਭਰਵਾਉਣਾ ਉਹਦੇ ਚੋਂ ਹਾਂਜੀ ਸ਼ਹਿਦ ਭਰਵਾਉਣਾ। ਬੋਤਲਾਂ ਲੈ ਜਾਓ ਸ਼ਹਿਦ ਭਰਵਾ ਲਓ। ਸ਼ਾਇਦ ਫਿਲਿੰਗ ਸਟੇਸ਼ਨ 5 ਲੀਟਰ 10 ਲੀਟਰ ਸ਼ਹਿਦ ਉੱਥੋਂ ਮਿਲਣਾ ਤਾਂ। ਹਨੀ 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 ਪੈਟਰੋਲ ਪੰਪ। ਹਨੀ ਪੰਪ। ਹਨੀ ਪੰਪ। ਹਾਂਜੀ ਯਾਰ ਹੁਣ ਫਿਰ ਤੂੰ ਕਿਹੜਾ ਅਸੀਂ ਤੈਨੂੰ ਹਰਾਉਣ ਨਹੀਂ ਬੈਠੇ ਜਾਂ ਕੁਛ ਇਲਾਵਾ ਝੂਠ ਨਹੀਂ ਬੋਲਣ ਦੇ। ਬੈਡਮਿੰਟਨ ਦੇ ਵਿੱਚ ਜਿਹੜਾ ਹੁਣ ਕਾਰਟੂਨ ਦਾ ਸ਼ਹਿਰ ਬਣਿਆ ਨਵਾਂ, ਹਾਂ ਹਾਂਜੀ ਉਹ ਕੀ ਨਹੀਂ ਉਹ ਹੈ ਕਾਰਟੂਨਾਂ ਦਾ ਸ਼ਹਿਰ। ਕਾਰਟੂਨ ਇਹ ਸਾਰੇ ਕਾਰਟੂਨ ਨੇ, ਹਰ ਤਰ੍ਹਾਂ ਦਾ ਤੁਸੀਂ ਜਾਓਗੇ ਤੁਹਾਨੂੰ ਆਪਣਾ ਕਾਰਟੂਨ ਨਜ਼ਰ ਆਣਾ। ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਉਦੋਂ ਦਾ ਕਾਰਟੂਨ ਮਿਲਦਾ ਉੱਥੇ। ਉਹਦਾ ਉਹ ਨਾਲ ਦਿੰਦੇ 에어ਪੋਰਟ ਤੇ ਲਾਦੇ ਨਾਲ ਹੀ ਦੇ ਦਿੰਦੇ ਆ। ਡੱਡੂਆਂ ਦਾ ਆ ਗਿਆ ਹੁਣ ਤੇ ਸਾਜੀ ਸ਼ਹਿਰ ਦੇ ਵਿੱਚ ਡੱਡੂਆਂ ਦਾ ਐ ਚ ਸ਼ਹਿਰ। ਮੇਰਾ ਕੋਈ ਤਕਲੀਫ ਨਹੀਂ। ਡੱਡੂਆਂ ਦਾ ਸ਼ਹਿਦ। ਹਾਂਜੀ ਛੋਟੇ ਡੱਡੂ ਦਾ ਸ਼ਹਿਰ, ਵੱਡੇ ਡੱਡੂ ਦਾ। ਸਾਜੀ ਤੁਸੀਂ ਤਾਂ ਹਰ ਛੋਟੇ ਡੱਡੂ ਦਾ ਸ਼ਹਿਦ, ਵੱਡੇ ਡੱਡੂ ਦਾ ਸ਼ਹਿਦ। ਛੱਪੜ ਵਾਲੇ ਦਾ ਲੈਦਾ ਬਸ। ਭਾਜੀ ਨਾ ਹੁਣ ਸੁਣ ਲਓ, ਕੁਛ ਸਾਨੂੰ ਵੀ ਕੁਛ ਇੱਕ ਦੋ ਗੱਲਾਂ ਪਤਾ ਨੇ, ਉਹ ਵੀ ਲੈ ਲਓ। ਜੀ ਜੀ ਬਿਸਮਿਲ੍ਲਾ ਜੀ ਇਹ ਤਾਂ ਸੁਣ ਲਿਆ ਬੰਦੇ ਬੇਟੇ ਨਾਲ ਤੁਸੀਂ ਵੀ ਤਾਂ ਸੁਣ ਕੇ ਸੁਣ ਸ਼ਹਿਦ ਦੀ ਮੱਖੀ ਆਨਲਾਈਨ ਕੰਮ ਹੁੰਦਾ। ਸ਼ਹਿਦ ਦੀ ਮੱਖੀ ਬੰਦੇ ਨੇ ਗਜਾਈਆਂ ਨੇ। ਅੱਛਾ ਜੀ ਤੁਸੀਂ ਆਰਡਰ ਕਰਨਾ ਵਾ ਕਿ ਕਿੰਨੀਆਂ ਮੱਖੀਆਂ ਚਾਹੀਦੀਆਂ ਨੇ। 200 ਮੱਖੀ ਆਏਗੀ ਉੱਡ ਕੇ। ਜਿਸ ਬਰਤਨ ਤੇ ਤੁਸੀਂ ਕਹੋਗੇ ਉਸ ਬਰਤਨ 'ਚ ਬੈਠ ਕੇ ਉੱਥੇ ਤਾਜ਼ਾ ਤੁਹਾਡੀ ਅੱਖਾਂ ਦੇ ਸਾਹਮਣੇ ਬਣਾ ਕੇ ਵਾਪਸ ਉੱਡ ਜਾਏਗੀ। ਫੋਰੀ। ਵਾਹ 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 ਵਾਹ। ਚਾਹ ਵੀ ਪੀਂਦੇ ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ। ਸਮਝੇ ਇਹ ਉਹਨੂੰ ਕਹਿੰਦੇ ਚੋਵਾ ਸ਼ਹਿਦ। ਚੁਆਵਾ। ਚੋਵਾ ਸ਼ਹਿਦ। ਨਹੀਂ ਉਹ ਤਾਂ ਤੇ ਜਿੱਥੇ ਤੁਸੀਂ ਕਹਿਣਾ ਨਾ ਵੀ ਇਸ ਬਰਤਨ 'ਚ ਕਿਲੋ ਸ਼ਹਿਦ ਦੇ ਦਿਓ, ਉਹਨਾਂ ਨੇ ਉਹ ਕਿਲੋ ਸ਼ਹਿਦ ਦੇ ਹਿਸਾਬ ਨਾਲ ਨਹੀਂ। ਤੁਸੀਂ ਅਗਰ ਕਹੋ ਜੀ ਸਾਨੂੰ 5 ਮਿੰਟ 'ਚ ਚਾਹੀਦਾ ਕਿਲੋ, ਉਹਨੇ 1000 ਮੱਖੀ ਭੇਜਣੀ। ਯਾਨੀ ਮੱਖੀਆਂ ਜ਼ਿਆਦਾ, ਮਜ਼ਦੂਰ ਜ਼ਿਆਦਾ ਲਾ ਦੇਣੇ। ਬੜੀ ਗੱਲ। ਤੁਸੀਂ ਕਹੋ ਸਾਨੂੰ ਕੋਈ ਰੌਲਾ ਨਹੀਂ, ਸਾਨੂੰ ਭਾਵੇਂ ਹਫਤੇ 'ਚ ਮਿਲ ਜੇ, ਉਹਨੇ 5 ਕੁ ਮੱਖੀਆਂ ਡਿਊਟੀ ਲਾ ਦੇਣੀ। ਉਹਨੇ ਸਵੇਰ ਆਉਣਾ 2 ਘੰਟੇ ਬਣਾ ਕੇ ਚੱਲ ਜਾਣਾ, ਫਿਰ ਆਉਣਾ। ਉਹਨੇ ਹਫਤੇ 'ਚ ਤੁਹਾਨੂੰ ਕਿਲੋ ਪੂਰਾ ਕਰਨਾ। ਵਾਓ ਨਾਈਸ ਟੂ ਮੀਟ ਯੂ। ਤੇ ਅਗਰ ਤੁਸੀਂ ਪੈਸੇ ਨਹੀਂ ਦਿੱਤੇ, ਉਹ 2000 ਮੱਖੀ ਆਉਂਦੀ, ਉਹ ਸਾਰਾ ਵਾਪਸ ਚੂਸ ਕੇ ਲੈ ਜਾਂਦੀ ਹਾਂਜੀ ਬੇਟਾ ਜੀ। ਜੀ। ਅੱਛਾ ਜੀ। ਔਰ ਤੁਸੀਂ ਅੱਧੀ ਜ਼ਬਾਨਾਂ ਆਨਲਾਈਨ ਕਹੋ ਜੀ ਕਿ ਮੈਨੂੰ ਲੱਗਦਾ ਫਰਾਡ ਆ, ਮੱਖੀਆਂ ਆਉਣਗੀਆਂ ਆਪਣਾ ਸ਼ਾਇਦ ਵਾਪਸ ਚੂਸ ਕੇ ਲੈ ਜਾਣਗੇ। ਤੇ ਪੈਸੇ ਵਾਪਸੀ। ਹਾਂ ਨਹੀਂ ਪੈਸੇ ਤੇ ਕਿਤੋਂ ਹੋਰ ਲੈ ਲਓ ਤੁਸੀਂ, ਫਿਰ ਨਹੀਂ ਤੁਹਾਨੂੰ ਬਾਰੇ ਖਾਂਦਾ। ਯਾਰ ਤੁਹਾਨੂੰ ਪਤਾ ਦਾਸ਼ ਮੈਨੂੰ ਗੱਲ ਯਾਦ ਆ ਗਈ, ਕੋਈ ਭੁੱਲ ਜਾਣੀ ਆ ਜਿਹੜਾ ਖੱਟਾ ਵਾ ਜਿਹੜਾ ਆਪਾਂ ਪੀਨੇ ਆ ਸੱਤੀ ਤੌਰ ਤੇ ਬਣਿਆ। ਹਾਦਸਾਤੀ ਤੌਰ ਤੇ ਬਣਿਆ। ਹਾਂਜੀ ਬਹੁਤ ਬਹੁਤ ਚੀਜ਼ਾਂ ਹਾਦਸਾਤੀ ਤੌਰ ਤੇ ਬਣੀਆਂ। ਤੁਸੀਂ ਪਹਿਲੇ ਖੱਟੇ ਦਾ ਦੱਸ ਲਓ, ਫਿਰ ਤੁਹਾਨੂੰ ਮੈਂ ਹੋਰ ਵੀ ਦੱਸ। ਚਲੋ ਰਾਜ ਜੀ ਇਹ ਪਾਣੀ ਰੱਖਿਆ ਸੀ ਇੱਕ ਬੰਦੇ ਨੇ, ਠੀਕ ਆ, ਉੱਤੇ ਪਿਆ ਸੀ ਲੂਣ ਮਿਰਚ ਦਾ ਡੱਬਾ। ਹਾਂ ਉਹ ਡਿੱਗ ਪਿਆ ਪਿਆਰਾ ਢੇਰੀ ਹੋ ਗਿਆ। ਔਰ ਲੂਣ ਮਿਰਚ ਵਾਲੇ ਡੱਬੇ ਦੇ ਨਾਲ ਉੱਤੋਂ ਨਾ ਛਾਪਰ ਦਾ ਗੰਢ ਇਮਲੀ ਵਾਲਾ ਵੀ ਵੱਜਾ ਸੀ। ਇਹ ਤਾਂ ਭੁੱਲ ਗਿਆ ਤੁਹਾਨੂੰ ਇਹ ਕਹਿੰਦੇ ਆ, ਉਹਨੇ ਇਮਲੀ ਨੇ ਆਪ ਐਡ ਕੀਤੀ ਆ ਬਾਅਦ ਚ। ਬਾਅਦ ਚੋਂ ਉਹਨੇ ਆਪ ਹੀ ਬਾਹਰ ਸ਼ਾਮਾਂ ਪਾਉਂਦੀਆਂ ਗਈਆਂ। ਖੱਟੇ ਨੂੰ ਅਪਡੇਟ ਕਰਤਾ ਨਾ ਉਹਨੇ। ਫਿਰ ਉਹਨੇ ਹਿਸਾਬ ਲਾਇਆ ਵੀ ਇਹ ਖੱਟਾ ਤੇ ਬਣ ਗਿਆ, ਇਹ ਹੁਣ ਕਿਤਨਾ ਖਾਣਾ ਚਾਹੀਦਾ। ਫਿਰ ਉਹਨੇ ਗੋਲ ਗੱਪੇ ਬਣਾਏ। ਫਿਰ ਉਹਨੇ ਗੋਲ ਗੱਪੇ ਬਣਾਏ। ਵਾਹ 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 ਕਿਆ ਫਿਰ ਉਹਨੇ ਸੋਚਿਆ ਵੀ ਗੋਲ ਗੱਪੇ ਤੇ ਖੱਟਾ ਬਣ ਗਿਆ ਤਾਂ ਮੈਂ ਕਰਾਂ। ਫਿਰ ਉਹਨੇ ਰੇੜੀ ਬਣਵਾਈ। ਆਏ ਆਲੂ ਚੱਲੇ ਸਾਜੀ ਵਿੱਚ ਹਾਂ ਇਹ ਪੂਰਾ ਆਜ਼ਾਦ। ਉਹਨੇ ਕਿਹਾ ਫਿਰ ਰੇੜੀ ਲਾਉਣੀ ਕਿੱਥੇ ਆ, ਰੇੜੀ ਦੀ ਜਗ੍ਹਾ। ਫਿਰ ਉਹਨੇ ਸਟੇਡੀਅਮ ਬਣਵਾਇਆ। ਹਾਂ ਵੀ ਉਹਨੇ ਕਿਹਾ ਹਾਦਸਾ ਬਣ ਫਿਰ ਗਿਆ। ਉਹਨੇ ਕਿਹਾ ਸਟੇਡੀਅਮ ਕਿੱਥੇ ਰੱਖਣਾ। ਫਿਰ ਉਹਨੇ ਕਿਹਾ ਇੱਕ ਸ਼ਹਿਰ ਹੋਣਾ ਚਾਹੀਦਾ, ਉਹਦੇ ਚ ਸਟੇਡੀਅਮ। ਫਿਰ ਉਹਨੇ ਫੈਸਲਾਬਾਦ ਬਣਵਾਇਆ, ਸਾਲ ਲਿਆ। ਜੀ। ਇਹਨੂੰ ਮਾਰੋ ਇਹਦੇ ਕੋਈ ਸ਼ਾਇਦ। ਫੜੋ ਫੜੋ ਫੜੋ। ਸਾਜੀ ਇੱਕ ਮਿੰਟ ਮੇਰੀ ਗੱਲ। ਓਏ ਯਾਰ ਬੱਚੇ ਸਾਜੀ ਇੱਕ ਮਿੰਟ ਗੱਲ ਤਾਂ ਸੁਣ ਲਓ। ਗੱਲ ਸੁਣ ਲਈ ਜੀ। ਬੜੀ ਹੱਥ ਪਰੇ ਕਰਨਾ। ਗੱਲ ਓਏ ਛਿੱਕਾ ਭਰਵਾ ਛਿੱਕਾ। ਉਹ ਸਾਜੀ ਤੂੰ ਸਹੀ ਮਾਰਦੀ ਯਕੀਨ ਕਰੋ। ਸਾਜੀ ਇਹ ਮੈਂ ਤੁਹਾਨੂੰ ਸਹੀ ਕਹਿ ਦਿਆਂ ਵਾ, ਇਹ ਹਾਥ ਦੇ ਤੌਰ ਤੇ ਬਣੇ ਆ, ਸ਼ਵਾਰਮਾ ਹਾਥ ਦੇ ਤੌਰ ਤੇ ਬਣਿਆ। ਉਹ ਸ਼ਵਾਰਮਾ ਕਿੱਦਾਂ ਹਾਦਸਾ ਤੌਰ ਤੇ ਬਣ ਗਿਆ? ਯਾਰ ਉਹ ਕਿਤੇ ਤੇਰੇ ਵਾਸਤੇ ਹਰ ਸ਼ੈ ਹਾਦਸਾਤੀ ਤੌਰ ਤੇ ਆ। ਮੇਰੀ ਯਾਰ ਜਿਹੜਾ
ਲੰਬਾ ਉਹ ਗੱਟਾ ਹੁੰਦਾ, ਹਾਂਜੀ ਜੀ ਉਹ ਇਹਨਾਂ ਦੇ ਘਰੋਂ ਆਜ਼ਾਦ ਹੋਇਆ। ਉਹ ਕਿਦਾਂ ਸਾਜ? ਸਰ ਜੀ ਮੈਂ ਤੁਹਾਨੂੰ ਦੱਸ ਰਿਹਾ, ਉਹ ਇਧਰੋਂ ਆਜ਼ਾਦ ਹੋਇਆ, ਇਹਦੇ ਤਾਏ ਦੀ ਫਲੂਟ ਵਜਾਉਂਦੇ ਸੀ। ਹਾਂ, ਜੀ ਔਰ ਫਲੂਟ ਵਜਾਉਂਦੇ ਨੂੰ ਆਦਤ ਸੀ ਕਿ ਫਲੂਟ ਵਜਾਉਂਦਾ ਜਦੋਂ 10 ਮਿੰਟ ਟਾਈਮ ਹੁੰਦਾ ਉਹਨੂੰ ਚੂਸਣ ਵੀ ਲੱਗ ਪੈਂਦੇ ਸੀ। ਉਹ ਇਹਦੇ ਜਿਹੜਾ ਦਾਦਾ ਜੀ ਸੀ, ਉਹਨੇ ਕਿਹਾ ਯਾਰ ਇਹ ਮੇਰੇ ਮੁੰਡੇ ਨੂੰ ਮੈਂ ਕੀ ਕਰਾਂ। ਉਹਨਾਂ ਨੇ ਕਿਹਾ ਉਦਾਂ ਦੀ ਕੋਈ ਚੀਜ਼ ਬਣਾਓ। ਅਰੇ ਬਿੱਟਾ ਜੀ ਉਹਨਾਂ ਕੀ ਨੇ ਕਹਿ ਜਦੋਂ ਰਹੇ? ਦੇਖਣਾ ਵੀ ਹੁਣ 15 ਮਿੰਟ ਹਾਲੇ ਲਾੜੇ ਨੂੰ ਸਲਾਮੀਆਂ ਪੈ ਰਹੀਆਂ, ਉਹਨਾਂ ਨੇ ਛੱਡ ਕੇ ਗੱਟਾ ਫੜਾ ਦੇਣਾ, ਉਹ ਗੱਟੇ ਨੂੰ ਚੂਸੀ ਜਾਣਾ ਉਹਨੇ। ਨਾਲੇ ਵਜਾਈ ਜਾਣਾ। ਹਾਂ, ਬੇਸਿਕਲੀ ਜੋਸ਼ ਜਜ਼ਬਾ ਜੰਗਜੂਈ ਨਿਜ਼ਾਮ ਜਿਹੜਾ ਇਹ ਸਾਡੇ ਕੋਲੋਂ ਆਜ਼ਾਦ ਹੋਇਆ ਵਾ। ਜੰਗਜੂਈ ਜੰਗਜੂਈ ਨਿਜ਼ਾਮ ਵੀ ਕਿੱਦਾਂ ਲੜਨਾ ਵਾ, ਪਹਿਲੇ ਕੀ ਹਿਸਾਬ ਤਾ ਉਹ ਜੰਗ ਉਈ ਹਰ ਇੱਕ ਉਸਤਾਦ ਜੀ ਸੈਂਟਰੀ ਵਰਕਰ ਆ, ਬੋਰ ਦਾ ਕੰਮ ਕਰਦਾ, ਜਿਹੜਾ ਥੱਲੋਂ ਪਾਣੀ ਨਹੀਂ ਖਿੱਚ, ਯੈਸ ਪੰਪ ਤੋਂ ਬਗੈਰ ਪਾਣੀ ਆਏਗਾ, ਬੋਰ ਕਰਨ ਬੋਰ ਤੋਂ ਉਹਨੇ ਕਰਨਾ। ਇੱਕ ਉਹਨੇ ਸਿਰਫ ਪੰਪ ਦੇ ਨਾਲ ਨਾ ਬਾਲਟੀ ਬੰਨ ਦੇਣੀ ਪੈਪ ਦੇ ਨਾਲ, ਤੁਸੀਂ ਬਟਨ ਸੁੱਟਣਾ, ਬਾਲਟੀ ਥੱਲੇ ਜਾਣੀ ਪਾਣੀ ਦੀ ਭਰ ਕੇ ਉੱਤੇ ਆਏ। ਪੰਪ ਲਾਉਣ ਦੀ ਕੋਈ ਜ਼ਰੂਰਤ ਨਹੀਂ। ਓਏ ਪਾਣੀ ਆਪ ਜਾਏਗੀ, ਤਾਜ਼ਾ ਪਾਣੀ ਬਾਲਟੀ ਦਾ ਭਰਿਆ ਬਾਹਰ। ਯਾਰ ਤੁਸੀਂ ਤੇ ਕਰਦੇ ਨੇ ਬੌਂਗੀਆਂ ਤੇ ਲਓ। ਜੈਨੂਇਨ ਗੱਲ ਏਦਾਂ ਦਾ ਨਿਜ਼ਾਮ ਆ ਗਿਆ ਦੁਨੀਆ ਤੇ। ਤੁਹਾਡੇ ਇੱਥੇ ਫੈਸਲਾਬਾਦ ਚ ਪੂਰੇ ਘਰ ਦੀ ਬੱਤੀ ਹਾਂਜੀ ਤੇਰੇ ਮੋਬਾਈਲ 'ਚ ਹੋਏਗੀ ਔਨ ਆਫ। ਜਿੱਥੋਂ ਮਰਜ਼ੀ ਬੈਠਾ ਪੱਖਾ ਬੰਦ ਕਰ ਦੇ, ਜਿੱਥੋਂ ਮਰਜ਼ੀ ਬੈਠਾ ਲਾਈਟ ਬੰਦ ਕਰ ਦੇ, ਜਿੱਥੋਂ ਮਰਜ਼ੀ ਬੈਠਾ ਤੈਨੂੰ ਇਹ ਵੀ ਦੱਸੇਗੀ ਕਿ ਤੇਰਾ ਪੱਖਾ ਚੱਲ ਰਿਹਾ। ਯਾਨੀ ਪੱਖਾ ਚੱਲਦਾ ਛੱਡ ਕੇ ਨਾ ਤੂੰ ਟਾਈਮ ਲਾ ਦੇਣਾ ਕਿ 10 ਮਿੰਟ ਤੋਂ ਬਾਅਦ ਤੂੰ ਮੈਨੂੰ ਵਾਰਨਿੰਗ ਦੇਣੀ ਹੈ। ਉਹ ਤੈਨੂੰ 10 ਮਿੰਟ ਬਾਅਦ ਦੱਸੇਗੀ ਭਾਜੀ ਪੱਖਾ ਚੱਲ ਰਿਹਾ ਤੁਹਾਡਾ, ਬੰਦ ਕਰਦਾ ਜਾਂ ਬੈਠੇ ਲੋਕ। ਕਿਹੜਾ ਬਲਬ ਚਲਾਉਣਾ ਤੂੰ ਆਪਣੀਆਂ ਲੂਮਾਂ ਦੇ ਖਲੋਤਾ ਇੱਥੇ ਬੈਠਾ ਆਪਣੇ ਘਰ ਦੀਆਂ ਸਾਰੀਆਂ ਬੱਤੀਆਂ ਟੋਟਲ ਆਫ ਕਰ ਸਕਦਾ ਮੋਬਾਈਲ ਤੋਂ। ਕਿਹੜੇ ਕਮਰੇ ਦੀ ਕਿਹੜੀ ਬੱਤੀ ਤੂੰ ਆਫ ਕਰਨੀ ਉਹ ਕਰ ਸਕਦਾ, ਉਹਦਾ ਕਲਰ ਚੇਂਜ ਕਰ ਸਕਦਾ। ਹਾਂ ਜੀ ਸਰ, ਇਹ ਹੈਗਾ ਇੱਥੇ ਜੀ ਸਰ, ਇੱਥੇ ਫੈਸਲਾਬਾਦ ਚ ਹੈਗਾ। ਜਦੋਂ ਬਲਬ ਵੀ ਆਹ ਧੱਕੇ ਖਾਂਦੇ ਆ ਜਿੱਥੋਂ ਮਰਜ਼ੀ। ਰੌਲਾ ਹੈ ਕਿ ਥੋੜਾ ਦਿਮਾਗੀ ਤੌਰ ਤੇ ਨਿਕਲੋ ਨਾ ਬਾਹਰ। ਜਦੋਂ ਬਲਬ ਵੀ ਸਾਦਾ ਲਾਇਆ 70 ਰੁਪਏ ਵਾਲਾ, ਉਹਦੇ ਕਲਰ ਕਿੱਦਾਂ ਚੇਂਜ ਕਰੀ ਜਾਊਗਾ ਬੇਟਾ? ਨਹੀਂ ਉਹ ਯਾਰ ਮੈਂ ਇੱਕ ਤੁਹਾਨੂੰ ਦੱਸ ਟੈਕਨੋਲੋਜੀ ਦੱਸ ਰਿਹਾ ਨਾ, ਉਹਦੇ ਲਈ ਤੁਸੀਂ ਜਾਓ ਕਹਿਣਗੇ ਭਾਈ ਤੁਹਾਡੇ ਸਾਰੇ ਬਲਬ ਚੇਂਜ ਹੋਣੇ ਨੇ, ਸਾਰਾ ਕੁਝ ਚੇਂਜ ਹੋਣਾ ਤੁਹਾਡੇ ਸਾਰੇ ਬਲਬ ਇਸ ਐਪ ਦੇ ਨਾਲ ਕਨੈਕਟ ਹੋਣੇ। ਜਿਹੜਾ ਮਰਜ਼ੀ ਬੰਦ ਕਰ ਲਓ, ਜਿਹੜਾ ਮਰਜ਼ੀ ਚਲਾ ਲਓ, ਪੱਖਾ ਬੰਦ ਕਰ ਲਓ, ਪੱਖਾ ਚਲਾ ਲਓ, ਜੋ ਮਰਜ਼ੀ ਕਰ ਲਓ, ਮੋਟਰ ਬੰਦ ਕਰ ਲਓ, ਮੋਟਰ ਚਲਾ ਲਓ। ਸੈਂਸਰ ਮੈਂ ਕਹਿੰਦਾ ਹਾਂਜੀ ਇਹ 92 ਦੇ ਵਿੱਚ ਫੰਕਸ਼ਨ ਆ ਗਿਆ ਸੀ, ਤੁਹਾਨੂੰ ਪਤਾ ਹੀ ਨਹੀਂ ਯਾਰ। ਤੁਸੀਂ ਨਿਕਲੋ ਬਾਹਰ, ਅਸੀਂ ਕਰ ਕਰਕੇ ਮੱਪੂ ਵਾਲੇ ਦੇ ਬਾਹਰ ਨਿਕਲ। ਆਹ ਇਹ ਮੈਂ ਤੈਨੂੰ ਨਾਰਮਲ ਜੀ ਗੱਲ ਦੱਸੀ ਆ ਤੇ ਤੂੰ ਐ ਹੋ ਗਿਆ। ਉਹਦੀ ਮਸ਼ੀਨ ਤੈਨੂੰ ਮੈਂ ਦੱਸਿਆ ਜਿਹੜੀ ਪੂਰੇ ਘਰ ਦੀ ਸਫਾਈ ਕਰਦੀ, ਹਾਂ ਹਾਂ ਉਹ ਦੱਸੀ ਉਹ ਗੋਲ ਜੀ, ਆਹ ਉਹ ਵੀ ਮੋਬਾਈਲ ਤੋਂ ਤੂੰ ਉਹਨੂੰ ਕਮਰੇ ਦਾ ਕਹਿਣਾ, ਯਾਨੀ ਉਹ ਉੱਥੇ ਪਈ ਹੈ ਨਾ, ਹਾਂਜੀ ਤੇ ਉਹਨੂੰ ਤੂੰ ਕਹਿਣਾ ਵੀ ਮੇਰਾ ਸਿਰਫ ਉਸਤਾਦ ਦਾ ਰੂਮ ਸਾਫ਼ ਕਰਿਆ। ਉਹਨੇ ਸਿੱਧੀ ਉੱਥੋਂ ਨਿਕਲਣਾ ਵਾ, ਕਿਸੇ ਨੇ ਛੇੜਨਾ, ਉਹਨੇ ਸਿੱਧਾ ਮੇਰੇ ਕਮਰੇ 'ਚ ਵੜਨਾ, ਮੇਰੇ ਕਮਰੇ ਦਾ ਕਮਰਾ ਸਾਫ਼ ਕਰਕੇ ਨਾ ਕਲੀਨ, ਉਹਨੇ ਵਾਪਸ ਉੱਥੇ ਚੱਲ ਜਾਣਾ। ਤੂੰ ਉਹਨੂੰ ਕਹਿਣਾ ਆਪਣੀ ਜਗ੍ਹਾ ਤੇ। ਹਾਂਜੀ ਹੁਣ ਤੂੰ ਕਹਿਣਾ ਕਿਚਨ ਸਾਫ਼ ਕਰ ਦੇ ਕੱਲਾ, ਉਹਨੇ ਨਿਕਲਣਾ ਕਿਚਨ 'ਚ ਵੜ ਕੇ ਕਿਚਨ ਸਾਫ਼ ਕਰਕੇ ਵਾਪਸ। ਤੂੰ ਉਹਨੂੰ ਕਹਿਣਾ ਆਲ ਪੂਰਾ ਘਰ ਸਾਫ਼ ਕਰ ਦੇ, ਇੱਕ ਜਨਰਲ ਸਾਰੀ ਜਿਹੜੀ ਨਾ ਕਲੀਨਿੰਗ ਕਰ ਦੇ। ਉਹਨੇ ਸਵੇਰ ਸ਼ੁਰੂ ਹੋਣਾ ਸਾਰਾ ਪਾਣੀ ਚੂਸਣਾ, ਉਹਨੇ ਚੂਸ ਕੇ ਆਪੇ ਹੀ ਜਾ ਕੇ ਪਾਣੀ ਵੀ ਨਿਚੋੜਨਾ, ਨਵਾਂ ਪਾਣੀ ਵੀ ਉਹਨੇ ਆਪਣੇ ਡਰਮ 'ਚੋਂ ਲੈਣਾ। ਉਹ ਕੰਮ ਨਹੀਂ ਮਾਈ ਲੱਗੀ ਜਿਵੇਂ ਬਹਿ ਕੇ ਨਾਲ ਬਾਲਟੀ ਮਹੀਨੇ ਦਾ ਸਾਰਾ? ਪੂਰਾ। ਉਹ ਮਹੀਨੇ ਦਾ ਨਹੀਂ ਲੈਂਦੀ ਫਟੇ ਮੂੰਹ। ਅੱਛਾ ਦੂਜੀ ਗੱਲ, ਸੈਂਸਰ ਆ ਉਹਦੇ 'ਚ, ਇਹਨੂੰ ਇੱਥੇ ਲੱਗੀ ਹੈ ਨਾ ਸੈਂਸਰ ਆ, ਤੂੰ ਇੱਥੇ ਪਾਣੀ ਸਿੱਟ, ਪਾਣੀ ਦਾ ਗਲਾਸ ਇੰਜ ਰੋੜ, ਉਹ ਆਪੇ ਨਿਕਲੇਗੀ ਪਾਣੀ ਸਾਫ਼। ਉਹਨੂੰ ਕਹਿਣਾ ਵੀ ਨਹੀਂ ਤੂੰ। ਵਾਹ ਹਾਂ ਬੇਟਾ ਜੀ ਉਸਤਾਦ ਜੀ ਇਹ ਦੇਖੋ ਨਾ, ਵੀ ਤੇ ਬੱਚੇ ਕੋ ਕੋਈ ਚੀਜ਼ ਡੁੱਲ ਗਈ ਆ, ਕੁਛ ਨਹੀਂ ਤੁਹਾਨੂੰ ਕਹਿਣਾ, ਉਹਨੇ ਸੈਂਸ ਕਰ ਲੈਣਾ ਕਿ ਇਸ ਜਗ੍ਹਾ ਤੇ ਕੋਈ ਚੀਜ਼ ਡੁੱਲੀ ਹੈ। ਉਹਨੇ ਆਉਣਾ, ਉਹਨੇ ਆਇਆ ਕਰਕੇ। ਅੱਛਾ ਜੀ ਉਸਤਾਦ ਜੀ ਹਾਂ ਇਹ ਪੇਂਟਰ ਸੀ ਇਹ ਘਰ ਆ ਉਹ, ਇਹਨੂੰ ਕੰਮ ਹੋ ਗਿਆ, ਹੁਣ ਉੱਥੇ ਰੰਗ ਮਿਕਸ ਕਰ ਰਿਹਾ। ਇਹ ਇੰਜ ਕਰਕੇ ਦੇਖੇ ਤੇ ਉਹ ਰੰਗ ਸਾਫ਼ ਜਿੱਥੇ ਕੰਮ ਕਰ ਰਿਹਾ ਮਸ਼ੀਨ ਆ ਕੇ ਰੰਗ ਸਾਫ਼ ਕਰਦੀ, ਉਹਨੂੰ ਪਤਾ ਹੀ ਨਹੀਂ। ਨਹੀਂ ਨਾਲੇ ਉਸਤਾਦ ਉਸਤਾਦ ਜੀ ਜੀ ਮਸ਼ੀਨ ਮੈਨੂੰ ਲੈ ਘਰ ਦੇ ਕੇ ਵਿੱਚ ਹੁੰਦਾ, ਕੋਠੀਆਂ ਦੇ ਵਿੱਚ। ਇਹਦੇ ਘਰ ਤੇ ਹੁਣ ਖਾਪਖਾਨਾ ਹੀ ਹੈ ਨਾ, 2.5 ਮਰਲਾ ਦਾ ਘਰ ਵਾ। ਨਹੀਂ ਤੁਹਾਡਾ ਅਗਰ ਫਰਸ਼ ਕਲੀਅਰ ਹੈ ਨਾ ਤੇ ਉਹਦਾ ਕੋਈ ਰੋਲ ਨਹੀਂ। ਇਹਦੇ ਮੇਰਾ ਕੱਚੇ ਮਿੱਠਾ ਮਕਾਨਾਂ ਜੀ। ਦੇ ਚੱਲਣੀ ਨਹੀਂ ਉਹ ਨਹੀਂ ਕੱਚਿਆਂ ਦੇ ਨਹੀਂ ਚੱਲਦੀ। ਉਹਦਾ ਹੋਇਆ ਹੀ ਕੱਚਾ ਉਹ ਸਾਰਾ। ਨਹੀਂ ਉਹ ਕੱਚਾ ਹੁਣ ਇਹਦੇ ਘਰ ਸੋਲਰ ਲੱਗਾ ਵਾ, ਇੱਕ ਏਟ ਉੱਚੀ ਇੱਕ ਨੀਵੀਂ। ਨਹੀਂ ਉੱਥੇ ਉਹਨੇ ਨਹੀਂ ਕਰਨਾ, ਉੱਥੇ ਨਹੀਂ। ਮਸ਼ੀਨ ਆ ਹੋਣੀ ਹੈ। ਸਾਡੇ ਘਰ 2 ਮਸ਼ੀਨਾਂ ਉਸਤਾਦ ਜੀ, ਇੱਕ ਉਤਲੀ ਮੰਜ਼ਲ ਦੀ ਕਰਦੀ ਸਫਾਈ, ਇੱਕ ਥੱਲੇ। ਯਾਰ ਤੁਹਾਡੇ ਜਿਹੜੇ ਕੈਮਰੇ ਨੇ ਉਹ ਸਹੀ ਰਹਿੰਦੀਆਂ ਵਾ। ਪਹਿਲੇ ਤੁਸੀਂ ਤੇ ਸਿਕਿਉਰਿਟੀ ਕੈਮਰੇ ਨੂੰ ਸਿਰਫ ਇਹ ਦੇਖਿਆ ਨਾ ਕਿ ਇਹ ਤੁਸੀਂ ਦੇਖ ਲਓ ਜੀ, ਹਾਂਜੀ ਹਾਂਜੀ ਇਹ ਸੈਂਸਰ ਕੰਮ ਕਰਦੇ ਨੇ। ਇਸ ਕਮਰੇ 'ਚ ਕੋਈ ਵੜਿਆ ਤੈਨੂੰ ਵੀ ਦੱਸੇਗਾ, ਯਾਨੀ ਕੈਮਰਾ ਚੱਲ ਰਿਹਾ ਤੈਨੂੰ ਇਹ ਵੀ ਦੱਸੇਗਾ ਇਸ ਕਮਰੇ ਦੇ ਅੰਦਰ ਕੋਈ ਗਿਆ ਵਾ। ਯਾਨੀ ਕਿ ਉਹ ਪਹਿਲੇ ਦੱਸ ਦਿੰਦਾ ਕਿ ਇਸ ਟਾਈਮ ਯਾਰ ਕੈਮਰੇ ਲੱਗੇ ਨੇ, ਕੈਮਰੇ ਚੱਲ ਰਹੇ ਨੇ, ਹਾਂਜੀ ਹਾਂਜੀ ਮੋਸ਼ਨ ਡਿਟੈਕਟਡ ਹੁੰਦੀ ਨਾ, ਜਿਹੜੀ ਚੀਜ਼ ਹਿਲ ਰਹੀ ਹੈ ਹਾਂ ਹਾਂ ਉਹ ਤੂੰ ਉਹਨੂੰ ਔਨ ਕਰ ਦੇਣੀ ਹੈ। ਜਿਹੜੇ ਅੱਛੇ ਕੈਮਰੇ ਨੇ ਉਹ 'ਚ ਜ਼ਰੂਰੀ ਨਹੀਂ ਹੁਣ ਤੂੰ ਘਰ ਬੈਠਾ ਮੇਰਾ ਕਮਰਾ ਲੌਕ ਆ, ਹਾਂਜੀ ਕੈਮਰਾ ਚੱਲ ਰਿਹਾ, ਆਪਣੀ ਮਰਜ਼ੀ ਨਾਲ ਮੈਂ ਦੇਖ ਲਵਾਂ ਕਿ ਕੋਈ ਆਇਆ ਤੇ ਨਹੀਂ। ਉਹ ਲੈਦਾ ਗੱਲ ਚੋਰ ਆਏ, ਉਹਨਾਂ ਨੇ ਬੂਹਾ ਤੋੜਿਆ, ਉਹਨੇ ਇੰਜ ਅੰਦਰ ਜਾਣਾ ਵਾ ਤੇ ਉਹਨੇ ਦੱਸ ਦੇਣਾ ਕਿ ਤੇਰੇ ਕਮਰੇ 'ਚ ਕੋਈ ਵੜਿਆ, ਤੇ ਮੈਂ ਕਹਣਾ ਮੇਰੇ ਕਮਰੇ 'ਚ ਤਾਂ ਵਾੜੀ ਕੋਈ ਨਹੀਂ ਸਕਦਾ।
ਉੱਥੋਂ ਮੈਨੂੰ ਪਤਾ ਲੱਗਣਾ ਮੈਂ ਨੱਸੇ ਨੇ ਆਉਣਾ 2 ਮਿੰਟ ਜਾ ਕੇ ਚੋਰ ਫੜ ਲੈਣੇ ਜਾਂ ਉਹਨਾਂ ਕੋਲ ਗੋਲੀ ਖਾ ਲੈਣੀ। ਆਹੋ ਉਹ ਤੋਂ ਹਾਂਜੀ ਭਾਜੀ ਉਸਤਾਦ ਜੀ ਆ ਜਿਹੜੀ ਕਾਲੂ ਦੀ ਜਾਨ ਮਸ਼ੀਨ ਨੂੰ ਲਿਆ। ਨਹੀਂ ਮਜ਼ਾ ਤਾਂ ਵਾ ਨਾ ਵੀ ਬੰਦ ਕੈਮਰੇ ਕੋ ਪਤਾ ਲੱਗੇ ਬੰਦ ਕੈਮਰਾ ਬੰਦ ਦਾ ਨਹੀਂ ਹਿਸਾਬ ਆ, ਕਨੈਕਸ਼ਨ ਇੱਥੇ ਹੁਣ ਆਡੀਓ ਵੀ ਸੁਣਾਏਗਾ ਤੁਹਾਨੂੰ, ਉਸਤਾਦ ਜੀ ਰਿਕਾਰਡ ਵੀ ਕਰ ਲੇਗਾ। ਉਹਦੇ 'ਚ ਇਹ ਵੀ ਆ ਕਿ ਜਦੋਂ ਕੋਈ ਬੰਦਾ ਅੰਦਰ ਆਵੇ ਨਾ, ਰਿਕਾਰਡ ਤੇ ਵੈਸੇ ਵੀ ਉਹ ਹੋ ਰਿਹਾ ਹੁੰਦਾ ਵਾ, ਰਿਕਾਰਡ ਤੇ 24 ਘੰਟੇ ਚੱਲ ਰਿਹਾ ਹੁੰਦਾ, ਲੇਕਿਨ ਉਹਦੇ 'ਚ ਮੁਖਤਲਿਫ ਤੁਹਾਡੀਆਂ, ਕਿਉਂਕਿ ਉਹਦਾ ਪਰਪਸ ਹੈਗਾ ਸਿਕਿਉਰਿਟੀ ਦਾ। ਅਸੀਂ ਸਿਰਫ ਕੈਮਰੇ ਲਾ ਕੇ ਬੈਠੇ ਆ, ਸਾਰੀ ਦਿਹਾੜੀ ਵੇਖਦੇ ਨਹੀਂ ਵੀ ਕੌਣ ਆਇਆ ਤੇ ਕੌਣ ਨਹੀਂ। ਉਹਨਾਂ ਨੇ ਨੋਟੀਫਿਕੇਸ਼ਨ ਆਨ ਕੀਤੇ ਨੇ ਅਗਲਿਆਂ ਨੇ ਕਿ ਮੈਂ ਕਹਿ ਰਿਹਾ ਯਾਰ ਇਸ ਕਮਰੇ 'ਚ ਕੋਈ ਨਾ ਵੜੇ ਭਾਈ, ਤੁਹਾਡੀ ਮੇਰਾ ਸਮਾਨ ਪਿਆ। ਹੁਣ ਜਿਹੜਾ ਵੜੇਗਾ ਮੈਨੂੰ ਫੌਰਨ ਨੋਟੀਫਿਕੇਸ਼ਨ ਦੇਗਾ ਕਿ ਉਸ ਕਮਰੇ 'ਚ ਕੋਈ ਗਿਆ। ਉਦਾਂ ਮੈਨੂੰ ਕਿੱਦਾਂ ਪਤਾ ਲੱਗਣਾ? ਉਦਾਂ ਮੈਨੂੰ ਪਤਾ ਲੱਗਣਾ ਹੀ ਨਹੀਂ। ਮੈਂ ਖੋਲ ਕੇ ਸਾਰੀ ਦਿਹਾੜੀ ਦੇਖਾਂ ਕਿ ਕੌਣ ਆਇਆ। ਅੱਜ ਜਦੋਂ ਸੀਸੀਟੀਵੀ ਕਹਿੰਦੇ ਕੱਢੋ, ਉਹ ਵਿਚਾਰੇ ਖੱਪ ਜਾਂਦੇ ਆ, ਭਾਈ ਕਿੰਨੀ ਤਰੀਕ ਸੀ, ਕਿੰਨੇ ਕੁ ਵਜੇ ਦਾ ਟਾਈਮ ਸੀ, ਉੱਥੇ ਜਾਂਦੇ ਆ। ਉਹ ਨਿਜ਼ਾਮ ਠੀਕ ਨਹੀਂ। ਕਿੰਨਾ ਹਲਚਲ ਹੋਣੀ ਆ ਤੇ ਉਹਨੇ ਦਸਤੀ ਉਹਨੇ ਕਹਿਣਾ ਲਓ ਜੀ। ਇਸ ਤੋਂ ਵੀ ਅਗਲੀਆਂ ਬਹੁਤ ਗੇਮਾਂ ਨੇ ਸਿਕਿਉਰਿਟੀ ਕੈਮਰਿਆਂ 'ਚ, ਬਹੁਤ ਫੇਸ ਡਿਟੈਕਸ਼ਨ, ਕਿ ਇਹ ਚਿਹਰਾ ਜਦੋਂ ਆਵੇ ਤਾਂ ਉਦੋਂ ਦੱਸਣਾ। ਆਹਾ ਕੈਸਾ ਕਿ 10 ਬੰਦੇ ਅੰਦਰ ਆਈ ਜਾਈ ਰਹੇ ਆ, ਤੂੰ ਕਹਿਣਾ ਵੀ ਇਹ ਚਿਹਰਾ ਇਹ ਆਵੇ, ਤੂੰ ਮੈਨੂੰ ਦੇ। ਉਹ ਚਿਹਰਾ ਜਦੋਂ ਵੀ ਉਹਦੇ ਹੱਲ ਆਏਗਾ ਸਾਹਮਣੇ, ਉਹ ਦੱਸੇਗਾ ਤੈਨੂੰ ਕਿ ਭਾਈ ਆ ਬੰਦਾ ਆਇਆ ਸੀ। ਅੱਛਾ ਹੁਣ ਦੱਸ ਦੇਣਾ ਤੁਸੀਂ ਕੀ ਹੈ। ਹਾਂਜੀ ਬੜਾ ਕੁਛ ਕਾਲੂ ਸਾਹਿਬ, ਇਹ ਮੈਂ ਤੁਹਾਨੂੰ ਉਹ ਚੀਜ਼ਾਂ ਦੱਸ ਰਿਹਾ ਜਿਹੜੀਆਂ ਤੂੰ ਮੱਕੂ ਵਾਲੇ ਵੀ ਲਵਾ ਸਕਦਾ। ਅਗਲੀ ਦੁਨੀਆ ਦੇ ਹਿਸਾਬ ਲਾ ਕਿੱਥੇ ਜਿਹਨੇ ਲਵਾਈਆਂ ਕਾਲੂ ਨੇ ਕੈਮਰਾ ਲਵਾਇਆ, ਇਹਨੇ ਇੱਕ ਫੇਸ ਦਿੱਤਾ, ਕਿੰਨੇ ਫੇਸ ਦਿੱਤੇ? ਤੇ ਅਗਲੇ ਕੈਮਰਾ ਕਹਿੰਦਾ ਸਾਰੇ ਹੀ ਐਸੀ ਕਰੂ ਅੱਜ ਮੋਟਰਸਾਈਕਲ ਗ੍ਰੈਵਿਟੀ ਦੇ ਨਾਲ। ਗ੍ਰੈਫਟੀ ਮਤਲਬ ਚਲੋ ਉਹ ਵੈਪਰ ਆ ਗਿਆ, ਇਸ਼ਾਰਾ ਨਹੀਂ ਕੀਤਾ ਵੀ ਗ੍ਰੈਵਿਟੀ ਦਾ। ਇਹ ਮੋਟਰਸਾਈਕਲ ਖੜੀ, ਕੋਈ ਸਟੈਂਡ ਨਹੀਂ, ਕੋਈ ਚੱਕਰ ਨਹੀਂ, ਸਿੱਧੀ ਮੋਟਰਸਾਈਕਲ ਖੜੀ। ਤੂੰ ਇਹ ਮੋਟਰਸਾਈਕਲ ਖੜੀ, ਠੀਕ ਹੈ ਜੀ, ਤੂੰ ਮੋਟਰਸਾਈਕਲ ਨੂੰ ਇੰਜ ਕੀਤਾ, ਉਹ ਇੰਜ ਹੋ ਕੇ ਫਿਰ ਇੰਜ ਹੋ ਜਾਏਗੀ। ਵਾਹ ਤੂੰ ਉਹਨੂੰ ਇੰਜ ਕੀਤਾ, ਉਹ ਇੰਜ ਹੋ ਕੇ ਫਿਰ ਇੰਜ ਹੋ ਜਾਏਗੀ। ਥੱਲੇ ਡੰਡੀ ਤੂੰ ਉਹਨੂੰ ਇੰਜ ਲਾ ਨਹੀਂ ਸਕਦਾ ਥੱਲੇ, ਫਾਲ ਹੋ ਜਾਣਾ ਉਹ ਇੰਜ ਹੀ ਹੈ। ਜੇ ਥੱਲੇ ਲੱਗ ਗਈ ਉਹਦੇ ਅੰਦਰ ਤੂੰ ਸਿਸਟਮ ਲਾਉਣਾ ਵੀ ਮੇਰੇ ਬੱਚਿਆਂ ਦਾ ਫਲਾਣ ਸਕੂਲ ਆ, ਉਹਦੇ ਅੰਦਰ ਫਿੱਟ ਕਰਤਾ। ਤੇਰੇ ਬੱਚਿਆਂ ਨੇ ਸਿਰਫ ਮੋਟਰਸਾਈਕਲ ਤੇ ਬਹਿਣਾ, ਉਹਨੇ ਕੱਲੀ ਨੇ ਜਾਣਾ, ਬੱਚਿਆਂ ਨੂੰ ਛੱਡ ਕੇ ਆ ਜਾਣਾ। ਜੇ ਰਾਜ ਕਿਸੇ ਨੇ ਖੋਲੀ ਨਹੀਂ ਖੋਲਦਾ, ਕਿਹਦੇ ਕੋਲ ਜਾ ਹੀ ਨਹੀਂ ਸਕਦੀ, ਪੂਰੀ ਕਮਾਂਡ ਤੇਰੇ ਕੋਲ ਆ ਘਰ ਬੈਠੀ। ਨਹੀਂ ਤੇ ਰਾਜ ਵੀ ਗੁੜਾਕੂ ਪੈ ਕੇ ਇਹ ਤੇ ਸਾਈਕਲ ਹੈ, ਇਹ ਬਹੁਤ ਪੁਰਾਣਾ ਬਣਿਆ ਸਾਈਕਲ, ਗ੍ਰੈਵਿਟੀ ਦੇ ਨਾਲ। ਹਾਂਜੀ ਉਹ ਯਾਨੀ ਜ਼ਮੀਨ ਦੀ ਜਿਹੜੀ ਕਸ਼ਿਸ਼ ਹੈ ਨਾ, ਇਹਦੇ ਨਾਲ ਉਹਦਾ ਕੋਈ ਸਟੈਂਡ ਨਹੀਂ। ਉਹਨਾਂ ਇੰਜ ਕਰੋਗੇ ਨਾ, ਇੰਜ ਹੋ ਕੇ ਫਿਰ ਯਾਰ ਤੁਸੀਂ ਸਲਮਾਨ ਨੂੰ ਪੁੱਛ ਲਓ ਯਾਰ। ਯਾਰ ਪਾਕਿਸਤਾਨ 'ਚ ਸਾਰੀ ਚੀਜ਼ਾਂ ਕਿਉਂ ਨਹੀਂ ਬੜੀਆਂ? ਯਾਰ ਸਾਰਾ ਕੁਝ ਹੀ ਹੈਗਾ ਹਲੇ ਵੱਡਾ ਸਟੈਂਡ ਚੱਲਣ ਉਹ ਡਿਆ। ਸਾਰਾ ਕੁਝ ਹੀ ਹੈਗਾ। ਤੂੰ ਪਰਚੇਜ਼ ਕਰ ਲਾ, ਤੂੰ ਟੈਸਲਾ ਮੰਗਵਾ ਲਾ ਬਾਹਰੋਂ, ਟੈਸਲਾ ਗੱਡੀ ਪਾਕਿਸਤਾਨ 'ਚ ਵੀ ਹੈਗੀ ਆ ਉਹ ਗੱਡੀ, ਗ੍ਰੈਵਿਟੀ ਉਹ ਵਾਲੀ। ਜਿਹੜੀ ਗ੍ਰੈਵਿਟੀ ਵਾਲਾ ਸਾਈਕਲ ਆ ਨਾ, ਹਾਂਜੀ ਇਹ ਲਿਆ ਕੇ ਦਿਓ ਮੈਨੂੰ। ਉਹ ਯਾਰ ਤੂੰ ਕੀ ਪਾਗਲ, ਇਹ ਅੱਜ ਤਾਂ ਨਹੀਂ, ਇਹ ਤੇਰੇ ਇਹ ਤਾਂ 20 ਸਾਲ ਪਹਿਲੇ ਦੀ ਆਈ ਟੈਕਨੋਲੋਜੀ। ਮੈਂ ਤਾਂ ਤੁਹਾਨੂੰ ਉਹੀ ਤਾਂ ਹੈਰਾਨ ਕਰਨੇ ਆ ਤੁਹਾਨੂੰ। ਉਹ ਯਾਰ ਵੀਡੀਓ ਖੋਲਣਾ YouTube ਤੇ ਦੇਖ, ਉਹਨੂੰ ਸਾਈਕਲ ਨੂੰ ਤੂੰ ਸਿੱਟ ਨਹੀਂ ਸਕਦਾ। ਸਾਈਕਲ ਸਾਡੇ ਭਾਵੇਂ ਮੈਂ ਸਾਈਕਲ ਆ ਜਾਂ ਮੋਟਰਸਾਈਕਲ ਆ, ਤੂੰ ਉਹਨੂੰ ਇੰਜ ਧੱਕਾ ਮਾਰਨਾ ਨਾ, ਇੰਜ ਉਹਨੇ ਇੰਜ ਜਾ ਕੇ ਫਿਰ ਇੰਜ ਕਰਕੇ ਉਹਨੇ ਫਿਰ ਸਿੱਧਾ ਹੋ ਜਾਣਾ। ਗਲਾਂ ਕੱਢਦੇ ਨੇ 22 ਦਾ ਕਿ 24 ਦਾ ਸਾਈਕਲ ਆ? ਮੈਂ ਕਹਿੰਦਾ ਉਹ ਵੱਡੇ ਬਾਈ ਦਾ ਵਾ। ਬਾਈ ਦਾ ਨਹੀਂ ਹੁੰਦਾ ਨਾ ਬਾਈ ਦੇ ਟੈਕਨੋਲੋਜੀ ਦੀ ਦੁਨੀਆ 'ਚ ਗੋਜਰੇ 'ਚ ਆਪਣਾ ਸਾਈਬਰ ਟਰੱਕ ਬਣਾਤਾ ਉਹਨੇ, ਅੱਛਾ ਜੀ ਟੈਸਲਾ ਵਾਲਾ। ਲੈ ਮਿਸਤਰੀ ਨੇ ਸਾਜੀ ਡੈਂਟਰ ਪੇਂਟਰ ਦਾ ਕੰਮ ਹਾਂ। ਤੇ ਆਪਣਾ ਓਏ ਸਾਈਬਰ ਆਹੋ ਟਰੱਕ ਬੜੇ ਬਣਾਇਆ। ਲੋਕ ਪਏ ਨੇ ਪਾਕਿਸਤਾਨ 'ਚ, ਬੜੇ ਟੈਲੈਂਟਡ ਲੋਕ। ਉਹ ਮੋਡੀਫਾਈ ਕਰਦੇ ਨੇ ਮੋਟਰਸਾਈਕਲ ਨੂੰ, ਕਾਰ ਨੂੰ ਪਰੇਸ਼ਾਨ ਕਰ ਦਿੰਦੇ ਨੇ। ਨਵੀਂ ਤੋਂ ਉਹ ਪਲਾਸਟਿਕ ਦੇ ਪੈਪ ਵਾਲਾ ਜਹਾਜ਼ ਦੇਖਿਆ? ਪਲਾਸਟਿਕ ਦੇ ਪੈਪ ਵਾਲਾ 10,000 ਬੜਾ, ਉਹ ਉੱਡਿਆ ਇਹ ਕਰਕੇ ਪ੍ਰਵਾਜ ਕਰਤਾ ਕੀਤਾ। ਯਾਰ ਤੂੰ ਅੰਮੀ ਦਾ ਦੁਪੱਟਾ ਬੰਨ ਕੇ ਛੱਤ ਤੋਂ ਛਾਲ ਮਾਰ ਦੇ, ਮਰ ਜਾਣਾ। ਹਾਂ ਸਿੱਧਾ ਤੂੰ ਖਾ ਲੈ। ਉਹ ਇਦਾਂ ਤੇ ਸਾਂਗਲੇ ਉਸਤਾਦ ਜੀ ਇੱਕ ਮੁੰਡਾ, ਉਹ ਬੜਾ ਕਾਰੀਗਰ ਜ਼ਹੀਨ ਸੀ, ਉਹਨੇ ਖੋਤੇ ਦੇ ਨਾਲ ਉਸਤਾਦ ਜੀ ਸਲੈਂਸਰ ਫਿੱਟ ਕਰਤਾ। ਹਾਂਜੀ ਤੂੰ ਇਹ ਦੇਖ, ਤੂੰ ਮੈਨੂੰ ਕਹਿ ਖੋਤੇ ਸਕਦਾ ਦੇ ਨਾਲ ਸਲੈਂਸਰ 1 to 5 ਵਾਲਾ। ਹਾਂਜੀ ਹਾਂਜੀ ਇਹ ਹੁਣ ਸਲੰਸਰ ਵਾਲਾ ਲੇਕਿਨ ਬਾਗ ਜਿਹੜਾ ਦੇ ਤੁਸੀਂ ਘਰ ਮੈਨੂੰ ਮਦਰ 에ਅਰ ਲਾਈਨ ਬਣਾਇਆ ਸੀ, ਉਹ ਕਿਹਾ ਥਾ ਵੀ ਦੁਪੱਟਾ ਬਣ ਕੇ ਅੰਮੀ ਦਾ। ਅੰਮੀ ਦਾ ਦੁਪੱਟਾ ਬੰਨ ਕੇ ਤੂੰ ਜਾਂਦਾ ਨਹੀਂ ਸੀ ਜਦੋਂ ਹਨੇਰੀ ਆਉਂਦੀ ਸੀ? ਹਾਂਜੀ ਤੇ ਅੰਮੀ ਦਾ ਦੁਪੱਟਾ ਲੈ ਕੇ ਘਰਾਂ 'ਚ ਛੋਟੇ ਹੁੰਦੇ ਇੱਥੇ ਬੰਨ ਕੇ ਉੱਪਰੋਂ ਦੀਆਂ 2 ਨੁਕਰਾਂ ਫੜ ਕੇ ਦੌੜਦੇ ਨਹੀਂ ਸੀ? ਹਾਂਜੀ ਜੱਸ ਬੜੀ ਹੁੰਦੀ ਸੀ, ਭਾਜ ਨਹੀਂ ਸੀ ਹੁੰਦਾ। ਹਾਂਜੀ। ਸਭ ਤੁਹਾਡੀਆਂ ਪਿੰਨੀਆਂ ਬਹੁਤ ਫੁੱਲਦੀਆਂ ਸੀ। ਹਾਂਜੀ ਇਹੀ ਤੂੰ ਦੁਪੱਟਾ ਤੇਰਾ ਵੱਡਾ ਕਰ ਲਾ ਔਰ ਤੇਰਾ ਮਜ਼ਬੂਤ ਕਰ ਲਾ, ਇੱਥੇ ਬੰਨ ਕੇ ਉੱਤੋਂ ਜਹਾਜ਼ ਤੋਂ ਤੂੰ ਛਾਲ ਮਾਰ ਦੇ। ਤੂੰ ਪੈਰਾਸ਼ੂਟ ਉਹ ਅਗਰ ਤੂੰ ਮਤਲਬ 100 ਦੀ ਸਪੀਡ ਤੇ ਸਿੱਟਣਾ ਨਾ, ਉਹ ਤੈਨੂੰ 50 ਦੀ ਸਪੀਡ ਤੇ ਸਿੱਟੇਗਾ, 50 ਉਹ ਚੁੱਕ ਲੇਗਾ ਤਾਂ। ਲੇਕਿਨ ਪਟਾਕਾ ਪੈਣਾ ਹੀ ਪੈਣਾ, ਦੁਪੱਟਾ ਭਾਵੇਂ ਮਾਂ ਦਾ ਹੋਵੇ। ਦੁਪੱਟਾ ਵੱਡਾ ਕਰ ਲਾ ਪਟਾਕੇ ਤੋਂ ਪਟਣਾ, ਉਹ ਹੁਣ ਕਨਾਤ ਲੈ ਕੇ ਡਿੱਗ ਜਾਵਾਂ। ਕਨਾਤ ਲੈ ਕੇ ਟਿਕਦਾ, ਇਹ ਤੇਰਾ ਸਿਰ ਪੀੜਾ, ਤੂੰ ਬਚਣਾ ਵਾ ਜਿੱਦਾਂ ਮਰਜ਼ੀ ਮੈਂ ਬਚ। ਜਿੱਦਾਂ ਤੂੰ ਜਿੰਨੀ ਉਚਾਈ ਤੁਸੀਂ ਦੱਸਣੇ ਨਹੀਂ ਬਚਣਾ। ਉਹ ਜੀ ਇੰਨੀ ਉਚਾਈ ਤੋਂ ਡਿੱਗ ਕੇ ਤੇ ਇਨਸਾਨ ਦੇ ਆਪਣੇ ਵਜ਼ਨ ਦੇ ਨਾਲ ਵੀ ਹਵਾ 'ਚ ਬੰਦਾ ਕਿੰਨੀ ਦੇਰ ਰਹਿੰਦਾ ਵਾ। ਹਵਾ ਪਰਖੀ ਡਲਦੀ ਆਵਾਮ ਦੇ। ਹਾਂ ਤਾਂ ਜੀ ਕੱਛੂ ਕੁਮੇ ਦਾ ਪਤਾ ਨਹੀਂ ਸੀ, ਡਾਕਟਰ ਕੋ ਚੱਕ ਕੇ ਲਿਆ, ਕਹਿੰਦਾ ਚੂਹੇ ਦਾ ਫੋੜਾ ਸਹੀ ਕਰ ਦੇ। ਚੂਹੇ ਦਾ ਫੁੱਲਾ ਸੀ। ਓਏ ਉਹ ਕੱਛੂ ਕੁਮਾ ਵਾ ਦੁਨੀਆ ਤੇ ਉਹ ਨਹੀਂ ਕੱਛੂ ਕੁੰਮਾ ਲੈ ਕੇ ਮਸੀਤੇ ਚਲਾ ਗਿਆ, ਉਹਦਾ ਐਲਾਨ ਕਰਾਉਂਦਾ, ਕਹਿੰਦਾ ਜੀ ਆ ਕਿਸੇ ਭਰਾ ਦੀ ਰਸੌਲੀ ਡਿੱਗ ਪਈ ਹੈ, ਜਿਹਨੂੰ ਚਾਹੀਦੀ ਹੋਵੇ ਮੇਰੇ ਨਾਲ ਰਾਬਤਾ ਕਰ ਲਓ। ਹਾਂ ਉਸਤਾਦ ਜੀ ਕੱਛੂ ਕੁਮਾ ਜੇ ਪੁੱਠਾ ਹੋਇਆ, ਮੈਂ ਕਿਹਾ ਕੱਛੂ ਕੁਮਾ ਕਹਿੰਦਾ ਨਹੀਂ ਪੁੱਠਾ ਕੁਮਾ।
ਕੁੱਤਾ ਕੁਮਾ ਕੱਛੂ ਮੈਂ ਤੇ ਧੌਣ ਕੱਢ ਕੇ ਤੇ ਉਹਦੇ ਚ ਪਾਣੀ ਭਰ ਕੇ ਐ ਤਰੌਂਕਣ ਦਿਆ ਕੱਚੂ ਕੁੱਤੇ ਦਾ ਨਾਂ ਭੁੱਲਿਆ, ਕਹਿੰਦਾ ਹੈਲਮਟ ਵਾਲੀ ਗਿਰਲੀ ਆ। ਹੈਲਮਟ ਵਾਲੀ ਕਿਰਲੀ। ਸਾਜੀ ਨਹੀਂ ਪਤਾ ਕਿਤੇ ਸ਼ਾਇਦ ਕਾਲੂ ਸਾਹਿਬ ਬੜੀ ਬੜੀ ਟੈਕਨ ਔਰ ਸਸਤਾ ਨਾਰਮਲ ਬੰਦੇ ਦੀ ਵੀ ਸਾਰਾ ਕੁਝ ਆ। ਚਲੋ ਜੀ ਮਸ਼ੀਨ ਤਾਂ ਲੈ ਕੇ ਦਿਓ ਨਾ। ਕਿਹੜੀ ਸਫਾਈ ਵਾਲੀ? ਸਫਾਈ ਵਾਲੀ ਮੈਂ ਪਹਿਲੇ ਤੂੰ ਫਰਸ਼ ਤੇ ਲੈ ਕੇ ਦੇਣਾ ਮੈਨੂੰ ਉਹ ਜਿਹੜਾ ਹਾਂ ਚੱਲਣੀ। ਉਹ ਫਰਸ਼ ਲਾਉਣਾ ਪੈਣਾ, ਪੱਥਰ ਲਵਾਉਣਾ ਪੈਣਾ। ਨਹੀਂ ਪੱਥਰ ਨਾ ਹੋਵੇ ਲੇਕਿਨ ਕਲੀਅਰ ਤੇ ਹੋਵੇ ਨਾ। ਤੂੰ ਕੀ ਲਵਾਇਆ ਉਹਨੂੰ ਘਰ ਚ ਕਿਦਾਂ? ਸਾਜੀ ਪੱਥਰ ਲਵਾਇਆ। ਨਹੀਂ ਸੀਮੈਂਟ ਨਹੀਂ ਪੱਥਰ ਲਵਾਇਆ। ਸੰਨੀ ਲੈਸ ਕਰੇ। ਹਾਂ ਤੇ ਬਸ ਠੀਕ ਆ, ਉੱਥੇ ਤੂੰ ਉਹਨੂੰ ਲੈ ਜਾ ਮਸ਼ੀਨ ਨੂੰ। ਉਹਨੂੰ ਕਹਿੰਦੇ ਸੈਕੰਡ ਵਾਈਫ ਆ ਲੈ ਹਾਂ। ਨੇ ਮੈਨੂੰ ਇੱਕ ਹੋਟਲ ਵੀ ਸੀ ਸੈਕੰਡ ਵਾਈਫ। ਅੱਛਾ ਜੀ। ਹਾਂਜੀ ਸੈਕੰਡ ਵਾਈਫ ਕੈਫੇ ਸੈਕੰਡ ਵਾਈਫ ਕੈਫੇ ਵੀ ਹੈ। ਜੀ ਸਾਜ ਉਹ ਲਾਲੇ ਨੂੰ ਗਿਫਟ ਕਰਨੀ ਮਸ਼ੀਨ ਹੈ ਜੋ ਮੇਰੇ ਬੜਾ ਬੜੀ ਖਿਦਮਤ ਸਾਡੀ ਲੱਤਾਂ ਵੀ ਘੁੱਟਦੀ। ਉਹ ਮਸ਼ੀਨ ਨਹੀਂ ਯਾਰ ਮੁਖਤਲਿਫ ਕੰਪਨੀਆਂ ਦੀ ਹੈ ਨਾ, ਤੂੰ ਸਸਤੀ ਲੈ ਲਾ। ਅੱਜ ਤੁਸੀਂ ਦੱਸ ਕੇ ਹੈਰਾਨ ਕਰਦਾ ਕਿ ਉਹ ਪਾਣੀ ਡੁੱਲਿਆ ਵਾ ਤਾਂ ਉਹਨੂੰ ਉੱਥੇ ਖਲੋਤੀ ਨੂੰ ਪਤਾ ਲੱਗ ਹਾਂਜੀ ਭੈਣ ਉਹਨੂੰ ਪਤਾ ਲੱਗ ਜਾਂਦਾ। ਨਾ ਪਤਾ ਲੱਗੇ ਤੁਸੀਂ ਉਹਨੂੰ ਦੱਸ ਦੇਣਾ ਕਿ ਭਾਜੀ ਉਹ ਪਤਾ ਕੀ ਗੱਲ ਹੈ ਮੈਂ ਤੈਨੂੰ ਦੱਸ। ਜਦੋਂ ਤੂੰ ਉਹ ਲੈਣੀ ਨਾ ਮਸ਼ੀਨ, ਤੇਰੀ ਜਿਹੜੀ ਐਪ ਆ ਨਾ ਪੂਰੇ ਤੂੰ ਐ ਘਰ ਦੇ ਵਿੱਚ ਨਾ ਪੂਰਾ ਸਕੈਨ ਕਰਾ ਦੇਣਾ ਆਪਣਾ ਘਰ ਤੇ। ਉਹ ਕਿਹਾ ਮੇਰਾ ਮੇਨ ਦਰਵਾਜ਼ਾ ਵਾ, ਉਹਨੇ ਰਿਕਾਰਡ ਕਰੀ ਜਾਣਾ। ਰਿਕਾਰਡ ਕਰਕੇ ਉਹਨੇ ਪੂਰੇ ਤੇਰੇ ਘਰ ਦਾ ਨਕਸ਼ਾ ਬਣਾ ਦੇਣਾ ਕਿ ਇਹ ਤੇਰਾ ਵਾਸ਼ਰੂਮ ਆ, ਤੇਰਾ ਡਰਾਇੰਗ ਰੂਮ ਆ, ਤੇਰੀ ਡੇੜੀ ਆ, ਤੇਰਾ ਪਿਛਲਾ ਕਮਰਾ ਤੇਰਾ। ਉਹ ਬਣ ਗਿਆ। ਹਾਂਜੀ ਹੁਣ ਤੂੰ ਉਹਨੂੰ ਆਰਡਰ ਦੇਣਾ ਕਿ ਮੇਰੀ ਇਹ ਬੈਠਕ ਸਾਫ਼ ਕਰ ਦੇ। ਉਹਨੇ ਨਿਕਲਣਾ ਬੈਠਕ ਸਾਫ਼ ਕਰਦਾ। ਹੁਣ ਤੂੰ ਕਹਿੰਦਾ ਆਲ ਸਾਫ਼, ਯਾਨੀ ਉਹਦੇ ਚ ਸਾਰੇ ਆਪਸ਼ਨ ਨੇ। ਹੁਣ ਉੱਥੋਂ ਉਹਨੂੰ ਸੈਂਸ ਹੁੰਦੀ ਆ ਕਿ ਇੱਥੇ ਕੋਈ ਚੀਜ਼ ਡਿੱਗੀ ਹੈ। ਆਹੋ ਉਹ ਆ ਰਹੀ ਹੈ ਸ਼ੂਟਰ। ਉਹ ਆ ਰਹੀ ਹੈ। ਲੇਕਿਨ ਉਸਤਾਦ ਜੀ ਨਹੀਂ ਐਡੀ ਵੀ ਸ਼ੂਟਰ ਨਹੀਂ ਆ ਰਹੀ ਵੀ ਅੱਲਾ ਦੀ ਮਾਫੀ ਦੇਵੇ ਵੀ ਬਾਜੀ ਦੀ ਕੰਨਾਂ ਚ ਆ ਰਹੀ ਹੈ ਵੀ ਕਿੱਥੇ ਡਿੱਗ ਪਿਆ। ਜਿੱਦਾਂ ਦੇ ਕਾਲੂ ਉਹਦਾ ਤੂੰ ਇੱਕ ਨਾਮ ਰੱਖ ਲਈ, ਉਹਦਾ ਇੱਕ ਨਾਮ ਰੱਖ ਲਈ ਹਾਂ ਬਾਜੀ, ਕੰਮ ਵਾਲੀ ਬਾਜੀ। ਨਹੀਂ ਕਈਆਂ ਨੇ ਉਹਦਾ ਨਾਮ ਲਾਲਾ ਟੂ ਰੱਖ ਲਈ। ਹੈ ਲਾਲਾ ਟੂ ਨਹੀਂ, ਉਹਦਾ ਨਾਮ ਕੰਮ ਵਾਲੀ ਬਾਜੀ ਰੱਖ ਲਈ। ਲਾਲੀ ਰੱਖ ਲਈ। ਹਾਂ ਇਹ ਵੀ ਠੀਕ। ਜਿੱਦਾਂ ਦੇ ਤਾਂ ਬੱਚੇ ਆ ਬਾਜੀ ਮਸ਼ੀਨ। ਹਾਂ ਹਾਂ ਬਾਜੀ ਮਸ਼ੀਨ ਹੀ ਆ। ਮਸ਼ੀਨ ਨੂੰ ਬਾਜੀ ਬਾਜੀ ਅਦਰ ਇੱਥੇ ਵੀ ਥੋੜਾ ਕਰ ਟੱਪਣਾ। ਜਿੰਨਾ ਖੂਨ ਦਾ ਰਿਸ਼ਤਾ ਹੋਵੇ ਸਾਜੀ ਉਹਨੂੰ ਬਾਜੀ ਗਿਆ ਯਾਰ। ਤੇਰੇ ਘਰ ਬੱਚੇ ਜਿੰਨਾ ਖਾ ਪਾਉਂਦੇ ਉਹਨੇ ਅਗਲੇ ਦਿਨ ਇੱਥੇ ਪੂਰੇ ਪੱਟੀ ਬੰਨ ਕੇ ਪੱਟੀ ਬੰਨ ਕੇ ਫਿਰਦੀ ਉਹਨਾਂ ਨੇ। ਮਸ਼ੀਨ ਦੇ ਨਾਲੇ ਕੁੱਟੇ ਫਿਰ ਤਵਾਏ ਹੁਣ ਸਾਫ਼ ਕੀਤਾ, ਤਵਾਏ ਹੁਣ ਸਾਫ਼ ਕੀਤਾ। ਆਪਣੀ ਪਾਰਟੀ ਇਧਰੋਂ ਕੋਈ ਨਾ ਲੱਗੇ। ਜਾਣ ਕੇ ਪਾਣੀ ਡੋਲ ਕੇ ਮਸ਼ੀਨ ਨੂੰ ਕਹਿੰਦਾ ਸਾਫ਼ ਕਰੋ, ਕਹਿੰਦੀ ਤੇਰੇ ਉਹਦੀ ਮੁਲਾਜ਼ਮ। ਇਹਦੀ ਬੁੱਢੀ ਨੇ ਮਸ਼ੀਨ ਨੂੰ ਕਿਹਾ ਕਿ ਘਰ 'ਚ ਹਰ ਜਿਹੜੀ ਗੰਦੀ ਚੀਜ਼ ਦਾ ਸਾਫ਼ ਕਰ ਦਿਓ। ਉਹ ਇਹਦੇ ਸਿਰ ਤੇ ਚੜ ਕੇ ਘੁੰਮ ਜਾਂਦੀ। ਇਹਦੇ ਤੇ ਟਾਕੀ ਮਾਰੀ ਜਾ ਰਹੀ ਯਾਰ ਇਹਦੀ ਸੋਚ ਠੀਕ ਕਰਨੀ ਵੇ, ਉਹ ਬਹੁਤ ਗੰਦੀ ਹੈ। ਯਾਰ ਇਹ ਤੇ ਫੈਮਿਲੀ ਦਰਵਾਜ਼ਾ ਖੜਕਾਉਣ ਦੇ ਬਾਹਰ ਖੋਤੇ ਮਸ਼ੀਨ ਇਧਰੋਂ ਕੱਢੇ ਬਾਹਰ ਨਾ ਹੋਲੇ ਹੁਣ ਵੇੜਾ ਧੋਤਾ ਬਾਹਰ ਨਾ। ਤੇ ਬੁੱਢੀ ਨੇ ਉਹਨੂੰ ਕਿਹਾ ਕਚਰਾ ਬਾਹਰ ਸੁੱਟਿਆ, ਉਹਨੇ ਇਹਦਾ ਅੱਬਾ ਵੀ ਸੁੱਟਤਾ, ਇਹਦੀ ਮਾਈ ਵੀ ਸੁੱਟਿਆ। ਆਪੇ ਨੂੰ ਭੈਣ ਧੱਕਾ ਲਾ ਰਹੀ ਬਾਹਰ ਨੂੰ ਜਾਣਾ। ਚੱਲ ਬਾਹਰ ਮੁੜ ਕੇ ਕਚਰੇ ਨੂੰ ਆਪਾਂ ਝਾੜ ਕੇ ਲੈ ਕੇ ਆਉਣਾ। ਹੂੰ ਇਹਨੂੰ ਸੁੱਟਣਾ। ਹਾਂ ਸਾਜੀ ਬੜੀ ਅੱਛੀ ਟੈਕਨੋਲੋਜੀ ਆ, ਚਾਹੀਦੀ ਹੈ। ਮੈਂ ਲਾਲੇ ਨੂੰ ਗਿਫਟ ਕਰਨੀ ਸਾਜੀ ਜਾਓ ਤਾਂ ਉਹ ਕਾਲੂ ਯਾਰ ਉੱਥੇ ਦੇਖ ਸਫਾਈ ਕਰ ਰਹੀ ਹੈ ਯਾਰ ਹਰ ਪਾਸੇ ਨੂੰ ਉਹ ਜੀ ਕੁਝ ਵੀ ਨਹੀਂ, ਬੜੀ ਅੱਗੇ ਦੀ ਗੇਮ ਪੈ ਗਈ, ਬੜੀ ਅੱਗੇ। ਅੱਛਾ ਜੀ ਬਹੁਤ ਅੱਗੇ। ਤੂੰ ਦੁਨੀਆ ਦੇ ਕਿਸੇ ਮੁਲਕ ਬੈਠੇ ਆਪਣਾ ਪੂਰਾ ਘਰ ਮੈਨੇਜ ਕਰ ਸਕਦਾ। ਅੱਛਾ ਜੀ ਸਾਜੀ ਜੀ ਉੱਥੇ ਬੈਠੇ ਆ ਜਿੱਥੇ ਮਰਜ਼ੀ ਤੂੰ ਬੈਠਾ ਪੂਰਾ ਘਰ ਮੈਨੇਜ ਕਰ ਸਕਦਾ। ਆਪਣੇ ਬੱਚਿਆਂ ਨੂੰ, ਬੀਵੀ ਨੂੰ, ਕਿੱਥੇ ਫਿਰ ਰਿਹਾ, ਕਿਹੜੇ ਕਮਰੇ 'ਚ ਆ, ਕਿੱਥੇ ਕੀ ਕਰ ਰਿਹਾ, ਹਰ ਚੀਜ਼ ਤੂੰ ਕਰ ਸਕਦਾ। ਨਹੀਂ ਕਰ ਸਕਦਾ ਸਾਰੀ। ਮੈਂ ਕਹਿੰਦਾ ਛੱਡ ਦੇ ਗੱਲ ਤੂੰ। ਨਹੀਂ ਇਹ ਬੜੇ ਹੋਰ ਨਸਲ ਹੈ, ਇਹ ਨਹੀਂ ਹੋਣੀ। ਅੱਛਾ ਜੀ ਮਸ਼ੀਨਾਂ ਫੇਲ ਕਰਤੀਆਂ ਨੇ। ਇਹ ਲਾ ਮਸ਼ੀਨਾਂ ਬੱਚੇ ਇਹਦੇ ਇਨਸਾਨ ਫੇਲ ਕਰ ਸਾਹਮਣੇ ਬੈਠਾ ਚੌਲਾ ਮਾਰਦਾ ਹੁੰਦਾ ਵਾ। ਓਹੋ ਨਹੀਂ ਸਮਝ ਲੱਗਦੀ ਨਾ। ਫਿਰ ਕਰ। ਐਸੇ ਨੈਸ਼ ਬੱਚੇ ਹੋ ਜਾਂ ਗਿਰਲੀ ਕੰਧ ਤੋਂ ਫੜ ਕੇ ਖਾ ਜਾਂਦੇ ਇਹਦੇ ਸਾਹਮਣੇ। ਭਾਜੀ ਉਹ ਬੜੀ ਅੱਛੀ ਹੁੰਦੀ, ਕਾਲੀ ਮਿਰਚ ਵਾਲੀ ਤੁਸੀਂ ਬਣਾਉਣ ਸਿੰਘ ਤੇਰੀ ਸੋਚ ਆ ਤੁਹਾਨੂੰ ਨਹੀਂ ਪਤਾ ਜ਼ਿਆਦਾ ਤੇਜ਼ ਕਰਦੀ ਆ ਉਹ। ਹਾਂਜੀ ਕਾਲੂ ਸਾਹਿਬ ਕਾਰੋਬਾਰ ਕਿਦਾਂ ਦੇ ਨੇ ਮੋਬਾਈਲ ਤੇ? ਮੋਬਾਈਲ ਤੇ ਮੈਂ ਦੇਖ ਰਿਹਾ, ਅੱਛਾ ਮੇਰੇ ਕੋਲ 4 ਕਰੋੜ ਰੁਪਇਆ ਪਿਆ ਇਸ ਟਾਈਮ ਜੈਨੂਨ। ਥੋੜੀ ਦੇਰ ਬਾਅਦ ਮੈਂ ਦੇਖਿਆ ਅੱਛਾ 4 ਕਰੋੜ 20 ਲੱਖ ਹੋ ਗਿਆ। ਉਹ ਕਿੱਦਾਂ ਉਹ ਇਦਾਂ ਹੀ ਥੋੜੀ ਦੇਰ ਮੈਂ ਦੇਖਿਆ ਉਹ 3 ਕਰੋੜ 97 ਲੱਖ ਰਹਿ ਗਿਆ। ਟ੍ਰੇਡਿੰਗ ਹੋਰ ਬਹੁਤ ਕੁਝ ਬਹੁਤ ਕੁਝ। ਨਹੀਂ ਅਸੀਂ ਤਾਂ ਘਰ ਹਜ਼ਾਰ ਜੀ ਕੱਖ ਨਹੀਂ ਕਰਨਾ। ਸਿਰਫ ਦੇਖਣਾ। ਅਸੀਂ ਤਾਂ ਜਦੋਂ ਵੀ ਦੇਖਿਆ ਹਫ਼ਤੇ ਬਾਅਦ ਉੜੇ ਹੀ ਹੁੰਦੇ ਆ, ਆਉਂਦੇ ਤਾਂ ਹੈ ਨਹੀਂ। ਉਹ ਯਾਰ ਤੂੰ ਆਪਣੀ ਨਾ ਵਿੱਚ ਲੈ ਜਾ ਕਰ। ਤੂੰ ਆਪਣਾ ਜਿਹੜਾ ਉਹ ਕੀ ਕਰਦਾ ਸੀ ਅਸੀਂ ਤਾਂ ਫੋਰੈਕਸ ਟ੍ਰੇਡਿੰਗ। ਫੋਰੈਕਸ ਟ੍ਰੇਡਿੰਗ। ਸਟਾਕ ਸਟੇਜ ਆਹੋ ਸਟਾਕ ਐਕਸਚੇਂਜ। ਅਲਹਮਦੁਲਿਲਾ ਅਸਿਸਟੈਂਟ ਮੈਨੇਜਰ ਸਾਜਦ ਜੱਟ। ਮੈਂ ਤੈਨੂੰ ਦੱਸ ਰਿਹਾ ਕਿ ਦੁਨੀਆ ਬਹੁਤ ਅੱਗੇ ਨਿਕਲ ਗਈ ਕਾਲੂ ਬਾਦਸ਼ਾਹ, ਬਹੁਤ ਅੱਗੇ ਨਿਕਲ। ਕਾਰਾਂ, ਜਿਹੜੀ ਕਾਰ ਆ ਰਹੀ ਅੱਜ ਕੱਲ, ਨਾਰਮਲ ਕਾਰ ਜਿਹੜੀ ਆ ਰਹੀ ਨਾਰਮਲ, ਹਾਂਜੀ ਮਤਲਬ ਬਹੁਤ ਹਾਈ। ਉਹਦੇ ਜੈਸੇ ਸਿਸਟਮ ਨੇ, ਤੂੰ ਪਾਗਲ ਹੋ ਜਾਵੇਂ। ਪੂਰਾ ਬੰਦਾ ਪੂਰਾ AI ਟੈਕਨੋਲੋਜੀ ਦੇ ਨਾਲ ਚਲਾਉਂਦੀ, ਤੈਨੂੰ ਹਰ ਚੀਜ਼ ਤੇਰੀ ਦੱਸੇਗੀ। ਨਹੀਂ ਸਾਜੀ ਇੱਕ ਮਿਸਾਲ ਆ, ਮੈਂ ਹੁਣੀ ਤੁਹਾਨੂੰ ਪੁੱਛ ਲੈਣਾ। ਗੱਡੀ ਚਲਾ ਰਿਹਾ ਬੰਦਾ, ਨੀਂਦ ਆ ਗਈ, ਗੱਲਾਂ ਵਾ ਹਾਂਜੀ ਗੱਡੀ ਕੀ ਕਰੂਗੀ? ਗੱਡੀ ਤੈਨੂੰ ਝਟਕੇ ਮਾਰ ਕੇ ਜਗਾਊਗੀ ਕਿ ਉੱਠ ਸੌਂ ਗਿਆ। ਉਹਨੂੰ ਪਤਾ ਲੱਗ ਜੂਗਾ ਕਿ 5-7 ਸਕਿੰਟ ਹੋ ਗਏ ਆ। ਇਹਨੇ ਸਟੀਅਰਿੰਗ ਬਿਲਕੁਲ, ਉਹਦੇ ਸਾਹਮਣੇ ਕੈਮਰਾ ਲੱਗਾ, ਤੇਰੀ ਆਈਜ਼ ਉਹਦੇ ਵਿੱਚ ਆ। ਯਾਨੀ ਉਹਨਾਂ ਦੇ ਸਾਹਮਣੇ ਕੈਮਰਾ ਲੱਗਾ,
ਉਸ ਕੈਮਰੇ ਦੇ ਉੱਪਰ, ਹਾਂਜੀ ਉਸ ਕੈਮਰੇ ਦੇ ਉੱਪਰ ਤੂੰ ਇੰਜ ਅੱਖਾਂ ਖੋਲ ਕੇ ਉਹਨੂੰ ਸਕੈਨ, ਆਹ ਦਾ ਸਕੈਨ ਨਹੀਂ ਕਰਾ ਲਈਦਾ, ਹਾਂਜੀ ਹਾਂਜੀ ਮੋਬਾਈਲ ਨਾਲ ਦੇਖਦਾ, ਇਹਨੂੰ ਕਿੱਦਾਂ ਪਤਾ ਲੱਗਦਾ? ਤੇ ਗੱਡੀ 'ਚ ਵੀ ਕਰਾ ਲੈਣਾ ਤੁਸੀਂ? ਉਹ ਗੱਡੀ ਨੇ ਆਪੇ ਕਰ ਲੈਣਾ। ਓਕੇ ਹੁਣ ਤੇਰੀਆਂ ਅੱਖਾਂ ਖੁੱਲੀਆਂ ਨੇ ਤੇ ਗੱਡੀ ਹੋ ਗਿਆ, ਜਿੱਥੇ ਉਹਨੂੰ ਪਤਾ ਲੱਗਣਾ ਰੈਂਜ ਹੋ ਗਈਆਂ, ਉਹਦਾ ਰਾਬਤਾ ਖਤਮ ਹੋ ਗਿਆ, ਆਈ ਕੰਟੈਕਟ, ਉਹਨੇ ਦਸਤੀ ਤੈਨੂੰ, ਗੱਡੀ ਨੇ ਕੁਝ ਨਹੀਂ ਕਰਨਾ, ਉਹਨੇ ਗੇਅਰ ਕੱਢਣੇ ਨੇ, ਬ੍ਰੇਕ, ਉਹਨੇ ਤੈਨੂੰ ਜਗਾਉਣਾ ਵੀ ਨਹੀਂ, ਉਹਨੇ ਅੱਗੋਂ ਪਿੱਛੋਂ ਦੇਖਣਾ, ਦੇਖ ਕੇ ਸਾਈਡ ਤੇ ਹੋ ਗਏ, ਕਿਤੇ ਵੀ ਸਾਈਡ ਤੇ ਉਹਨੇ ਗੱਡੀ। ਹਾਂ ਉਹ ਪਾਗਲ ਦੂਰ ਕੀ ਜਾਣਾ। ਇੱਕ ਮਿੰਟ, ਪੂਰੀ ਗੱਲ ਸੁਣ ਲਾ, ਪੂਰੀ ਗੱਲ ਸੁਣ, ਅੱਛਾ ਪੂਰੀ ਗੱਲ ਸੁਣ ਲਾ, ਗੱਡੀ ਹਿੱਲ ਗਈ, ਇੱਕ ਮਿੰਟ ਯਾਰ, ਮੈਂ ਗੱਡੀ ਨਹੀਂ ਹਿੱਲ ਗਈ, ਸੁਣ ਗੱਡੀ ਲਾ, ਹਿੱਲ ਗਈ, ਉਹਨੂੰ ਠਾਤਾ। ਉਹ ਨਹੀਂ, ਠਾਉਣਾ ਵੀ ਨਹੀਂ। ਲੱਗਣ ਵਾਲੀ ਗੱਲ ਕਿਹੜੀ? ਉਹਨੇ ਉਠਾਉਣਾ ਵੀ ਨਹੀਂ ਤੈਨੂੰ, ਉਹ ਉਠਾਉਣਾ ਨਹੀਂ, ਉਹਦੇ 'ਚ ਜ਼ਿਆਦਾ ਰਿਸਕ ਆ ਕਿ ਤੈਨੂੰ ਉਠਾਵੇ, ਤੂੰ ਝਟਕੇ ਮਾਰ ਕੇ ਗੱਡੀ ਐ ਨੂੰ ਮਾਰ ਕੇ, ਉਹਨੇ ਨਹੀਂ ਇਦਾਂ ਕਰਨਾ, ਉਹਨੇ ਦੇਖਣਾ ਹੈ ਕਿ ਤੇਰੀਆਂ ਅੱਖਾਂ ਬੰਦ ਹੋ ਗਈਆਂ, ਤੂੰ ਸੌਂ ਗਿਆ, ਉਹਨੇ ਪੂਰੀ ਸੁਣ ਲਾ, ਪੂਰੀ ਗੱਲ ਸੁਣ ਲਾ ਨਾ, ਪੂਰੀ ਗੱਲ ਸੁਣ ਲਾ, ਸਾਈਡ ਤੇ ਨਹੀਂ ਲੱਗ ਸਕਦੀ। ਉਹ ਭਾਈ ਪੂਰੀ ਤੇ ਗੱਲ ਸੁਣ ਲਾ ਮੇਰੀ, ਤੂੰ ਰੋਡ ਤੇ, ਹਾਈਵੇ ਤੇ, ਮੋਟਰਵੇ ਤੇ ਜਿੱਥੇ ਜਾ ਰਿਹਾ, ਤੇ ਉਹਨੇ, ਤੂੰ ਅੱਖਾਂ ਬੰਦ ਹੋ ਗਈਆਂ ਤੇਰੀਆਂ, ਤੂੰ ਸੌਂ ਗਿਆ, ਓਕੇ ਉਹਨੂੰ ਪਤਾ ਲੱਗ ਗਿਆ ਕਿ ਸੌਂ ਗਿਆ, ਉਹਨੇ ਗੱਡੀ ਕਮਾਂਡ ਆਪ ਕਰਨ ਲੱਗ ਪੈਣਾ, ਹੁਣ ਗੱਡੀ ਉਹਨੇ ਹੈਂਡਲ ਆਟੋ ਹੋ ਜਾਣਾ, ਹਾਂ ਓਕੇ, ਉਹਦੇ ਸੈਂਸਰ ਆਟੋ ਹੋ ਜਾਣੇ, ਠੀਕ ਹੈ ਜੀ, ਉਹਨੇ ਦੇਖਣ ਲੱਗ ਪੈਣਾ ਕਿ ਇੱਥੇ ਅੱਗੇ, ਹੁਣ ਉਹਨੇ ਗੱਡੀ ਸਲੋ ਕਰਨੀ ਹੈ, ਅੱਗੇ ਪਿੱਛੇ ਮਿਰਰ ਉਹਨੇ ਆਪੇ ਹਿਸਾਬ ਲਾਉਣਾ ਉਹਦੇ ਕੈਮਰੇ ਨੇ ਕਿ ਪਿੱਛੇ ਗੱਡੀ ਤੇ ਨਹੀਂ ਆ ਰਹੀ, ਭਾਵੇਂ 8 ਟਰੈਕਾਂ ਤੇ ਤੂੰ ਜਾ ਰਿਹਾ ਨਾ, ਤੇ ਤੂੰ ਸਭ ਤੋਂ ਇਧਰੇ ਟਰੈਕ ਤੇ ਆ, ਉਹਨੇ ਟੋਟਲ 8 ਟਰੈਕ ਦੇਖ ਕੇ ਸਾਰੇ ਸਾਈਡ ਤੇ ਲਾਉਣਾ, ਸਾਈਡ ਤੇ ਲੱਗ ਜਿਹੜੀ ਜਗ੍ਹਾ ਜਿੱਥੇ ਟ੍ਰੈਫਿਕ ਨਹੀਂ ਹੁੰਦੀ, ਉੱਥੇ ਸਕੂਨ ਉਹਨੇ ਖਿਲਾਰ ਕੇ ਉਹਨੇ ਕਹਿਣਾ ਸੌਂ ਜਾ। ਜੇ ਇਦਾਂ ਨਾ ਹੋਵੇ ਕਾਲੂ ਜੀ, ਜੋ ਕਹੋ ਦੇਣਾ, ਔਰ ਇਹ ਕੁਛ ਵੀ ਨਹੀਂ। ਹਾਂਜੀ ਨਾਲੇ ਓ ਯਾਰ ਮੇਰੀ ਗੱਲ ਸੁਣ, ਨਾਰਮਲ ਵੀਜ਼ਲ ਗੱਡੀ ਹੈ, ਵੀਜ਼ਲ ਤੇ ਤੂੰ ਮੇਰੇ ਨਾਲ ਬੈਠਾ ਹੀ ਨਹੀਂ, ਮੇਰੇ ਕੋਲ ਹਾਂਜੀ ਹਾਂਜੀ ਵੀਜ਼ਲ, ਹਾਂਜੀ ਬੈਠਾ, ਦੇਖੋ ਕੀ ਕਰਦੀ ਸੀ ਉਹ, ਨਾਰਮਲ ਗੱਡੀ ਉਹ ਪਤਾ ਕਰਦੀ ਸੀ, ਤੂੰ ਉਹਨੂੰ ਇੰਜ ਕਰਕੇ ਜਾ ਰਿਹਾ, ਤੂੰ ਹੱਥ 'ਚ, ਮੈਂ ਪੂਰੀ ਚੌਲ ਖਾ ਲਏ ਸੀ ਉਹਦੇ ਤੇ, ਹਾਂਜੀ ਤੇ ਉਹ ਆਪੇ ਸਟੀਅਰਿੰਗ ਇੰਜ ਕਰ ਰਹੀ, ਉਹ 2 ਲੈਣਾ ਨਹੀਂ ਚਿੱਟੀਆਂ, ਉਹਨਾਂ ਤੋਂ ਬਾਹਰ ਨਹੀਂ ਉਹ ਜਾ ਰਹੀ, 25 ਲੱਖ ਵਾਲੀ ਗੱਡੀ 'ਚ ਵੀ ਹੈਗਾ ਏ। ਉਸਤਾਦ ਜੀ, ਉਹ ਲੇਕਿਨ ਹੁਣ ਉਸਤਾਦ ਜੀ ਗੱਡੀ ਹੈਵੀ ਹੋਣੀ ਸਾਈਡ ਚਾਹੀਦੀ, ਤੇ ਲੱਗੀ ਗੱਡੀ, ਸਾਈਡ ਤੇ ਲੱਗ ਓ ਗਈ ਯਾਰ, ਉਹ ਯਾਰ, ਗੱਡੀ ਹੈਵੀ ਹੋਣੀ ਚਾਹੀਦੀ ਆ। ਤੂੰ ਪਾਗਲ ਆ, ਮਸਤਾ ਤੂੰ, ਆਹ ਗੱਡੀ ਸੌਂ ਗਈ ਏ, ਠੀਕ ਹੈ ਜੀ, ਹੱਥੋਂ ਨੇ ਥੱਲੇ ਕਰ ਲਏ, ਐਮਰਜੈਂਸੀ ਅਸਿਸਟ ਉਹਦਾ ਜਿਹੜਾ ਨਾ, ਉਹ ਜਾਗ ਪਿਆ, ਉਹਦੀਆਂ ਲਾਈਟਾਂ ਚੱਲ ਪਈਆਂ, ਹਾਂਜੀ ਠੀਕ ਹੈ ਜੀ, ਲਾਈਟਾਂ ਚੱਲਣ ਤੋਂ ਬਾਅਦ ਗੱਡੀ ਉਹਨੇ ਇਸ਼ਾਰਾ ਦੇ ਦਿੱਤਾ ਆਪੇ, ਇਸ਼ਾਰਾ ਦੇ ਕੇ ਗੱਡੀ ਸਾਈਡ ਤੇ ਆ ਰਹੀ ਹੈ, ਆ ਦੇਖੀ ਜਾ ਬੇਟੇ, ਤੂੰ ਕਿੱਥੇ ਤੁਰਿਆ ਫਿਰਦਾ, ਇਹ ਸਾਈਡ ਤੇ ਆ ਗਈ, ਸਾਈਡ ਐ ਆ ਗਈ, ਉਹ ਆ ਦੇਖ ਜ਼ਰਾ, ਉਹਨੂੰ ਇਹ ਵੀ ਪਤਾ ਕਿ ਇੱਧਰ ਬੰਨੀ ਆ ਗਈ, ਐਮਰਜੈਂਸੀ, the future of safe driving is here। ਸਾਜੂ ਸੜਕ ਤੋਂ ਪਰੇ ਉਸਤਾਦ ਜੀ ਉਹ ਜਾਗ ਗੱਡੀ ਨੇ ਵੀ- ਲਾਤੀ। ਉਹ ਗੱਡੀ 4 ਕਰੋੜ ਵਾਲੀ ਆ, ਇਹ ਕੋਰੇ ਜੇ ਤਾਂ ਕਰਕੇ ਬਹਿ ਗਿਆ। ਤੁਰ ਕੇ ਆਉਂਦੇ ਆ ਉਹ ਲਿਫਟਾਂ ਲੈ ਕੇ। ਨਹੀਂ ਯਾਰ, ਇੱਕ ਫੀਚਰ ਹੈ ਨਾ ਨਾਰਮਲ ਯਾਰ, ਕੀ ਬਾਤ ਹੈ ਯਾਰ। ਯਾਰ ਵੀਜ਼ਲ ਵੀ ਜਗਾਉਂਦੀ ਸੀ ਉਸਤਾਦ ਜੀ, ਤੁਸੀਂ ਦੱਸਿਆ ਸੀ ਕਿ 5-7 ਸੈਕਿੰਡ ਨਹੀਂ ਉਹ ਐ ਜਗਾਉਂਦੀ ਹੈ ਸਾਜੇ ਤੇ ਸਰੀਨਾ ਨਹੀਂ, ਸਰੀਨਾ ਜੀ, ਸਰੀਨਾ ਤੁਸੀਂ ਜਾ ਰਹੇ ਨਾ, ਇਹਦਾ ਮੈਂ ਉਹ ਲਾਈਨ ਜਿਹੜਾ ਨਾ ਔਨ ਕੀਤਾ ਵਾ, ਯਾਨੀ ਜਦੋਂ ਤੂੰ ਲਾਈਨ ਚੇਂਜ ਕਰਨੀ ਨਾ, ਪੂਰੀ ਗੱਡੀ ਵਾਈਬ੍ਰੇਟ ਹੁੰਦੀ ਹੈ। ਹੁਣ ਇਹਦੇ 'ਚ ਵੀ ਸੇਮ ਆ, ਇਹ 'ਚ ਸੇਮ ਆ ਕਿ ਮੈਂ ਸੌਂ ਗਿਆ ਤੇ ਇੱਕ ਲਾਈਨ ਤੇ ਗੱਡੀ ਜਾਰੀ, ਮੈਂ ਸੌਂ ਗਿਆ, ਜਿੱਦਾਂ ਹੀ ਉਹਨੇ ਯੈਲੋ ਲਾਈਨ ਤੋਂ ਇੰਜ ਹੋਣਾ ਨਾ, ਗੱਡੀ ਨੇ ਮੈਨੂੰ ਵਾਈਬ੍ਰੇਟ ਕਰਨਾ, ਮੈਨੂੰ ਪਤਾ ਲੱਗਣਾ ਗੱਡੀ ਇੱਧਰ ਉੱਧਰ ਹੋ ਰਹੀ ਹੈ। ਚਲੋ ਦੂਰ ਤੇ ਜਾਓ, ਇਹਦੇ 'ਚ ਸਰੀਨਾ 'ਚ ਇਹਦੇ ਚ ਅਸੀਂ ਲੋਰ ਗਏ ਚੈੱਕ ਕੀਤਾ ਵਾ, ਇਦਾਂ ਹੀ ਰੌਲਾ। ਔਰ ਫਿਰ ਫਿਰ ਉਹ ਪੰਦਰਾਨ ਗਾਣੇ ਉਹ ਤੁਸੀਂ ਨਹੀਂ, ਉਹ ਮੈਂ ਬੰਦ ਕੀਤਾ ਸੀ। ਬੇਟੇ ਉਹ ਪਹਾੜੀ ਦਾ ਸਾਜੇ ਗਿਆ ਦੀ ਉੱਥੇ ਗੱਡੀ ਨੂੰ ਦੇਖ ਕੇ ਆਪੇ ਉਹਦੇ ਬ੍ਰੇਕ ਮਾਰ ਜਾਗਦਾ ਹੁਣ ਮੈਨੂੰ ਪਤਾ ਨਾ ਕਿ ਯਾਰ ਇਸ ਗੱਡੀ ਤੇ ਮੈਂ ਇੱਧਰ ਉੱਧਰ ਜਾਣਾ, ਤੇ ਉਹਨੂੰ ਮੈਂ ਬੰਦ ਕਰ ਦੇਣਾ ਕਿ ਐਵੇਂ ਬਾਰ-ਬਾਰ ਦੱਸੂਗੀ। ਜਦੋਂ ਮੈਨੂੰ ਪਤਾ ਮੈਂ ਮਤਲਬ ਕਿਤੇ ਐਸੀ ਜਗ੍ਹਾ ਤੇ ਜਾ ਰਿਹਾ ਜਿੱਥੇ 8 ਘੰਟੇ ਦਾ ਸਫ਼ਰ ਆ ਮੋਟਰਵੇ ਤੇ, ਮੇਰੀ ਅੱਖ ਲੱਗ ਸਕਦੀ ਹੈ, ਉੱਥੇ ਉਹਨੂੰ ਮੈਂ ਔਨ ਕਰ ਦੇਣਾ ਵਾ, ਠੀਕ ਆ ਜੀ। ਉਹ ਰੋਕੇਗੀ ਨਹੀਂ, ਉਹ ਇਹ ਨਹੀਂ ਕਰੇਗੀ। ਜਿਹੜੀ ਦੂਜਾ ਆਪਸ਼ਨ ਹੁੰਦਾ ਨਾ ਆਟੋ ਡਰਾਈਵ ਵਾਲਾ, ਉਹ ਹੁੰਦਾ ਕਿ ਉਹ ਲਾਈਨ ਤੋਂ ਐਨੂੰ ਜਾਣ ਨਹੀਂ, ਸਟੀਅਰਿੰਗ ਮੁੜੀ ਜਾਂਦਾ, ਇਹਨੇ ਸਟੀਅਰਿੰਗ ਨਹੀਂ ਮੋੜਨਾ, ਲੇਕਿਨ ਇਹ ਤੈਨੂੰ ਝਟਕਾ ਮਾਰ ਕੇ ਗੱਡੀ ਵਾਈਬ੍ਰੇਟ ਹੋਏਗੀ, ਆਵਾਜ਼ ਵੀ ਆਏਗੀ ਕਿ ਤੂੰ ਲਾਈਨ ਤੋਂ ਬਾਹਰ ਜਾ ਰਿਹਾ। ਨਾਲੇ ਤੇ ਇਹਦੇ 'ਚ ਵੀ ਬੰਦੇ ਦੀ ਅੱਖ ਖੁੱਲ ਜਾਂਦੀ, ਖੁੱਲ ਜਾਂਦੀ। ਲੇਕਿਨ ਇਹਦੇ ਬਾਵਜੂਦ ਉਹ ਜਿਹੜਾ ਕੰਮ ਆ, ਉਹ ਕਹਿੰਦੀ ਸੌਂ ਈਜ਼ੀ, ਟੈਨਸ਼ਨ ਨਹੀਂ ਲੈਣੀ, ਤੂੰ ਸੌਂ ਗਿਆ, ਪਤਾ ਨਹੀਂ ਯਾਰ ਮੈਂ ਇਹਨੂੰ ਜਗਾ ਦੇਵਾਂ ਅੱਗੇ, ਫੇਰ ਸੌਂ ਜੇ, ਫੇਰ ਜਗਾ ਦੇਵਾਂ, ਨਹੀਂ ਮੈਂ ਆਰਾਮ, ਹਾਂ ਗੋਰਾ ਫੰਕਸ਼ਨ ਰੱਖਣ ਲੱਗੇ, ਬਾਕੀ ਬਹੁਤ ਚੀਜ਼ਾਂ ਦੇਖਦਾ। ਲੇਕਿਨ ਜਿਹੜੀ ਇਹਦੇ ਕੋਲ ਗੱਡੀ ਨਾਲ ਫੰਕਸ਼ਨ ਆ, ਮੈਨੂੰ ਆਰਾਮ ਨਾਲ 100 ਮੈਂ ਲੱਗੀ 11 ਵਜੇ ਨੂੰ ਕਾਲ ਕਰਦਾ, ਉਹ 11 ਵਜੇ ਨੂੰ ਕਾਲ ਕਰਦੀ। ਉਸਤਾਦ ਜੀ, ਕੀ ਬਾਤ ਹੈ ਉਹਨੇ ਯਾਰ। 1 ਤੇ ਕਾਲ ਕਰਕੇ ਬੜਵਾਤਾ ਯਾਰ ਉਹ ਸੁੱਕੀ ਆ ਗੱਡੀ ਲਾਗ ਵੀ ਆ, ਕਾਲੂ ਹੀ ਨਾਰਾਜ਼ ਹੋ ਗਿਆ ਉਹਨੇ ਐਜ਼ ਲਾਈਟਾਂ ਵਾਲੀਆਂ ਨੇ ਚਾਰੇ, ਉਸ ਤੋਂ ਬਾਅਦ ਉਹਨੇ ਸੱਜੇ ਖੱਬੇ ਦੇਖ ਕੇ ਕੱਲੀ ਲਾਈਨ ਚੇਂਜ ਕੀਤੀ ਹੈ, ਦੱਸਕਾ ਉਹਨਾਂ ਨੇ ਬੈਲ ਸੁੱਤੀ ਰਹੇ। ਜਿਹੜੀ ਕਾਲੂ ਸੇਫਟੀ ਤੇ ਬਹੁਤ ਹਾਈ ਲੈਵਲ ਤੱਕ ਚਲੀ। ਅੱਛਾ, ਇਹ ਤੇ ਡਰਾਈਵਰ ਆ, ਤੂੰ ਸਿਰਫ ਗੱਡੀ ਦੇ ਵਿੱਚ ਆਪਣੇ ਬੱਚੇ ਪਾਉਣੇ ਤੇ ਉਹਨੂੰ ਤੂੰ ਕਮਾਂਡ ਦੇ ਦੇਣੀ, ਫਲਾਂ ਸਕੂਲੇ ਇਹਨਾਂ ਨੂੰ ਲਾਇਆ, ਉਹਨੇ ਕੱਲੀ ਨੇ ਜਾਣਾ, ਇਸ਼ਾਰਿਆਂ ਤੇ ਰੁਕਣਾ ਵੀ ਹੈ, ਆਪਣੀ ਲਾਈਨ 'ਚ ਵੀ ਉਹਨੇ ਰਹਿਣਾ, ਇੱਧਰ ਆਪਣੀ ਲਾਈਨ 'ਚ ਵੀ ਰਹਿਣਾ, ਇਸ਼ਾਰਿਆਂ ਤੇ ਉਹਨੇ ਰੁਕਣਾ ਵੀ ਹੈ, ਜਗ੍ਹਾ ਵੀ ਉਹਨੇ ਆਪਣੀ ਬਣਾਉਣੀ ਹੈ, ਸਭ ਕੁਝ ਕਰਕੇ ਰੂਲਸ ਰੈਗੂਲੇਸ਼ਨ ਦੇ ਨਾਲ ਉਹਨੇ ਜਾ ਕੇ ਤੇਰੇ ਬੱਚੇ ਲਾਉਣੇ ਆ, ਬੱਚੇ ਲਾ ਕੇ ਉਹਨੇ ਵਾਪਸ ਆ ਕੇ ਆਪਣੇ ਗਰਾਜ 'ਚ ਆਪੇ ਹੀ ਵੜ ਕੇ ਉਹਨੇ ਖਲੋ ਜਾਣਾ। ਤੂੰ ਸਿਰੇ ਘਰ ਬਹਿ ਕੇ ਨੀਂਦ ਪੂਰੀ ਕਰਨੀ ਆ। ਤੇ ਬੰਦੇ ਨੂੰ ਮਿਸ ਕਾਲ ਦੇ ਦੇਣੀ ਕਿ ਮੈਂ ਆ ਗਈ ਹਾਂ। ਲੈ ਉਹਨੂੰ ਉਹਦੇ ਮੋਬਾਈਲ ਤੋਂ ਉਹਨੂੰ ਪਤਾ ਲੱਗ ਗਿਆ ਮੇਰੀ ਗੱਡੀ ਕਿੱਥੇ ਜਾ ਰਹੀ ਹੈ ਇਸ ਟਾਈਮ, ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ। ਸਾਜੀ ਇਹਦਾ ਹੁਣ ਵੀ ਉਹੀ ਸਿਸਟਮ ਆ, ਇਹਦੀ ਮੋਟਰਸਾਈਕਲ ਤੇ ਉਹ ਚੱਕਰ ਆ,
ਇਹ ਘਰ ਹੁੰਦਾ ਬੱਚਿਆਂ ਨੂੰ, ਉਹ ਆਪੇ ਸਕੂਲ ਜਾ ਰਹੇ ਉਹਦੇ ਤੇ। ਯਾਰ ਚਲੋ ਯਾਰ, ਲੋ ਜੀ ਨਾਜ਼ਰੀਨ, ਮੋਟਰਸਾਈਕਲ ਹੈ ਨਹੀਂ ਕੀ ਗਵਾਚੀ ਲਓ ਜੀ ਨਾਜ਼ਰੀਨ। ਬੋਲੀ ਜਾਂਦੇ। ਇਹਨੇ ਕਮਾਂਡ ਦਿੱਤੀ ਯਾਰ ਮੈਂ ਲੱਭਦਾ ਕੋਈ ਟੈਕਨੋਲੋਜੀ ਤੇ ਸ਼ੋਅ ਕਰਦੇ ਪੂਰਾ। ਮੈਂ ਨਾ ਚੈਟ ਜੀਪੀਟੀ ਨੂੰ ਪੁੱਛਦਾ ਕੋਈ ਹਿਸਾਬ ਕਿਤਾਬ। ਸਲਮਾਨ ਦੀ ਡਿਊਟੀ ਲਾਉਣੇ ਸਾਨੂੰ ਕੋਈ, ਤੁਸੀਂ ਇਹਨੂੰ ਮੈਂ ਬਾਂਦਰ ਕਰ ਦਿਆਂਗਾ, ਇਹਨੂੰ ਪਰੇਸ਼ਾਨ ਕਰ ਦਿਆਂਗਾ, ਵਿੱਚ ਥੋੜਾ ਜਿਹਾ ਮੈਂ ਆਪ ਵੀ ਹੋ ਜਾਵਾਂਗਾ। ਓਕੇ, ਅੱਲਾ ਹਾਫਿਜ਼।